ਮਿੱਠੇ ਯਾਰ ਟਿਸ਼ੂਆਂ ਦਾ ਤੇ ਕਹਿ ਯਾਰ, ਟਿਸ਼ੂਆਂ ਵੇ ਨਾ ਕਿੰਨਾ ਪਸੀਨਾ ਆਉਂਦਾ। ਮੈਂ ਹੁਣ ਅਸਲਾਮ ਵਾਲੇਕਮ ਕਹਿ ਲਵਾਂ ਜਾਂ ਠਹਿਰ ਜਾਵਾਂ ਰਿਕਾਰਡਿੰਗ? ਤੁਸੀਂ ਆਪਣਾ ਕਰ ਲਓ ਪਹਿਲੇ ਹਿਸਾਬ। ਤੇਰੇ ਸਮਝ ਮੈਂ ਟਿਸ਼ੂਆਂ ਦਾ ਹੀ ਕਿਹਾ। ਟਿਸ਼ੂਆਂ ਦਾ ਪਹਿਲੇ ਅੱਧਾ ਘੰਟਾ ਹੋ ਗਿਆ ਬੈਠੇ, ਉਦੋਂ ਕਹਿ ਲੈ ਮੈਂ ਮੇਰੇ ਮੂੰਹ ਚ ਅਸਲਾਮ ਵਾਲੇਕਮ ਹੋਣ ਲੱਗਾ ਤੇ ਤੂੰ ਟਿਸ਼ੂਆਂ ਦਾ ਸ਼ੁਰੂ ਕਰ ਲੈ। ਮੰਗਾ ਲਾ ਪਹਿਲੇ ਟਿਸ਼ੂ, ਮੰਗਾ ਲਾ ਤੇ ਹਰੀ ਸ਼ਰਟ ਪਾ ਕੇ ਆ ਗਏ ਨੇ, ਕੌਮੀ ਸ਼ੋਅ ਆ। ਮੰਗਾ ਲਾ ਟਿਸ਼ੂ। ਆ ਟਿਸ਼ੂਆਂ ਮੰਗਾ ਲਓ ਭਾਵੇਂ ਸਾਡੇ ਨੂੰ ਭਾਈ। ਹੁਣ ਗੱਲ ਜੋ ਤੋੜਤੀ ਤੁਸੀਂ। ਜਦੋਂ ਪਾਇਰ ਮੈਂ ਕਰਨਾ ਹੋਏਗਾ ਨਾ ਅਸਲਾਮ ਵਾਲੇਕਮ ਕਹਿਣਾ ਹੋਏਗਾ, ਮੈਨੂੰ ਦੱਸ ਦੇਣਾ, ਮੈਂ ਉਦੋਂ ਕਹਿ ਲੈਣਾ। ਅੰਦਰੋਂ ਸਰਾਣਾ ਫੜ ਕੇ ਲਿਆ ਥੋੜਾ ਜਿਹਾ ਨਾ ਸਿਸਟਮ ਜਾ। ਪੱਠੇ ਕਿੱਥੇ ਮੈਂ ਕਹਿ ਰਿਹਾ ਥੋੜਾ ਜਿਹਾ। ਮੈਂ ਕਿਹਾ ਜਲਦੀ ਲਿਆ ਏ। ਬਲੂਚਿਸਤਾਨ ਮੁੱਕ ਕਿਲੇ ਦਾ ਵੀ ਗਿਆ। ਕਿਹੜੇ ਕਿਲੇ? ਕਰ ਸਾਈ ਕਰ ਲੋ ਆ ਲੈ ਲੈ ਲਓ ਵੀ ਡੌਲਾ ਕਰਨਾ ਸੀ ਐਡਾ। ਇੰਨੀ ਕੁ ਕਰ ਲਈ ਆ ਵੀ ਉਹ ਤੇ ਕਿਤੇ ਕਾਠੀ ਪਾ ਲਈ ਤੁਸੀਂ। ਇੰਨੀ ਕੁ ਕਰ ਲਈ ਆ। ਕਿੰਨੀ ਇੰਨੀ ਕੁ। ਇੰਨੀ ਕਿਰਲੀ? ਹਾਂਜੀ ਹਲਕੀ ਜਿਹੀ। ਜੇ ਕਿਰਲੀ ਇੰਨੀ ਹੈ ਤੇ ਫਿਰ ਕਿਰਲਾ ਉਹਨੇ ਠੀਕ ਕਿਹਾ। ਉਸਤਾਦ ਜੀ ਉਹਦੀ ਡੈਡ ਬੋਡੀ ਉੱਡੀ ਹੋਈ ਆ, ਪਿੱਛੇ ਪੂਛ ਆ। ਪੂਛਲ ਲੰਬੀ ਆ ਉਸਤਾਦ ਜੀ, ਉਹਦਾ ਵੇਡ ਘੱਟ ਹੀ ਹੈ। ਕਹਿੰਦਾ ਸਾਜੀ ਦੀ ਡੈਡ ਬਾਡੀ ਓਡੀ ਹੋਈ ਹੈ। ਕੀ ਇਹ ਚੌੜਾ ਕਿੱਥੋਂ ਹੋਣ ਡਿਆ? ਜੁਮਾ ਪੜ ਕੇ ਨਿਕਲਿਆ, ਕਿੱਡਾ ਮਾੜਾ ਸੂਟ ਪਾ ਲਿਆ। ਹਿਸਾਬ ਦਾ ਪਹਿਲਾਂ ਹੁੰਦਾ ਪੁੱਤਰ। ਇਹਦਾ ਭਾਈਜਾਨ ਪੈਨ ਸ਼ੁਰੂ ਕਰ ਲਈਏ। ਇਧਰ ਟੈਗ ਚੈੱਕ ਕਰ, ਹੈ ਟੈਗ ਚੈੱਕ ਕਰ। ਡਰੈਸ ਤੂੰ ਲੀਗਲ ਰੋਡ ਤੇ ਮੇਰੇ ਨਾਲ ਚੱਲ, ਜਿਹੜਾ ਸੂਟ ਲੇਗਾ ਉਹਨੂੰ ਟੈਗ ਲੱਗਾ ਹੋਵੇ ਤੇ 350 ਤੋਂ ਵੱਧ ਹੋਵੇ ਸਾਨੂੰ ਪੜ। ਭਾਜੀ ਇਹ ਸ਼ੋਅ ਚ ਕਰ ਲੈਣਾ ਗੱਲਾਂ। ਐਸਾ ਲਾੜੇ ਵਾਲਾ ਸੂਟ ਪਾ ਕੇ ਬਹਿ ਗਏ। ਲਾੜੇ ਹੈਗੇ ਆ ਤੇ ਲਾੜੇ ਇਹਦਾ ਕੁਝ ਪਾ ਸਨਸ਼ਾਈਨ ਆਉਣੀ ਆ ਯਾਰ ਉਸਤਾਦ ਜੀ ਕੁਝ ਕਹਿਣ ਦੇ ਯਾਰ। ਅੱਛਾ ਉਹਨੇ ਅੱਜ ਸਹੀ ਸ਼ਰਟ ਪਾਈ ਹੈ ਜਿੱਤੇ ਬਿਲਕੁਲ ਉਹਦੇ ਮੁਤਾਬਕ ਗੱਲ ਲਿਖੀ। ਉਹ ਗੱਲ ਔਰ ਹਿਸਾਬ ਵੀ ਕਰ ਰਿਹਾ ਡੋਂਟ ਕੇਅਰ ਆਈ ਐਮ ਨਾਟ ਫਿਕਰ। ਕੋਈ ਫਿਕਰ ਨਹੀਂ, ਇਹ ਦਵਾਈ ਨਾਲ ਕਰੀ ਕੇ ਯਾਰ ਮਿੱਟੇ ਯਾਰ ਨਾ ਪੀਟਰ ਖਰਾਬ ਹੋਇਆ। ਸ਼ੋ ਸ਼ੁਰੂ ਹੋ ਲੈਂਦੇ ਫਿਰ। ਉਸਤਾਦ ਉਹ ਜੀ ਯਾਰ ਕੰਗਾ ਫੜੀ ਕੰਗਾ ਕੰਗਾ ਚੱਲ ਉੱਠ ਚੱਲ। ਉਸਤਾਦ ਜੀ ਨੂੰ ਸਮਝਾਓ ਵੀ ਤੂੰ ਸੈਫ ਅਲੀ ਖਾਨ ਚੰਗਾ ਵੀ ਫਨੀ। ਇਹ ਕੰਗਾ ਭਾਜੀ ਹੁਣ ਤੁਹਾਨੂੰ ਲੋੜ ਪੈਣੀ ਹੈ। ਬਸ ਅੱਜ ਉਹ ਕੰਮ ਕਰਦੇ ਹੋ ਗਿਆ। ਨਹੀਂ ਤੇ ਕੰਮ ਹੁਣ ਸ਼ੁਰੂ ਕਰ ਲਈਏ ਕਿ ਨਾ? ਚਲੋ ਚਲੋ ਯਾਰ ਲਾਓ ਕੈਮਰੇ। ਸਹੀ ਹੈ ਉਸਤਾਦ ਜੀ। ਕਮ ਕਮ ਜਦੋਂ ਬੈਠਣਾ ਨਾ ਯਾਰ ਕੋਈ ਮੂੰਹ ਤੇ ਫੇਸ ਕਰੀਮ ਲਾ ਲਿਆ ਕਰੋ, ਕੁਛ ਲਾ ਲਿਆ ਕਰੋ ਤਾਂ ਕਿ ਯਾਰ। ਭਾਜੀ ਤੁਸੀਂ ਅੱਲਾਹ ਇਹ ਦੇਖੋ। ਤੋਂ ਬਾਹਰ ਹੱਥ ਮੋਇਸਚਰਾਈਜ਼ਰ ਲਾ ਕੇ ਆਏ ਤੇ ਸਨ ਬਲੌਕ ਲਾਈ। ਮੋਇਸਚਰਾਈਜ਼ਰ ਸਾਡੀ ਮਸਾਲੇ ਤੇ ਮਸਾਲਾ ਸੁੱਟਣ ਦਿਆ ਮੂੰਹ ਤੇ। ਆਪ ਸੀਨਾ ਉਡਿਆ, ਸਨ ਬਲੌਕ ਤੋਂ ਮੋਇਸਚਰਾਈਜ਼ਰ ਲਵਾਇਆ ਵਾ। ਓਕੇ ਹਾਂਜੀ। ਉਹ ਯਾਰ ਟਿਸ਼ੂਆਂ ਦਾ ਤੇ ਯਾਰ ਕਿਹਾ ਵਾ ਯਾਰ। ਉਹ ਯਾਰ ਭਾਈ ਨੂੰ ਚਾਹ ਦਾ ਵੀ ਟਿਸ਼ੂ ਦਿਆ ਕਰੋ ਯਾਰ, 10 ਕਿ ਟਿਸ਼ੂ ਦੇ ਖਾ ਲਵੇ ਭਾਈ। ਕੀ ਗੱਲ ਡਾਕਟਰ ਨੇ ਕਿਹਾ ਨਰਮ ਜ਼ਿਆਦਾ? ਉਹ ਬਕਵਾਸ ਕਾ ਕਰਨ ਡਿਆ? ਬਕਵਾਸ ਕਿਹੜੀ ਕਰ ਦਿੱਤੀ? ਗੱਲ ਕੀਤੀ ਹੈ ਕਿ ਸਿੰਪਲ। ਭਾਈ ਨੇ ਇਹ ਤੂੰ ਕਿੰਨੀ ਕੁ ਵਾਰੀ ਕੋਈ ਨਰਮ ਕੀ ਆ, ਕਿੰਨੀ ਕੁ ਵਾਰੀ ਡਾਕਟਰ ਨੇ ਦੱਸਿਆ ਨਰਮ? ਅੱਛਾ ਕਾਹਨੂੰ ਲੋਕ ਲਾ ਲਿਆ ਫਲਾਣਾ ਕਾਲੇ ਸਾਬਣ ਨਾਲ ਨਹਾਉਂਦੇ ਆ ਪੂਰਾ ਟੱਬਰ। ਉਹ ਲਕਸ ਵਾਲੇ ਪੂਰੇ ਚੁੱਕ ਕੇ ਲਗੇ ਸੀ। ਅੱਛਾ ਉਹ ਬਕਵਾਸ ਕਰਨ ਦਿਆ ਵਾ। ਤੇਰੀਆਂ ਗੱਲਾਂ ਦਾ ਮਤਲਬ ਕੱਢ ਕੱਢ ਕੇ ਕਿਹੜਾ ਕੋਈ ਚੀਜ਼ ਆਜ਼ਾਦ ਹੋ ਗਈ? ਤੁਸੀਂ ਵੱਡੇ, ਤੁਸੀਂ ਫੈਸਲਾ ਕਰਾਇਆ। ਤੁਸੀਂ ਵੱਡੇ ਮੈਨੂੰ ਅਸਲਾਮ ਵਾਲੇਕਮ ਕਹਿ ਲੈਂਦੇ, ਕੋਸ਼ਿਸ਼ ਕਰਕੇ ਸ਼ੋਅ ਕਰ ਲੈਂਦੇ। ਸ਼ੋਅ ਸ਼ੁਰੂ ਕਰ ਲਵਾਂ ਕਿ ਮੈਂ ਸ਼ੋਅ ਫਿਰ ਸ਼ੁਰੂ ਕਰ ਲਵਾਂ? ਤੁਸੀਂ ਵੱਡੇ ਆ। ਮੈਂ ਵੱਡਾ ਵਾਂ ਤੇ ਫਿਰ ਉਸਤਾਦ ਜੀ ਈਜ਼ੀ ਹੋਵੋ ਤੁਸੀਂ। ਚੱਲ ਯਾਰ ਮਿੱਠੇ। ਉਹ ਜਿਨ੍ਹਾਂ ਨੇ ਸਰਾਣੇ ਦਾ ਹਾਲ। ਓਏ ਮੈਨੂੰ ਕਿਉਂ ਮਾਰਿਓ ਉਸਤਾਦ ਜੀ ਤੁਸੀਂ? ਯਾਰ ਉਹ ਦੋਸਤ ਤੂੰ ਲਾਗੇ ਪੈਣਾ ਸੀ। ਵਾਹ ਵਾਹ ਵਾਹ। ਤੂੰ ਸ਼ੇਅਰ ਇਟ ਕਰ ਉਹਨੂੰ WhatsApp ਕਰ ਦੇ। ਡਾਕੂਮੈਂਟ ਬਣਾ ਕੇ। ਚਲੋ ਯਾਰ ਜਦੋਂ ਓ ਯਾਰ ਉਸਤਾਦ ਦੀ ਕਿਸਮ ਜਦੋਂ ਕਿਸੇ ਨੂੰ ਵੱਡਾ ਕਹਿ ਦਈਏ ਨਾ ਮਿੱਠੇ ਤੇ ਫਿਰ ਮੰਨੀ ਦੀ ਓਏ ਬੰਦਾ ਹੁਣ ਦੋ ਬੰਦ ਕਰਦੇ ਇਹਦੇ ਇਹ ਜ਼ਾਇਆ ਜਿਹੜੀ ਬੈਟਰੀ ਵੀ ਜਾਂਦੀ ਰਹਿਣੀ ਹੈ, ਸਾਰਾ ਕੁਝ ਜਾਂਦਾ ਇਹਨੂੰ ਬੰਦ ਕਰਤੇ। ਉਸਤਾਦ ਜੀ। ਪਹਿਲੇ ਇਹਨਾਂ ਨੂੰ ਕਰ ਲੈਣੇ ਕੁਛ। ਉਸਤਾਦ ਦੇ ਮੁਹਤਰਮ ਮੈਂ ਕਿੰਨਾ ਕਹਿ ਰਿਹਾ ਹਾਂ ਕਿ ਇਹਨਾਂ ਨੂੰ ਥੋੜੀ ਜਿਹੀ ਤਰਬੀਅਤ ਵੀ ਦਿਆ ਕਰੋ, ਇਹਨਾਂ ਨੂੰ ਦੱਸਿਆ ਵੀ ਕਰੋ। ਇਗਨੋਰ ਕੀਤਾ ਜਰਾ ਸਰ। ਵਾਹ 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 ਉਸਤਾਦ ਜੀ ਕਰੋ। ਓ ਭਾਈ ਓ ਹਲੋ, ਤੇਰਾ ਪਿਸਤਾ ਹੁੰਡਿਆ ਵਾ। ਕੀ ਗੱਲ ਹੋ ਗਈ? ਪਿਸਤਾ ਉੜਦੇ ਆ ਵਾ। ਉਹ ਤੂੰ ਤੇਰਾ ਨਾਨਕਗੰਜ ਹੋਟਲ ਆ ਕਿਹੜਾ ਸਾਫਾ ਮਾੜਾ ਨਾਲ ਮਿਲਣੀ ਕਰਨਾ ਵਾ। ਉਹ ਕਿਸੇ ਬੋਤੀ ਦੇ ਆ ਖੱਚਿਆ ਹੈ ਜੇ ਉਹ ਵੀ ਇਹ ਸਮਝ ਗਏ ਆ। ਹਾਂ ਮੈਂ ਓਕੇ ਆ। ਨਹੀਂ ਸ਼ੁਰੂ ਨਾ ਕਰਾਂ ਸ਼ੋਅ। ਨਹੀਂ ਸ਼ੋਅ ਸ਼ੁਰੂ ਕਰੋ। ਸਾਈ ਸੀਰੀਅਸਲੀ ਮੋਸਟ ਸੀਨੀਅਰ ਆ ਤੁਸੀਂ। ਉਹ ਸਾਰੇ ਵੱਡੇ ਬੈਠੇ ਐਦਾਂ ਬੈਠਦਾ ਵਾ। ਉਹ ਚੈੱਕ ਕਰਿਓ। ਉਹ ਹਲੇ ਸ਼ੁਰੂ ਨਹੀਂ ਹੋਇਆ। ਉਹ ਤੂੰ ਸ਼ੇਰਖਾਨਾ ਬੜਾ ਵਾ। ਉਹ ਸ਼ੁਰੂ ਤਾਂ ਹੋ ਲੈਣ ਦੇ ਭਾਈ। ਚੱਲ ਯਾਰ ਓਕੇ ਕਰੋ। ਓਏ ਮਿੱਠੇ ਨੂੰ ਗੱਲ ਨਹੀਂ ਕਰਨੀ, ਅੱਗੇ ਇਹਨੂੰ ਡ੍ਰਿਪਾਂ ਲੱਗੀਆਂ ਹੀ। ਉਹ ਡ੍ਰਿਪਾਂ ਮੈਂ ਤੈਨੂੰ ਕਿਹਾ ਉਹਨੂੰ ਡ੍ਰਿਪਾਂ ਲੱਗੀਆਂ, ਹਸਪਤਾਲ ਦਵਾਈ ਦਵਾਈ ਲੈ ਕੇ ਆਇਆ ਵਾ। ਅੱਜ ਜਦੋਂ ਖਾੜਾ ਹੀ ਹਰਾਮ ਆ ਤੇ ਫਿਰ ਡ੍ਰਿਪਾਂ ਹੀ ਲੱਗਣੀਆਂ, ਕਿਸੇ ਰਾਹ ਤਾਂ ਨਿਕਲਣਾ ਹੀ ਆ। ਉਹ ਤੈਨੂੰ ਵੀ ਇੱਕ ਪਲੇਟ ਹਰਾਮ ਦੀ ਲਵਾ ਦਵਾਂ ਨਾਲ ਖੱਟਾ ਪਵਾ ਦੂੰਗਾ, ਖਾ ਲਈ ਤੂੰ ਵੀ। ਉਸਤਾਦ ਜੀ ਬਕਵਾਸ ਕਰਨ ਡਿਆ ਹਰਾਮ ਦਾ ਕਿਤੇ ਹੋਟਲ ਖੁੱਲ ਗਿਆ ਮੇਰੇ ਤੋਂ ਵਿਕਦਾ ਹੀ ਹਰਾਮ। ਉਹਦਾ ਵੀ ਹੱਕ ਖਾ ਜਾਣਾ, ਉਹਦਾ ਵੀ ਹੱਕ ਖਾ ਜਾਣਾ। ਉਹ ਵੀ ਕਿਸੇ ਸਾਈਡ ਤੇ ਤਾਂ ਨਿਕਲਣਾ ਹੀ। ਓਏ 70 ਵਾਰੀ ਬੂਆ ਖੜ ਕੇ ਆਵਾ। ਤੇਰੇ ਛੋਟੇ ਭਾਈ ਨੇ ਵੀ ਮੋਟਰਸਾਈਕਲ ਵੀ ਲਿਆ, ਸੂਟ ਵੀ ਪਾਇਆ। ਉਹ ਨੰਗਾ ਬੈਠਾ ਘਰ ਉਹਨੇ ਜਾਣਾ ਸਿਰਫ ਚਿਰਵੇ ਕੰਮ ਦਾ ਪਤਾ ਸ਼ੁਰੂ ਕਰ ਲੈਂਦਾ ਮਿੱਠੇ ਵਿੱਚ ਕਰੀ ਗੱਲਾਂ ਤੂੰ ਉਸਤਾਦ ਜੀ। ਹੱਕ ਹਲਾਲ ਦੀ ਕਮਾਈ ਚ ਇੰਨਾ ਕੁਛ ਹੀ ਹੁੰਦਾ ਵਾ। ਤੇਰੇ ਕੋਲ ਤਾਂ ਹੈ, ਤੇਰੇ ਕੋਲ ਕੁਝ ਵੀ ਨਹੀਂ ਹੈਗਾ ਫਿਰ। ਯਾਰ ਜਦੋਂ ਇਹ ਹੋ ਜਾਣਗੇ ਨਾ ਮੈਨੂੰ ਅੰਦਰੋਂ ਅੱਛਾ ਸਾਜੀ ਗੱਲ ਤੇ ਸੁਣੋ। ਕਰੋ ਸ਼ੁਰੂ। ਗੱਲ ਤੇ ਸੁਣੋ। ਉਹ ਭਾਈ ਤੁਸੀਂ ਜਦੋਂ ਓਕੇ ਹੋ ਜਾਓ ਕਿਹੜਾ ਮੈਨੂੰ ਦੱਸ ਦੇਣਾ ਵੇ ਅੱਜ। ਉਸਤਾਦ ਜੀ ਸੀ ਮੈਂ ਤੇ ਓਕੇ ਹੀ ਓਕੇ ਹੈਗਾ ਵਾਂ। ਫਿਰ ਤੁਸੀਂ ਯਾਰ ਕੀ ਆ ਬੰਦਾ।
ਯਾਰ ਇਸ ਭਾਈ ਨੇ ਬੱਟ ਪੱਟੀ ਨਾ ਕੀਤੀ ਹੁੰਦੀ। ਉਹ ਯਾਰ ਹੁਣ ਚੌਂਕੜੀ ਕਲੋਜ਼ ਕਰ, ਚੌਂਕੜੀ ਕਲੋਜ਼ ਉਹ ਕਰ। ਕਹਿੰਦਾ ਹਰਾਮ ਖਾਂਦਾ ਵਾ ਹੈ ਮੈਂ ਖਾ ਹਰਾਮ ਖਾ ਲਾ, ਮੈਂ ਤੇ ਕੋਈ ਤੀਲੀ ਮੰਗੀ ਵੀ ਹਰਾਮ ਤੋਂ ਬਾਅਦ ਮੈਂ ਦੰਦ ਚ ਮਾਰਨੀ। ਤੈਨੂੰ ਕਿੱਦਾਂ ਪਤਾ ਹਰਾਮ ਖਾਨਾ ਬਕਵਾਸ ਕਰਨੇ ਹੈ ਨਾ? ਪਤਾ ਤੁਹਾਨੂੰ ਲੱਗਦਾ ਨਹੀਂ ਹੈਗਾ। ਚਿੱਟਾ ਸੂਟ ਕਾਹਤੋਂ ਪਾ ਕੇ ਗੱਲ ਸੁਣ ਲੈ, ਮੈਨੂੰ ਟੱਚ ਨਾ ਕਰੀ। ਓਏ ਸਾਲਿਆ ਮੇਰਾ ਦਿਮਾਗ ਖਰਾਬ ਗਾਲ ਨਾ ਕੱਢੀ ਮੈਨੂੰ, ਗਾਲ ਨਾ ਕੱਢ, ਮੈਂ ਡੇਲਾ ਕੱਢ ਦੇਣਾ ਮੈਂ। ਡੇਲਾ ਕੱਢਣਾ ਤੂੰ ਪਹਿਲਾਂ ਕਹੀਂ ਮੈਨੂੰ ਦੱਸਿਆ ਨੀ। ਮੈਂ ਉਸਤਾਦ ਜੀ ਦੇ ਮੂੰਹ ਤੋਂ ਚੁੱਪ ਹਾਂ। ਉਹ ਮੈਂ ਤੇਰੇ ਲੱਤ ਮਾਰ ਦੇਣੀ, ਤੇਰੇ ਲੱਤ ਮਾਰ ਦੇਣੀ ਤੂੰ ਮੇਰੇ ਏਡਾ, ਤੂੰ ਕਿਤੇ ਬਰੂਸ ਲਈ ਲੱਤ ਮਾਰ ਦੇ। ਤੇਰੇ ਤੂੰ ਸੀਨੀਅਰ ਆ ਭਾਜੀ ਉਹ ਬੋਲਣ ਕਿੱਦਾਂ? ਸੀਨੀਅਰ ਆ ਤੇਰੇ ਤੋਂ। ਲੱਤ ਪਾੜ ਦੇਣੀ ਤੇ ਇਹ ਕਰ ਦੇਣਾ, ਉਹ ਕਰ ਦੇਣਾ। ਤੈਨੂੰ ਉੱਧਰ ਮੈਂ senior- ਇਹਨੂੰ ਮੈਂ ਕਿਹਾ ਵੱਡੇ ਭਾਈ ਆ ਉਹ ਆਪਣੇ ਸਾਰੇ ਹੀ, ਉਹ ਤੇਰੇ ਤੋਂ ਉਹ ਯਾਰ ਖਿਜਾ ਕੇ ਭੇਜਤਾ ਉਸਤਾਦ ਜੀ ਨੂੰ ਯਾਰ, ਕਰਨਾ ਕਰਾਉਣਾ ਨੇ ਕੱਖ ਵੀ ਨਹੀਂ ਹੁੰਦਾ। ਫਿਰ ਲੋਕ ਕਹਿੰਦੇ ਯਾਰ ਵੀ ਅਸੀਂ ਇਹਨਾਂ ਤੋਂ ਚੱਲ ਸੁਣੋ ਯਾਰ, ਫੜ ਕੇ ਉਹਨੂੰ ਅੱਗੇ ਲੈ ਤੂੰ ਚਵਲਾ ਤੁਸੀਂ ਮਾਰਦੇ ਯਾਰ। ਅੱਗੇ ਕਿਤੇ ਬੜਾ ਮੈਨੂੰ ਟ੍ਰੇਨ ਦੇ ਅੱਗੇ ਲਿਆਇਆ ਤੂੰ ਹੈ। ਲਓ ਜੀ ਜਰਾ ਤਸੱਲੀ ਨਾਲ ਸੋਚ ਕੇ ਇਸ ਗੱਲ ਦਾ ਲਾਫਟ ਤੁਸੀਂ ਦੇਣਾ ਵਾ, ਤੁਹਾਨੂੰ ਤੁਹਾਡੀ ਮਾਂ ਦੀ ਕਸਮ ਲੱਗੇ। ਉਸਤਾਦ ਜੀ ਇੱਧਰ ਆਓ। ਬਹਿ ਜਾ ਉੱਥੇ ਬਹਿ ਜਾ। ਹਾਂਜੀ ਬਹਿ ਜਾ ਬਹਿ ਜਾ। ਚਲੋ ਠੀਕ ਹੈ। ਯਾਰ ਦਫਾ ਉੱਠ ਉਸਤਾਦ ਜੀ ਆਓ। ਚੱਲ ਨਹੀਂ ਨਹੀਂ ਬਹਿ ਜਾ ਠੀਕ ਆ ਬਹਿ ਜਾ। ਸੋਟੀ ਵੀ ਫੜਾ ਦੋ ਫਿਰ। ਸਾਜੀ ਮਿੱਠੇ ਨੂੰ ਕੀ ਸਮਝੋ? ਠੀਕ ਆ ਤਾਂ ਮੈਂ ਨਵੀਨਾ ਵਾ। ਮਿੱਠੇ ਨੂੰ ਮੈਂ ਨਹੀਂ ਸਮਝਦਾ। ਉਸਤਾਦ ਜੀ ਏਡਾ ਮਾੜਾ ਨਹੀਂ ਹੈਗਾ। ਭਾਜੀ ਮੇਰੀ ਸੁਣੋ ਗੱਲ ਆ, ਤੁਸੀਂ ਮਾੜੇ ਮਾੜੇ ਕਿਉਂ ਨਹੀਂ ਦੇਣੇ? ਉਹ ਫਿਰ ਕਦੀ ਦੀ ਗੱਲ ਕਰਨਗੇ, ਮੈਨੂੰ ਪਤਾ ਨਹੀਂ। ਮੈਂ ਕੋ ਹਾਲੋ ਰੈਡੀ ਹਾਂ ਉਸਤਾਦ ਜੀ ਕਿਸੇ ਨੂੰ- ਮਿੱਠਾ ਰਿਲਾਏਬਲ ਬੰਦਾ ਵਾ, ਅੱਛੀ ਫੈਮਿਲੀ ਨਾਲ ਤਾਲੁਕ ਆ ਉਹਦਾ। ਹਾਂ ਸ਼ੁਰੂ ਕਰ ਲਈਏ। ਜੀ ਸ਼ੁਰੂ ਕਰੋ ਬਿਸਮਿਲ੍ਲਾ। ਲਾ ਯਾਰ ਓਕੇ ਕਰ। ਇਧਰੋਂ ਹੀ ਇਧਰੋਂ ਹੀ ਇਧਰੋਂ ਹੀ ਕਰ ਦੇਣਾ ਮੈਂ। ਅੱਛੀ ਚਲੋ ਕਹਿ ਦਿਓ। ਟੱਬਰ ਜੁਮੇਰਾਤ ਦੀ ਰੋਟੀ ਖਾਂਦਾ, ਅੱਛੀ ਫੈਮਿਲੀ। ਓਏ ਤੇਰੀ ਆਵਾਜ਼ ਨਾ ਆਵੇ ਹੁਣ ਠਹਿਰ। ਸ਼ੁਰੂ ਹੋ ਲੈਂਦੇ ਕੰਮ। ਸਾਜੀ ਹੁਣ ਸੀਨੀਅਰ ਜੂਨੀਅਰ ਦੇ ਨਹੀਂ ਪਤਾ। ਚਲੋ ਕਿਤੇ ਇਹਨਾਂ ਨੂੰ ਪਤਾ ਨਹੀਂ ਕੀ ਉਹ ਸਿਖਾਇਆ ਕਰੋ ਉਸਤਾਦ ਜੀ ਇਹਨਾਂ ਨੂੰ। ਤੈਨੂੰ ਵੀ ਨਾਲ ਇਹਨਾਂ ਨੂੰ ਸਿਖਾਇਆ ਕਰੋ ਕੁਛ। ਹੁਣ ਠੀਕ ਆ ਸਾਰੇ ਮਿੱਠੇ। ਸਾਰਿਆਂ ਨੂੰ ਤੁਸੀਂ ਤਾਂ ਪੁੱਗੇ ਪਏ, ਤੁਸੀਂ ਸਿੱਖ ਗਏ ਹਰ ਸ਼ਾਇ। ਮੈਂ ਕਦੋਂ ਕਹਿਣ ਡਿਆ ਵਾਂ? ਮੈਂ ਤੇ ਇਹ ਵੀ ਸਟੂਡੈਂਟ ਆ, ਮੈਂ ਇਹ ਵੀ ਸਿੱਖਦਾ ਵਾਂ। ਚਲੋ ਭਾਈ ਸ਼ੁਰੂ ਕਰੋ। ਇੱਥੇ ਆਓ ਭਾਈ ਸ਼ੁਰੂ ਕਰੋ। ਇੱਥੇ ਆਓ ਨਾ, ਇੱਥੇ ਆਓ। ਚਲੋ ਬੱਚਾ ਤੁਹਾਡਾ ਪਰ ਖੁਦਾ ਹੈ, ਖੁਦਾ ਦੀ ਕਸਮ ਹੈ। ਮੈਂ ਆਪ ਇੱਕ ਮਾਰ ਦੋ ਸਰ, ਚਲੋ ਮਿਹਰਬਾਨੀ। ਅੱਲਾ ਮੇਰਾ ਜਾਣਦਾ ਉਸਤਾਦ ਜੀ ਦਿਲੋਂ ਮਿੱਠਾ ਇੱਜ਼ਤ ਕਰਦਾ। ਨਹੀਂ ਅਲਹਮਦੁਲਿਲਾ ਨਹੀਂ, ਗਲਤ ਗੱਲ ਹੈ ਇਹ, ਗਲਤ ਗੱਲ ਹੈ। ਹਾਂ ਸਾਈਡ ਮਾਰ ਦੇ। ਨਹੀਂ ਹੋਣਾ ਯਾਰ ਕਾਮੇਡੀਅਨ ਮਿੱਠੇ ਵਰਗਾ ਕੋਈ। ਅਲਹਮਦੁਲਿਲਾ ਯਾਰ ਕਾਮੇਡੀ ਨੂੰ ਕਾਦੇ ਅਸੀਂ ਓਏ, ਅੱਲਾਹ ਪਾਕ ਕਾਹਦਾ ਮਤਲਬ? ਚਲ ਮੈਂ ਸ਼ੁਰੂ ਚਾਹਤੀ। ਅੱਲਾਹ ਤਾਲਾ ਜਾਨ ਨੂੰ अस्सलाम वालेकुम नाज़रीन, टी टाइम में खुश आमदीद नाज़रीन, कैसे आप सब माशाल्लाह। ਉਹ ਕਿੱਥੇ ਗਿਆ? वो रहने दो ਲੁਕੋਇਆ ਉਹ ਅੱਛਾ ਜੀ। ਨਾ ਟਿਸ਼ੂ ਰੱਖੇ ਵੇਖ ਲੋ ਜੀ, टिशू भी आ जाते कोई गल नहीं। ਕੋਈ ਫਾਇਦਾ ਨਹੀਂ। नाज़रीन उम्मीद है तुझ साहब खरीद ना हो गए माशाल्लाह। और धोनी साहब साढ़े च नहीं है। ਕਿਉਂ ਕੀ ਹੋਇਆ ਉਹਨੂੰ? ਪਤਾ ਵੀ ਤਾਂ ਲੱਗੇ। ਯਕਦਮ ਅੱਗੇ ਆਏ ਜਿਵੇਂ ਪਿੱਛੋਂ ਖੋਲਣੇ ਗਏ। ਭਾਈ ਨੂੰ ਉਹਨੇ ਕਿਹਾ ਸੀ, ਉਹਨਾਂ ਪਹਿਲੇ ਗੱਲ ਹੋਈ ਸੀ ਕਿ 1 ਮੁਹਰਮ ਤੋਂ 10 ਮੁਹਰਮ ਤੱਕ ਮੈਂ ਨਹੀਂ ਆਉਣਾ। ਅੱਛਾ ਹਾਂਜੀ। ਤੁਸੀਂ ਕਹਿੰਦਾ ਨਾ ਨੋਨੀ ਹਿਸਾਬ ਹਮੇ ਨਹੀਂ ਹੈ। ਹਾਂ ਤੇ ਨਹੀਂ ਨਾ ਹੈਗੇ ਨਾ, ਨਹੀਂ ਹੈਗੇ। 1 ਮੁਹਰਮ ਤੋਂ 10 ਮੁਹਰਮ ਤੱਕ ਨਹੀਂ ਹੈਗਾ ਮੈਂ ਪਰੇਸ਼ਾਨ ਹੋ ਗਿਆ। ਤੇ ਇਸ ਤੋਂ ਧੋਨੀ ਸਾਹਿਬ ਨਹੀਂ ਗਏ। ਨੋਨੀ ਹੁਣ ਫੋਨ ਵੀ ਨਹੀਂ ਕਰੇਗਾ ਕਿਸੇ ਨੂੰ, ਕਾਲ ਵੀ ਨਹੀਂ ਕਰੇਗਾ। 11ਵੇਂ ਮੁਹਰਮ ਫੇਰ ਮੈਨੂੰ ਕਾਲ ਨਹੀਂ ਆਇਆ ਮੈਨੂੰ ਅੱਜ ਮੈਸੇਜ ਕੀ ਆਇਆ ਜੀ? ਧੋਰਮਿਆਂ ਦਾ। ਉਹ ਤਾਂ ਪੜਦਾ ਨਾ ਤੁਹਾਨੂੰ, ਜਿੱਤੇ ਛੁੱਟੀ ਦਿੱਤੀ ਆ ਉਹ ਤਾਂ ਤੋਰਵੇਂ ਵੀ ਦਿਓ। ਦਿਓ ਬੰਦੇ ਬੱਚੇ ਆ ਤੁਹਾਡੇ ਪੁੱਤਰ ਵਾ। ਲੇਕਿਨ ਨੋਨੀ ਨਹੀਂ ਹੈ, ਤੁਸੀਂ ਅਗਲਾ ਟੈਲੈਂਟ ਦਾ ਨਹੀਂ ਭੈਣ, ਜ਼ਿਆਦਤੀ ਨਹੀਂ ਕਰਨੀ ਨਾ। ਮੇਰੇ ਨਾਲ ਨਾ ਨਹੀਂ ਠੀਕ ਆ। ਮੁਹਰਮਾਂ ਦੀ ਜਿਹੜੀ ਪੂਰੇ ਪਾਕਿਸਤਾਨ 'ਚ ਪੂਰੀ ਦੁਨੀਆ 'ਚ ਜਿਹੜੇ ਦਿਨ ਜਿਹੜੀ ਕੰਮ ਤੋਂ ਛੁੱਟੀਆਂ ਹੁੰਦੀਆਂ ਉਹੀ ਹੁੰਦੀਆਂ। ਆਹ, ਹਾਂਜੀ ਹੁੰਦੀਆਂ ਹਾਲੇ ਕਿ ਤੁਸੀਂ ਮੰਨੇ ਨਹੀਂ। ਤੇ ਮੈਂ ਪੈਸਿਆਂ ਦਾ ਤੇ ਨਹੀਂ ਮੰਨਿਆ। ਮੈਂ ਕਹਿੰਦਾ ਨਹੀਂ ਸਾਹਿਬ ਦੇਖੋ, ਅਸੀਂ ਪਿਛਲੇ ਮੁਹਰਮ ਵੀ 9-10 ਮੁਹਰਮ ਨੂੰ ਸ਼ੋਅ ਅਪਲੋਡ ਨਹੀਂ ਸੀ ਕੀਤਾ ਕੋਈ, ਮੇਰਾ ਖਿਆਲ ਨਹੀਂ ਬਣਦਾ ਵੀ ਨਹੀਂ ਅਸੀਂ 8 9 10 ਤੇ ਨਹੀਂ ਬਣਦਾ ਨਹੀਂ, ਬਣਦੇ ਵਾਲੀ ਗੱਲ ਨਹੀਂ, ਬਣਦਾ ਵਾ। ਤੁਸੀਂ ਉਸ ਟੌਪਿਕ ਤੇ ਕੋਈ ਗੱਲ ਕਰ ਲਓ। 9-10 ਮੁਹਰਮ ਤੇ ਰਸ਼ ਲੱਗਾ ਹੁੰਦਾ ਸ਼ੋਆਂ ਦਾ, ਲੇਕਿਨ ਉਹ ਉਸ ਹਵਾਲੇ ਨਾਲ ਹੁੰਦਾ। ਹਾਂਜੀ। ਠੀਕ ਹੈ, ਇਹ ਨਹੀਂ ਕਿ ਬਣਦਾ ਨਹੀਂ। ਤੁਸੀਂ ਇੱਥੇ ਬਹਿ ਕੇ ਉਸ ਟੌਪਿਕ ਦਾ ਕੋਈ ਗੱਲ ਕਰ ਲਓ, ਬਣਦਾ ਕਿਉਂ ਨਹੀਂ? ਕਾਮੇਡੀ ਦੀ ਗੱਲ ਕਰ ਰਹੇ ਕੀ ਕਾਪਾ ਠੀਕ ਹੈ। ਉਹ ਨਹੀਂ ਕਰਨੀ ਚਾਹੀਦੀ। ਤੈਨੂੰ ਤੇ ਭਰਮਾਂ ਚ ਜਿਵੇਂ ਉਸਤਾਦ ਜੀ 30 ਦਿਨ ਸ਼ੈਤਾਨ ਬੰਦ ਨਹੀਂ ਹੁੰਦਾ ਰੋਜ਼ਿਆਂ 'ਚ। ਹਾਂਜੀ 2 ਦਿਨ ਇਹ ਹੋਣਾ ਚਾਹੀਦਾ ਮੁਹਰਮਾਂ 'ਚ। 9-10ਵੇਂ ਮੁਹਰਮ ਨਹੀਂ ਉਸਤਾਦ ਜੀ। ਵਾਹ ਵਾਹ ਉਸਤਾਦ ਜੀ 60 ਦਿਨ ਹੋਣਾ ਚਾਹੀਦਾ। 30 ਦਿਨ ਮਰਨ ਦੇ, 30 ਦਿਨ ਸਫ਼ਰ ਦੇ। ਸਫ਼ਰ ਦਾ ਤੇ ਉਹਦਾ 365 ਦਿਨ ਸਫ਼ਰ ਤੇ ਨੇ। ਨਹੀਂ, ਔਰ ਨਹੀਂ। ਇਕੱਲੇ ਤੇ ਨਹੀਂ, ਅੱਛਾ ਜੀ। 2-2 ਸਵਾਰੀਆਂ ਢੋ ਕੇ ਨਾਲ। ਇਹਨੂੰ ਬੰਦ ਨਾ ਕਰੋ, ਸਿਰਫ ਇਹਦੇ ਮੂੰਹ ਤੇ ਟੇਪ ਲਾ ਲਓ। ਐਸੀ ਟੇਪ ਬਣੀ ਕੋਈ ਨਹੀਂ ਦੁਨੀਆ ਤੇ ਹਲੇ। ਯਾਰ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਗੱਲਾਂ ਤੋਂ ਤੁਹਾਨੂੰ ਭਾਅ ਕਿੱਦਾਂ ਲੱਗ ਗਈ? ਉਸਤਾਦ ਜੀ ਮੂੰਹ ਤੇ ਟੇਪ ਲਾਤੀ ਇਹਦੇ, ਜਦੋਂ ਲਾਈ ਉਹਦੇ ਨਾਲ ਕਿੰਨੇ ਲਫ਼ਜ਼ ਚਿੰਬੜੇ। ਤੁਹਾਨੂੰ ਇਸ ਚੀਜ਼ ਦਾ ਪਤਾ, ਮੇਰੀ ਅਕੀਦਤ, ਮੇਰੀ ਮੰਨਤ, ਮੇਰਾ ਅਮਲ
ਮੇਰੀ ਹਰ ਸ਼ੈ ਮੇਰੇ ਦਿਲ ਦੇ ਵਿੱਚ ਹੋਵੇ, ਮੇਰੇ ਦਿਲ ਦੇ ਵਿੱਚ ਵਾ। ਸਾਰੇ- ਮੈਂ ਯਾਦ ਨਹੀਂ ਕਰਦਾ, ਮੈਂ ਜ਼ਾਹਰ ਨਹੀਂ ਕਰਦਾ ਯਾਰ ਸਾਰਿਆਂ ਦੀ ਮੈਂ ਉਹ ਨਹੀਂ ਹੁੰਦੀ ਜਾਂਦਾ ਵੀ ਸਕਰੀਨ ਤੇ ਆ ਕੇ ਰੋਈ ਜਾਣਾ ਵੀ ਇਹ ਹੋ ਗਿਆ ਉਹ ਹੋ ਗਿਆ। ਨਹੀਂ, ਆਪਣੇ ਘਰਾਂ 'ਚ ਜੋ ਕਰਨਾ ਕਰੋ। ਨਹੀਂ ਯਾਰ ਸ਼ੁਕਰ ਅੱਲਾ ਦਾ, ਬਸ ਠੀਕ ਆ। ਨਹੀਂ, ਉਸਤਾਦ ਅੱਗੇ ਜੀ- ਜਿਹੜਾ ਪਹਿਲੇ ਮਹਰਮ ਨੂੰ ਮਿਊਜ਼ਿਕ ਵਾਲਾ ਸ਼ੋਅ ਅਪਲੋਡ ਹੋ ਗਿਆ, ਉਹਦਾ ਮੈਨੂੰ ਹਾਲੇ ਤੱਕ ਖਿਆਲ ਆ ਰਿਹਾ ਕਿ ਯਾਰ ਉਹ ਨਹੀਂ ਸੀ ਹੋਣਾ ਨਹੀਂ ਚਾਹੀਦਾ। ਸੁਣਨਾ ਚਾਹੀਦਾ। ਦਰਦੇ ਦਿਲ ਨੂੰ ਤੁਸੀਂ ਦਿਲ 'ਚ ਖਿਆਲ ਆਣਾ, ਇਹ ਵੀ ਬੜੀ ਵੱਡੀ ਗੱਲ ਹੈ। ਇਹ ਵੀ ਕਿਸੇ ਨੂੰ ਤਾਂ ਹੁੰਦੀ ਹੈ, ਕਿਸੇ ਨੂੰ ਮਾਫ ਕਰ ਦੇਣਾ, ਕਿਸੇ ਨੂੰ ਟੈਨਸ਼ਨ ਹੀ ਹੈ। ਉਹ ਇੰਜ ਦਾ ਕੋਈ ਸੱਚੀ ਮੁੱਚੀ ਯਾਰ ਬੰਦਾ ਨਹੀਂ ਹੋਣਾ। ਉਸਤਾਦ ਜੀ ਫੈਸਲ ਭਾਈ ਨੇ ਕਿਹਾ ਵਾ ਕਿ ਅੱਜ ਪੱਥਰੀ ਹੈ ਨਾ ਜਿਨ੍ਹਾਂ ਲੋਕਾਂ ਨੂੰ, ਉਹਨਾਂ ਨੂੰ ਇਹ ਅਕਸੀਰ ਨੁਸਖਾ ਦੱਸਣਗੇ ਪੱਥਰੀ ਬਗੈਰ ਆਪਰੇਸ਼ਨ ਤੋਂ। ਅੱਛਾ, ਲੋਕੀ ਕਹਿੰਦੇ, ਮੈਂ ਕਹਿੰਦਾ ਯਾ ਅੱਲਾ ਮੈਨੂੰ ਨੇਕ ਔਲਾਦ ਦੇ ਮੂੰਹ ਹਾਈ, ਹਾਏ ਹਾਏ ਮੈਨੂੰ ਰੱਬ ਨੇ ਫੇਕ ਔਲਾਦ ਦਾ ਬਣਾ ਨਹੀਂ ਫੇਰ ਸਾਜੀ ਅਸੀਂ ਤੇ ਹੈ ਐਵੇਂ ਹੀ ਗੱਲ, ਐਵੇਂ ਹੀ ਸਿਰਫ। ਅਸੀਂ ਕੁਝ ਵੀ ਨਹੀਂ ਹੈਗੇ, ਅੱਲਾ ਜਾਣਦਾ। ਫੇਕ ਔਲਾਦ, ਲੇਕਿਨ ਇੱਧਰ ਜਿਹੜੀ ਕੇਕ ਔਲਾਦ ਬੈਠੀ ਇੱਧਰ ਉਹ ਕੇਕ ਨਹੀਂ, ਤੂੰ ਕੇਕ ਨਹੀਂ ਬੇਟੇ, ਨਾ ਕਰ। ਉਸਤਾਦ ਜੀ ਇਹ ਹੈਗਾ ਦਿਨ ਸੌਣ ਭਾਦੋਂ ਦਾ। ਸੌਣ ਭਾਦੋ, ਮੇਰੇ ਨੈਣਾ ਸਾਵਣ ਭਾਦੋ। ਨਹੀਂ ਨਹੀਂ ਸੌਣ ਭਾਦੋਂ, ਹਾਂ ਸੌਣ ਸੌਣ ਭਾਦੋ, ਭਾਦੋਂ ਸਾਵਣ ਭਾਦੋਂ ਹੋਰ ਵਾ। ਮੇਰੇ ਨੈਣਾ ਸੌਣ ਭਾਦੋ, ਉੱਠਣ ਭਾਦੋ। ਉਸਤਾਦ ਮੋਹਤਰਮ ਤਾਂ ਜੀ ਇੰਨਾ ਤਾਂ ਤੁਸੀਂ ਤੁਹਾਡੀ ਓਏ ਉਹ ਗੱਲ ਕਰਨ ਦਿਆ ਵਾ ਯਾਰ ਮਿੱਠੇ, ਉਹਨੂੰ ਕਰ। ਡਿਨਾਈ ਕੀਤੀ। ਲੋਕੀ ਤੁਹਾਡੀ ਗੱਲ ਨੂੰ ਪਿਕ ਕਰਦੇ, ਤੁਸੀਂ ਇੱਕ ਹੈ ਕਿ ਤਹਿਕੀਕਰ ਸਕਾਲਰ, ਤਕੀਕਤ ਤੁਹਾਡੀ ਗੱਲ ਨੂੰ ਲੋਕੀ ਲੈਂਦੇ ਆ। ਤਕੀਕਤ ਪਸੰਦ ਸਾਵਣ ਭਾਦੋਂ ਹੋਰ ਆ। ਸਾਮਨ ਭਾਦੋਂ ਹੋਰ ਬੇਸਿਕ ਤੌਰ ਤੇ ਨਾ ਇਹ ਜਿਹੜੇ ਦਿਨ ਨੇ ਨਾ, ਦੋ ਫਲਸਫੇ ਬੈਠੇ ਸਾਰੇ। ਜ਼ਮੀਨ ਜਿਹੜੀ ਨਾ, ਖੈਰ ਕਿਤੇ ਅੱਧਾ ਕਾਰਪੇਟ ਝਾੜਤਾ ਕਰਕੇ ਭਜਾ ਕੇ ਜ਼ਮੀਨ ਜਿਹੜੀ ਬੈਠੇ ਯਾਰ ਨਾ, ਮੇਰਾ ਲੱਗਦਾ ਕਿ ਇੰਜਨ ਸਟਾਰਟ ਹੋਦੇ ਹੁਣੇ ਪ੍ਰਵਾਸ ਪਾ ਜਾਣੀ ਭਾਈ ਨੇ। ਉਸਤਾਦ ਜੀ ਜ਼ਮੀਨ ਜਿਹੜੀ ਹੈ ਨਾ ਤਪਦੀ ਹੈ, ਗਰਮ ਹੁੰਦੀ ਹੈ, ਤੇ ਜਿਹੜੇ ਜ਼ਮੀਨ ਦੇ ਜਾਨਵਰ ਨੇ ਨਾ ਹਸ਼ਰਾਤ, ਉਹ ਬਾਹਰ ਨਿਕਲਦੇ ਨੇ। ਠੀਕ ਹੈ ਨਾ, ਉਹ ਫਿਰ ਇੱਕ ਦੂਸਰੇ ਨੂੰ ਮਿਲਦੇ ਨੇ, ਖਾਂਦੇ ਨੇ, ਇਹ ਉਹ ਜੋ ਜੱਫੀ ਵੀ ਹੈ, ਪਾਉਂਦੇ ਆ। ਜੋ ਵੀ ਸਾਰਾ ਕੁਝ। ਅਜ਼ਦਵਾਜੀ ਨਿਜ਼ਾਮ। ਨਹੀਂ ਯਾਰ, ਇਹਨਾਂ ਦਿਨਾਂ ਚ ਸੱਪ ਬਿੱਛੂ ਇਹ ਉਹ ਭਾਜੀ ਠੀਕ ਆ, ਸਮਝ ਆ ਗਈ ਗੱਲ। ਤੇ ਅੱਗੇ ਇਹਨਾਂ ਦੇ ਬਚਾਓ ਵਾਸਤੇ ਨਾ ਉਸਤਾਦ ਜੀ ਬਹੁਤ ਜ਼ਰੂਰੀ ਇhtiyati ਤਦਾਬੀਰਾਂ। ਅਗਰ ਸੱਪ ਨਿਕਲੇ ਉਹਨੂੰ ਮਾਰਨਾ ਨਹੀਂ ਉਸਤਾਦ ਜੀ। ਹਾਂ, ਉਹਨੂੰ ਮਾਰਨਾ ਨਹੀਂ, ਉਹਨੂੰ ਚੁੱਪ ਕਰਕੇ ਅੰਦਰ ਆਈਸੀ ਚ ਪਾ ਲੈਣਾ। ਰਾਤ ਨੂੰ ਸੌਣ ਲੱਗੇ ਉਹਦੇ ਡੰਗ ਦੀ ਮਾਲਿਸ਼ ਕਰ। ਤੇ ਸੱਪ ਨੂੰ ਐ ਹਲਕਾ ਜਿਹਾ ਉਹਦਾ ਫਨ ਹੋਵੇ, ਤੁਹਾਡੀ ਉਂਗਲੀ ਉਹਨੇ ਆ ਫਨ ਲਵੇਟਾ ਹੈ, ਤੁਹਾਡੀ ਉਂਗਲੀ ਫਨ ਫੜ ਕੇ ਨਿਕਲਦਾ ਉਹਦਾ, ਨਿਕਲ ਕੇ ਬਾਹਰ ਅੰਦਰ ਫਿਰ ਕੇ ਆਉਣਾ 10 ਮਿੰਟ। ਅੱਛਾ ਉਸਤਾਦ ਜੀ ਗੱਲ ਤੇ ਮੈਂ ਅੱਛਾ ਜੀ, ਅੱਛਾ ਵੀ ਉਸਤਾਦ ਜੀ ਹਸ਼ਰਾਤ ਤੋਂ ਕੱਲ ਜਿਹੜਾ 2.5 ਫੁੱਟਾ ਕਿ ਉਹ ਸੀਗਾ ਕਿਰਲਾ, ਕਿਰਲਾ ਉਸਤਾਦ ਜੀ ਨਿਕਲਿਆ। ਓਏ ਉਹ ਕੱਕਾ ਕਿਰਨ ਹੁੰਦੀ ਹੈ, ਅੱਛਾ ਉਸਤਾਦ ਜੀ, ਇਹ ਕੱਕਾ ਕਿਰਲਾ ਨਹੀਂ ਹੁੰਦਾ। ਅੱਛਾ ਕਿਰਲਾ ਨਿਕਲਿਆ ਬੇਟੇ। ਕੋਈ ਗੱਲ ਮੈਂ ਇੱਥੋਂ ਹੀ ਸਟਾਰਟ ਕਰਾਂਗਾ। ਵੈਸੇ ਆਪਸ ਦੀ ਗੱਲ ਮੈਨੂੰ ਜ਼ੇਨ ਚ ਗੱਲ ਆ ਗਈ। ਆ ਗਈ। ਅੱਜ ਤੁਸੀਂ ਕਦੇ ਸੱਪ ਫੜਿਆ ਕਦੇ? ਹੈ ਉਸਤਾਦ? ਕਦੇ ਸੱਪ ਫੜਿਆ ਹੋਵੇ, ਕਦੇ ਦੇਖਿਆ ਹੋਵੇ? ਯਾਰ ਹੁੰਦਾ ਵਾ ਹੈ ਉਸਤਾਦ ਜੀ। ਜੀ ਉਧਰਲੇ ਦਫ਼ਤਰ ਦੇ ਵਿੱਚ ਤੁਸੀਂ ਲੈ ਕੇ ਆਏ ਸੀ ਥੱਲਿਓ, ਯਾਦ ਕਰੋ। ਉਸਤਾਦ ਜੀ ਯਾਦ ਫੜ ਕੇ ਲਿਆਏ ਸੀ ਤੁਸੀਂ। ਉਸਤਾਦ ਜੀ ਮੈਂ ਉਹੀ ਤੁਹਾਨੂੰ ਕਹਿਣ ਡਿਆ, ਮੈਂ ਅੱਗੇ ਵੀ ਦੱਸਿਆ ਇਹਨਾਂ ਦਿਨਾਂ 'ਚ ਲਾਜ਼ਮੀ, ਅਗਰ ਖੁਦਾ ਨਾ ਖਾਸਤਾ ਤੁਹਾਡੇ ਕੋਲ ਸੱਪ ਆਏ, ਤੁਸੀਂ ਸਾਫਾ ਕੋਸ਼ਿਸ਼ ਕਰੋ ਸਿਰ ਤੇ ਰੱਖੋ। ਸਾਫੇ ਨੂੰ ਤੁਸੀਂ ਅੱਗੇ ਸਿੱਟਣਾ, ਉਹਨੇ ਸਾਫੇ ਨੂੰ ਸੱਕ ਕਰ ਦੇਣਾ, ਤੇ ਜਿਵੇਂ ਕੁੰਡੀ ਚਿਮੜਦੀ ਹੈ ਨਾ ਇੰਜ ਚਿਮੜ ਜਾਏਗਾ, ਤੇ ਉਹਨੂੰ ਆਰਾਮ ਨਾਲ ਇਹ ਫੜ ਤੈਨੂੰ ਕਿਹਨੇ ਕਿਹਾ ਸੀ? ਕਿਉਂ ਤੂੰ ਸਾਨੂੰ ਦੱਸ ਰਿਹਾ? ਮੈਂ ਤੁਹਾਨੂੰ ਇਹ ਦੱਸ ਠੀਕ ਹੋ ਗਿਆ? ਮੈਂ ਤੁਹਾਨੂੰ ਦੱਸ ਰਿਹਾ ਚਲੋ ਫਿਰ ਹੁਣ ਤੁਸੀਂ, ਕਿ ਮੌਸਮ ਹੈ ਹੀ ਹੈ। ਚਲੋ ਹੁਣ ਤੁਸੀਂ ਨਾ ਆਪਣੇ ਲਈ ਰੋਣਾ ਨਹੀਂ ਹੁਣ। ਕਿਉਂ ਨਹੀਂ ਠੀਕ ਹੈ ਰੋਣਾ? ਜੀ? ਚਲੋ ਠੀਕ, ਕਿਉਂ ਨਹੀਂ ਰੋਣਾ? ਕੀ ਹੋਇਆ? ਚਲੋ ਜੀ। ਨਹੀਂ ਹਕੀਕਤ ਆ, ਹਕੀਕਤ ਦੇ ਮੈਂ ਤੁਹਾਨੂੰ ਕਹਿਣ ਡਿਆ ਵਾਂ ਚਲੋ ਕਿ ਠੀਕ ਹੈ, ਕਿਸੇ ਦੀ ਠੀਕ ਹੈ। ਸਲਾਹ ਵੀ ਕਰ ਸਕਦੇ ਆ। ਲੋਕਾਂ ਦੇ ਬਚਾਓ ਲਈ ਹੈ। ਬੁਲਾਓ ਜਾਓ ਲਈ ਤੁਹਾਨੂੰ ਦੱਸ ਰਹੇ ਆ। ਚਲੋ ਨਾ ਕਰੋ ਜੀ ਗੱਲ। ਇਹ ਬਲਾਗ ਮੂਹ ਦਾ ਕੰਮ ਹੈ, ਕਰਨਾ ਚਾਹੀਦਾ। ਲੋਕੀ ਤੁਹਾਡੀ ਗੱਲ ਨੂੰ ਮੰਨਦੇ, ਤੁਹਾਨੂੰ ਤਕੀਕਤ ਸੌਣ ਭਾਦੋਂ 'ਚ ਜਿਹੜੇ ਪਿੱਛੇ ਜੀ ਨਹੀਂ ਬਾਬਾ ਜੀ, ਹਾਂਜੀ। ਸਾਰੇ ਇਹ ਵੀ ਬਾਹਰ ਇੰਜੋਏ ਕਰਦੇ ਨੇ। ਠੀਕ ਹੈ, ਇਹ ਵੀ ਫਿਰ ਤੁਰ ਰਹੇ ਨੇ, ਹਿਸਾਬ ਕਿਤਾਬ ਇਹਨਾਂ ਦਾ। ਸੌਣ ਭਾਦੋ ਚ ਹਰ ਸ਼ੈ ਹੀ ਬਾਹਰ ਆ ਜਾਂਦੀ ਆ, ਚਰਿੰਦ ਪਰਿੰਦ ਹਰਿੰਦ ਪਰਿੰਦ ਸਾਰੇ ਹੀ। ਉਸਤਾਦ ਜੀ ਸਾਰੇ ਹੀ ਆ ਜਾਂਦੇ ਨੇ, ਸਾਰੇ ਹੀ ਆ ਜਾਂਦੇ ਨੇ, ਸਾਰੇ ਹੀ ਆ ਜਾਂਦੇ ਨੇ। ਅੱਲਾ ਦੀ ਕਸਮ ਸਾਰੇ ਹੀ ਆ ਜਾਂਦੇ ਨੇ ਉਸਤਾਦ ਜੀ। ਨਹੀਂ ਉਹ ਸੱਪਾਂ ਦਾ ਕੀ ਕਹਿ ਰਿਹਾ ਸੀ? ਕੁਝ ਵੀ ਨਹੀਂ ਕਿਹਾ, ਕੁਝ ਵੀ ਨਹੀਂ ਲੱਗਾ। ਤੁਸੀਂ ਸ਼ੋਅ ਸ਼ੁਰੂ ਕਰੋ। ਸ਼ੋ ਹੋ ਗਿਆ ਸ਼ੁਰੂ। ਨਹੀਂ ਸੱਪ ਨੂੰ ਤੁਸੀਂ- ਮਾਰਨਾ ਨਹੀਂ, ਸੱਪ ਨੂੰ ਨਹੀਂ ਯਾਰ, ਉਹਨੂੰ ਸਭ ਨੂੰ ਮਾਰੋ ਨਾ। ਪੈਂਟ ਕੋਟ ਲੈ ਦਈਏ। ਉਹਨੂੰ ਵਾਪਸ ਕੰਮ ਤੇ ਰੱਖ ਲਓ। ਸੱਪ ਨੂੰ ਨਹੀਂ ਮਾਰਨਾ, ਸੱਪ ਨੇ ਮਾਰਨਾ ਵਾ। ਵਾਹ। ਹੁਣ ਤੁਹਾਨੂੰ ਪਤਾ 80% ਸੱਪਾਂ 'ਚ ਜ਼ਹਿਰ ਮੁੱਕ ਗਿਆ, ਮਮ ਹੋ ਗਿਆ। ਇਹਨਾਂ ਦਿਨਾਂ 'ਚ ਸੱਪਾਂ 'ਚ ਜ਼ਹਿਰ ਨਹੀਂ ਹੁੰਦਾ। ਲੇਕਿਨ ਮਿੱਠਾ ਜੀ ਈਜ਼ੀ ਲੋਡ ਹੋ ਰਿਹਾ ਰੇਲਵੇ ਰੋਡ ਤੇ, ਜੀਪੀਓ ਦੇ ਬਿਲਕੁਲ ਨਾਲ ਦੁਕਾਨ ਆ, ਸੱਪ ਉੱਥੇ ਜਾਂਦੇ ਆ, ਭਰਵਾ ਕੇ ਆ ਜਾਂਦੇ। ਕਹਿੰਦਾ ਜ਼ਹਿਰ ਖਤਮ ਹੋ ਗਿਆ। ਬਲੈਕ ਮਾਂਬਾ 10 ਬੰਦੇ ਇੱਕ ਟਾਈਮ ਦੇ ਵਿੱਚ ਮਾਰ ਸਕਦਾ ਆਪਣੇ ਜ਼ਹਿਰ ਨਾਲ। ਬਲੈਕ ਮਾਂਬਾ ਪਿਸਤੌਲ ਫੜੀ ਉਹਨੇ। ਐਨਾਕੋਂਡਾ ਦੇਖਿਆ? ਹਾਂਜੀ ਲੈ, ਸਾਡੀ ਜੋ ਕਿੰਗ ਕੋਬਰਾ ਨਾ, ਉਹ ਉਹਨੇ ਨਹੀਂ ਫਾਰਕ ਸੱਪ ਆ ਉਹ। ਦੂਰੋਂ ਐ ਕਰਕੇ ਡੰਗ ਛੱਡਦਾ ਵਾ, ਦੂਰੋਂ ਹੀ, ਯਾਨੀ ਕਿ ਉਹਦੀ ਤਤੀਰੀ ਆਉਂਦੀ ਆ ਜ਼ਹਿਰ ਦੀ, ਸਹੀ ਹੈ। ਡਾਇਰੈਕਟ ਅੱਖਾਂ ਦੇ ਵਿੱਚ। ਤਤੀਰ ਹੀ ਨਹੀਂ ਹੁੰਦੀ, ਤਤੀਰ ਹੀ ਹੁੰਦੀ ਹੈ। ਬਹੁਤ ਸਾਰੇ ਲਫ਼ਜ਼, ਉਹ ਪਰਿੰਦਰ ਟਾਈਪ ਬਹੁਤ ਸਾਰੇ, ਹਾਂ ਬਹੁਤ ਸਾਰੇ
ਹਾਂਜੀ ਬਹੁਤ ਸਾਰੇ ਲਫ਼ਜ਼ ਐਸੇ ਨੇ। ਹੁਣ ਦੇਖ ਨਾ, ਹਾਂਜੀ ਕ੍ਰਿਸ ਗਿੱਲ ਹੈਗਾ, ਹਾਂਜੀ ਹਾਂਜੀ ਕੀ ਉਸਤਾਦ ਹੈਗਾ ਉਹਦਾ ਨਾਮ? ਕ੍ਰਿਸ ਗਿੱਲ। ਹੁਣ ਗਿੱਲ, ਉਹਨੇ ਚ ਝੋਲ ਪਾ ਲਾ, ਕੀ ਬਣ ਜਾਣਾ? ਕ੍ਰਿਸ ਗੇਲ ਉਹਦਾ ਨਾਮ ਹੈ ਉਸਤਾਦ ਜੀ ਪੂਰਾ। ਕ੍ਰਿਸ ਗੇਲ ਹੈਗਾ ਨਾ, ਕ੍ਰਿਸ ਗੇਲ। ਹਾਂਜੀ। ਹੁਣ ਗੇਲ ਚ ਝੋਲ ਪਾ ਲਾ ਤੇ ਕੀ ਬਣ ਜਾਊਗਾ? ਗਿੱਲ। ਹਾਂ, ਤੇ ਕੀ ਬਣ ਗਿਆ? ਕ੍ਰਿਸ ਗੇਲ। ਕ੍ਰਿਸ ਗਿੱਲ ਬਣ ਗਈ। ਇਹ ਰੌਲਾ ਹੁੰਦਾ ਵਾ। ਓਕੇ। ਹਾਂ, ਲੇਕਿਨ ਜਿਹੜੀ ਹੁਣ ਤੂੰ ਤਤੀਰੀ, ਟਟੀਰੀ। ਤਤੀਰੀ, ਤਤੀਰੀ। ਤਤੀਰੀ, ਆ ਜਿਹੜਾ ਦੂਜਾ ਤੇ ਤੇ ਜ਼ੋਰ ਪਾਉਣਾ, ਤਤੀਰੀ। ਭਤੀਜੀ ਤੇ ਜਦੋਂ ਦੂਜੇ ਤੇ ਨੂੰ ਸੁਰ ਚੁੱਕਣਾ ਨਾ, ਉਦੋਂ ਉਹ ਵਾਲਾ ਤਤੀਰੀ। ਤਦੀਰੀ। ਚਲੋ ਉਸਤਾਦ ਜੀ ਤੁਸੀਂ ਤਦੀਰੀ ਆਏਗੀ। ਤਦੀਰੀ ਆਉਂਦੀ ਨਹੀਂ, ਤਦੀਰੀ ਆ ਗਈ ਤਦੀਰੀ ਹੈ। ਆ ਗਈ। ਤਦੀਰੀ ਆ ਚੁੱਕੀ ਹੈ। ਅੱਛਾ ਉਸਤਾਦ ਜੀ, ਨਾਲੇ ਬਿੱਛੂ ਜਿਹੜਾ ਹੁੰਦਾ ਨਾ, ਕਿਹੜਾ? ਬਿੱਛੂ ਬਿਛੂ ਬੜੀ ਹੈ ਆਸ਼ਕੀ। ਨਹੀਂ, ਬਿੱਛੂ ਬੜੀ ਆਸ਼ਕੀ ਨਹੀਂ, ਸੀਨੇ ਤੇ ਇੱਕ ਲੜਿਆ। ਹੁੰਦਾ ਰੈਟਲ ਸਨੇਕ, ਉਹ ਵੀ ਨਜ਼ਰ ਨਹੀਂ ਆਉਂਦਾ, ਉਹ ਮਿੱਟੀ ਦੇ ਵਿੱਚ ਸੱਕ ਹੋ ਜਾਂਦਾ। ਜਿੱਦਾਂ ਦੀ ਮਿੱਟੀ ਹੈ ਨਾ ਉਦਾਂ ਦਾ ਹੋ ਜਾਂਦਾ, ਤੁਹਾਨੂੰ ਪਤਾ ਹੀ ਨਹੀਂ ਲੱਗਣਾ। ਓਏ ਗਿਰਗਟ ਹੁੰਦੀ ਆ। ਯਾਰ ਮੇਰੀ ਗੱਲ ਸੁਣ ਲੈ, ਤੂੰ 12-14 ਦਿਨ ਮੁਜ਼ਾਕਰਾਤ ਕਰਦਾ, ਬਾਕੀ ਵੀ ਉੱਥੇ ਕੋਈ ਕੰਮ ਲੱਭ ਲਾ, ਹਿਸਾਬ ਕਿਤਾਬ ਕੋਲ। ਉਸਤਾਦ ਜੀ ਸਾਡੇ ਸ਼ੋਅ ਦੀ ਮਾਂ ਭੜੇਕਣ ਬੜੇ ਕੰਮ ਨੇ ਉਸਤਾਦ ਜੀ, ਤੁਸੀਂ ਆ ਕਰ ਲਾ। ਕੱਲ ਕੋਈ ਕਰਨਿਆ, ਕਦੀ ਸੱਪ ਵਾਲ ਲੈਣਾ, ਮੈਂ ਕਦੀ ਤੁਹਾਨੂੰ- ਤੀਰੀ, ਕਦੀ ਬਿੱਛੂ, ਕਦੀ ਹਸ਼ਰਾਤ ਦਾ ਦੱਸਣ ਲੱਗ ਪਿਆ ਉਸਤਾਦ ਦੇ ਸਾਨੂੰ ਮੁਹੱਤਮ- ਵੀ ਹਸ਼ਰਾਤ ਬਾਹਰ ਆ ਕੇ ਇਸ ਟਾਈਮ ਮੈਂ ਕਹਿੰਦਾ ਵਾਂ ਕਿ ਤੁਹਾਡੇ ਕੋਲ ਅਗਰ ਕੁਝ ਹੈ ਵੇ, ਤੁਸੀਂ ਅਗਰ ਅੱਗੇ ਨਾ ਦਿੱਤਾ, ਤੁਹਾਡਾ ਜ਼ਾਇਆ ਸਾਰਾ ਕੁਝ। ਸਹੀ ਗੱਲ। ਇਹ ਬਾਤ ਤੁਸੀਂ ਕਿਸੇ ਨੂੰ ਇਤਿਆਤੀ ਤਦਬੀਰਾਂ ਦੱਸ ਦਿਓ, ਹੋ ਸਕਦਾ ਇੱਕ ਬੰਦਾ ਹੀ ਅਮਲ ਕਰ ਲਵੇ ਤੇ ਜ਼ਿੰਦਗੀ ਬਦਲ ਨਹੀਂ ਮੇਰਾ ਰੱਬ ਆਪੇ ਕਰ ਦਿੰਦਾ। ਮੇਰੇ ਰੱਬ ਨੇ ਮੈਨੂੰ ਹੋਏ ਨਹੀਂ, ਸਾਡੀ ਦੇਗ ਦੇਣੀ, ਕਿਤੋਂ ਦੇਗ ਦੇਣੀ ਦਫ਼ਤਰ ਦੇ ਵਿੱਚ, ਤੇ ਲੈ ਆਏ ਕਿਉਂ? ਲਾਜ਼ਮੀ ਦੇਗ ਦੇਣੀ ਆ ਦੇ ਦਿਓ ਉਸਤਾਦ ਜੀ। 2-4 ਦਿਨਾਂ ਦੇ ਵਿੱਚ। ਉਹ ਕੱਲ ਵੀ ਆਇਆ ਸੀ ਉਸਤਾਦ ਜੀ, ਕਹਿੰਦੇ ਸੀਗਾ ਦੇਗ ਦੇ ਦਿਓ ਯਾਰ, ਮੇਰੀ ਤੁਹਾਡੀ ਮਿਹਰਬਾਨੀ। ਨਹੀਂ, ਤੈਨੂੰ ਮੈਂ ਮਿੱਠੇ ਨੂੰ ਕਹਿ ਕੇ ਜੋ ਗਿਆ ਸੀ ਯਾਰ, ਦੇਖ ਖਾਲੀ ਉਧਰ। ਉਹ ਯਾਰ ਨਹੀਂ ਯਾਰ ਇੱਕ ਮਿੰਟ ਠਹਿਰ ਜੋ ਯਾਰ, ਐਡੇ ਤੁਸੀਂ ਕਾਮੇਡੀ ਮੈਕਸ ਪ੍ਰੋ, ਠਹਿਰ ਜੋ ਇੱਕ ਮਿੰਟ। ਮੈਂ ਨਹੀਂ ਬੋਲਿਆ ਉਸਤਾਦ ਜੀ, ਮੈਂ ਦੇਖ ਦੀ ਗੱਲ ਚ ਮੈਂ ਤੂੰ ਕੈਮਰੇ ਬੰਦ ਹੋਣਗੇ ਤੇ ਬੋਲੇਗਾ, ਤੇਰਾ ਹਲੇ ਕੰਮ ਹੀ ਨਹੀਂ ਮੈਂ ਬੋਲਣਾ। ਦੇਖ ਦੀ ਗੱਲ ਚ ਨਹੀਂ ਬੋਲਿਆ। ਹਾਂ, ਤੇਰਾ ਨਾਲੇ ਤੇਰਾ ਬੰਦਾ ਵੀ ਨਹੀਂ ਇਸ ਟਾਈਮ ਬੋਲਣਾ, ਕਿਉਂਕਿ ਰਿਕਾਰਡਿੰਗ ਹੋ ਰਹੀ ਹੈ। ਦੇਗ ਜੈਨੂਇਨ ਚਾਵਲਾਂ ਦੀ। ਠੀਕ ਆ। ਔਰ ਇੱਕ ਤੇ ਨਾ ਹੁੰਦੀ ਨਾ ਕਿ ਜਿਸ ਤਰ੍ਹਾਂ ਮਰਮਾਂ 'ਚ ਲੋਕ ਕਰਦੇ ਨੇ ਸਾਰਾ ਸੈਟਅਪ ਜੋ ਵੀ ਨਹੀਂ, ਉਸ ਤੋਂ ਇਲਾਵਾ ਇੱਕ ਹੋਰ ਗੱਲ ਦੀ। ਅੱਛਾ ਜੀ। ਹਾਂ, ਉਹ ਕੀ ਸਾਹਿਬ? ਕਿ ਅੱਲਾ ਨੇ ਸਾਡੇ ਕੋਲ ਇੱਕ ਐਸੇ ਬੰਦੇ ਤੋਂ ਜਾਨ ਛਡਾਈ ਆ ਜਿਹਦੇ ਅੰਦਰ ਸਿਰਫ ਹਸਦ ਸੀ, ਕੀ ਬਾਤ। ਜਿਹਦਾ ਮੈਨੂੰ ਪਤਾ ਹੀ ਹੋਣ ਲੱਗਾ। ਅੱਗੇ ਮੈਨੂੰ ਸ਼ੱਕ ਸੀ, ਲੇਕਿਨ ਮੈਂ ਕਿਹਾ ਨਹੀਂ ਯਾਰ, ਯਾਨੀ ਜਿਹੜਾ ਇਸ ਦਫ਼ਤਰ ਦੀ ਇੱਕ ਚੀਜ਼, ਅਗਰ ਕਿਸੇ ਨੇ ਬਾਹਰੋਂ ਕੋਈ ਚੀਜ਼ ਮੈਨੂੰ ਘੜੀ ਭੇਜਤੀ, ਕਿਸੇ ਨੇ ਕੋਈ ਤਾਨਪੁਰਾ ਭੇਜਤਾ, ਕਿਸੇ ਨੇ ਕੋਈ ਚੀਜ਼ ਭੇਜਤੀ, ਕਿਸੇ ਨੇ ਕੋਈ ਮੈਨੂੰ ਤੁਹਾਨੂੰ ਕੋਈ ਚੀਜ਼ ਭੇਜਤੀ ਹੈ, ਕਿ ਮੈਂ ਕੋਈ ਚੀਜ਼ ਲੈ ਲਈ, ਉਹਨੂੰ ਇਹ ਸੀ ਕਿ ਵੀ ਇਹ ਸਾਰਾ ਕੁਝ ਮੇਰੇ ਕੋਲ ਕਿਉਂ ਨਹੀਂ ਹੈਗਾ, ਔਰ ਵੇਚੀ ਫਿਰਦਾ ਵੀ ਸਾਡੇ ਵਿੱਚ ਹੀ ਸੀ। ਉਹਦਾ ਹੁਣ ਹਿਸਾਬ ਕਿਤਾਬ ਲੱਗ ਗਿਆ, ਹੁਣ ਉਹ ਲੱਗਾ ਇਸ ਕੰਮੇ ਕਿ ਵੀ ਮੈਂ ਪੂਰਾ ਇਦਾਂ ਦਾ ਨਾ ਇੱਕ ਕਿਹਨੂੰ ਕਿਤੇ Empire ਖੜਾ ਕਰ ਲਵਾਂ ਹੁਣ ਮੈਂ। ਔਰ ਉਹ ਹੁਣ ਉਹਦੀ ਹਰ ਉਸ ਚੀਜ਼ ਜਿਹੜੀ ਹਸਦ ਆ ਨਾ, ਉਹ ਪੀਕ ਤੇ ਇਸ ਟਾਈਮ ਉਹਦੇ ਕੋਲ ਰੱਬ ਨੇ ਜਾਨ ਛੜਾਤੀ, ਦੇਰ ਛੜਾਈ, ਸਹੀ ਛੜਾਈ। ਬਾਬਾ ਜੀ ਉਹ ਸੀ, ਉਹਦੀ ਮੈਂ ਦੇਗ ਲਾਜ਼ਮੀ ਦੇਣੀ। ਉਸਤਾਦ ਜੀ ਤੁਸੀਂ ਦੇਖਦੇ ਹੋ, ਇਹ ਨਾ ਹੋਵੇ ਉਹ ਵੀ ਉਧਰੋਂ ਦੇਖ ਦੇਣ ਲੱਗ ਜਾਵੇ ਕਿ ਮੇਰੀ ਜਾਨ ਛੁੱਟ ਗਈ ਉੱਥੋਂ। ਨਹੀਂ ਇਹ ਦੇਖਣਾ ਟਕਰਾ ਹੋ ਜਾਣਾ। ਦੇਖ ਤੇ 8-10 ਹਜ਼ਾਰ ਰੁਪਇਆ ਲੱਗਣਾ ਵਾ, ਉਹ ਚ ਇੰਨਾ ਜਿਗਰਾ ਨਹੀਂ ਹੈਗਾ। ਉਸਤਾਦ ਜੀ ਨਹੀਂ ਇਹ ਸਹੀ ਗੱਲ ਕਰ ਰਿਹਾ ਮੈਂ ਬਿਹਤਰ ਹੋ ਕਿ ਗਿਆ। ਉਹਦੇ ਅੰਦਰ ਅੱਛਾ ਕੁਝ ਲੋਕ ਹੁੰਦੇ ਨੇ ਜ਼ਾਹਰ ਕਰ ਦਿੰਦੇ ਨੇ, ਜਿਵੇਂ ਆਰਡੀਬੀ ਸੀ ਨਾ, ਆਰਡੀਬੀ ਨੂੰ ਮਤਲਬ ਉਹ ਹਾਲੇ ਸਾਨੂੰ YouTube ਤੋਂ ਇੰਨੇ ਪੈਸੇ ਨਹੀਂ ਸੀ ਹੁੰਦੇ, ਉਦੋਂ ਨਹੀਂ ਸੀ ਸੌਂਦਾ, ਆਹੋ ਉਹ ਉਦੋਂ ਹੀ ਉਹਦੀਆਂ ਨੀਂਦਾਂ ਉੱਡੀਆਂ ਸੀ। ਹਾਂ ਠੀਕ ਹੈ ਨਾ, ਪਲਾਨ ਕਰਤਾ ਉਹ ਚੈਨਲ ਖੁੱਲਾ ਹੁੰਦਾ ਸੀ ਨਾ ਉਹਦੇ ਕੋਲ, ਜਿਵੇਂ ਤੁਹਾਡੇ ਪੁੱਤਰ ਦੇ ਕੋਲ ਖੁੱਲਾ ਹੁੰਦਾ, ਠੀਕ ਹੈ ਨਾ। ਤੇ ਉਹ ਲੇਕਿਨ ਉਹ ਅੱਜ ਹੁਣੇ ਜਿਹਦਾ ਜ਼ਿਕਰ ਕਰ ਰਹੇ ਸੀ ਤੁਸੀਂ ਸਾਰਾ ਸੱਪ ਦਾ, ਹਾਂਜੀ ਹਾਂਜੀ ਤੇ ਉਹ ਉਦੋਂ ਵੇਖ ਕੇ ਉਹ ਪਾਗਲ ਹੋ ਗਿਆ, ਪਾਗਲ ਹੋ ਗਿਆ। ਤੇ ਉਹਦੇ ਕੋਲ ਬਹੁਤੀ ਬਰਦਾਸ਼ਤ ਨਹੀਂ ਹੋਇਆ, ਉਹਨੇ ਫੌਰਨ ਹੀ ਘੇਰਾ ਘੂਰਾ ਪਾ ਲਿਆ, ਕੋ ਫੜ ਲਓ, ਇੰਨੇ ਆਉਂਦੇ ਤੁਹਾਡੀ ਵਜ੍ਹਾ ਤੋਂ ਆਉਂਦੇ, ਆਹ ਦੇਖੋ ਇੰਨੇ ਆਉਂਦੇ, ਇੰਨੇ ਆਉਂਦੇ, ਤੁਹਾਨੂੰ ਕੱਖ ਵੀ ਨਹੀਂ ਦੇਂਦੇ ਆ ਫਲਾਣਾ, ਇਹ ਕਰਕੇ ਉਹਨੇ ਆਪਣਾ ਬੇੜਾ ਗਰਕ ਕਰ ਲਿਆ। ਠੀਕ ਆ, ਔਰ ਮਜ਼ੀਦ ਲਾਹਨਤਾਂ ਤੋਂ ਨਵਾਜ਼ਿਆ ਗਿਆ। ਇਸ ਤਰ੍ਹਾਂ ਹੀ ਔਰ ਪੈਂਦੀਆਂ ਰਹਿਣੀਆਂ ਵਾ। ਹਾਂ ਅੱਛਾ, ਹੁਣ ਉਹ ਦੂਜਾ ਕਰੈਕਟਰ ਜ਼ਰਾ ਸਬਰ ਵਾਲਾ ਸੀ, ਉਹਨੇ ਪੂਰੇ ਸਬਰ ਨਾਲ ਦੇਖਦਾ ਰਿਹਾ, ਹਾਂਜੀ ਯਾਨੀ ਉਹਦਾ ਤਰੀਕਾ ਘਰ ਚੇਂਜ ਸੀ। ਠੀਕ ਹੈ ਨਾ, ਉਹ ਅਕਲਮੰਦ ਹੱਸਦੀ ਆ ਸੀ। ਹੱਸਦੀ ਆ ਸੀ। ਹਾਂ, ਉਹ ਤੋਂ ਅੱਲਾ ਨੇ ਜਾਨ ਛੜਾਈ, ਉਹਦੀ ਦੇਖ ਦੇਣੀ। ਉਸਤਾਦ ਜੀ ਲੇਕਿਨ ਇੱਕ ਦੇਗ ਹੋਰ ਦਿਓ, ਕਿਹਦੀ? ਇੱਕ ਹੋਰ ਇਹੋ ਜਿਹਾ ਬੰਦਾ ਆ ਗਿਆ ਇੱਥੇ। ਨਹੀਂ 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 ਭੈਣ ਜੀ ਤੇ ਭੈੜਿਆ ਸਾਰਾ ਸਾਲ ਦੇਖ ਹੀ ਦਿੰਦੇ ਰਹਿਣਗੇ, ਹਿਸਾਬ ਹੀ ਆ ਗਿਆ, ਕੋਈ ਚਲਾ ਗਿਆ। ਯਾਰ ਇਸ ਹਿਸਾਬ ਨਾਲ ਤੇ ਆਪਣਾ ਪਕਵਾਨ ਸੈਂਟਰ ਪਾਉਣਾ ਪੈ ਜਾਣਾ। ਨਾ ਬਾਬਾ ਜੀ, ਇਹ ਬੰਦੇ ਹੁੰਦੇ ਨੇ ਜਿਹੜੇ ਹੁੰਦੇ ਨੇ ਤੁਹਾਡੇ ਨਾਲ ਕੰਮ ਕਰਨ ਵਾਲੇ, ਉਹਨਾਂ ਦੀਆਂ ਕੈਟਾਗਰੀਆਂ ਹੁੰਦੀਆਂ ਨੇ ਹਾਂਜੀ। ਕਿ ਉਹ ਕੁਛ ਨੁਕਸਾਨ ਕਰਦੇ, ਮਤਲਬ ਹੁਣ ਇਹ ਕੰਮ ਕਰਦਾ ਪੈਣਾ, ਕੋਈ ਇਹਦੇ ਹੱਥੋਂ ਕੈਮਰਾ ਡਿੱਗ ਪਿਆ, 36 ਇੱਥੇ ਸਾਡੀਆਂ ਚੀਜ਼ਾਂ ਦਾ ਨੁਕਸਾਨ ਹੋ ਜਾਂਦਾ। ਠੀਕ ਹੈ ਨਾ, ਉਹੀ ਗੱਲ। ਇੱਕ ਮਿੰਟ ਮਾਜ਼ਰਤ, ਨੁਕਸਾਨ ਹੋਇਆ, ਠਹਿਰ ਜਾ ਇੱਕ ਮਿੰਟ, ਉਧਰ ਹੀ ਆਉਣ ਲੱਗਾ ਯਾਰ, ਤੂੰ ਕੀ ਹੋ ਗਿਆ? ਮੇਰੇ ਕੋਲ ਇੱਕ ਉਹ ਯਾਰ ਮੈਂ ਠਹਿਰ ਤੇ ਜਾਣਾ, ਅੱਛਾ ਜੀ, ਠਹਿਰ ਤੇ ਜਾ। ਅੱਛਾ ਜੀ। ਉਹਨੇ ਕਿਹਾ ਵੀ ਮੈਂ ਨਹੀਂ, ਉਹਨੇ ਕਿਹਾ ਵੀ ਹਾਂ ਵੀ ਇੱਥੇ ਨੁਕਸਾਨ ਹੋ ਗਿਆ, ਕਦੀ ਆ ਹੋ ਗਿਆ, ਕੈਮਰੇ ਦਾ ਡਿੱਗ ਪਿਆ, ਕਦੀ ਬੈਟਰੀ ਖਰਾਬ ਹੋ ਗਈ, ਕਦੀ ਸਾਡਾ A7 IV ਚੱਲ ਕੇ
ਖਰਾਬ ਹੋ ਗਿਆ। ਹੁਣ ਭਾਵੇਂ ਖਰਾਬ ਹੋਇਆ ਲੇਕਿਨ ਉਹ ਜਿਸ ਕੈਮਰਾਮੈਨ ਦੇ ਕੋਲੋਂ ਸ਼ੂਟ ਕਰਦਿਆਂ ਖਰਾਬ ਹੋਇਆ, ਕੋਈ ਹੋਰ ਚੈਨਲ ਉਹਨਾਂ ਨੂੰ ਉੱਤੇ ਪਾਉਣਾ ਸੀ, ਉਹਨੇ ਕਹਿਣਾ ਤੇਰੇ ਕੋਲ ਖਰਾਬ ਹੋਇਆ ਤੂੰ ਉਹਦੇ ਪੈਸੇ ਦੇ। ਲੇਕਿਨ ਮੈਨੂੰ ਪਤਾ ਸੀ ਕਿ ਯਾਰ ਉਹ ਬਹੁਤ ਚੱਲ ਗਿਆ, ਔਰ ਉਹ ਜਿਹਦੇ ਕੋਲੋਂ ਖਰਾਬ ਹੋਇਆ ਜਾਂ ਜਿਹੜਾ ਉਸ ਟਾਈਮ ਕੈਮਰੇ ਤੇ ਬੈਠਾ ਸੀ ਉਹਨੂੰ 1% ਵੀ ਮੈਂ ਕੋਈ ਭਾਰ ਨਹੀਂ, ਮੈਂ ਕਿਹਾ ਨਹੀਂ ਯਾਰ ਇਹ ਹੋਣਾ ਸੀ, ਤੂੰ ਕਿਹੜਾ ਇਹਦੇ ਅੰਦਰ ਕੋਈ ਚੀਜ਼ ਕਰ ਦਿੱਤੀ। ਉਹ ਨੁਕਸਾਨ ਵਾਰੇ ਚ ਆ। ਇੱਕ ਬੰਦਾ ਜੀ ਖਾਂਦਾ ਬਹੁਤ ਆ, ਨੋ ਪ੍ਰੋਬਲਮ। ਇੱਕ ਬੰਦਾ ਲੇਟ ਸਵੇਰ ਆਉਂਦਾ, ਨੋ ਪ੍ਰੋਬਲਮ। ਵੀ ਕਿਸੇ ਕਿਸਮ ਦਾ ਕੋਈ ਨੁਕਸਾਨ ਲਾ ਲਓ ਹੋਰ ਆਹੋ ਵਾਰੇ ਚ ਆ। ਛੁੱਟੀਆਂ ਹਰ ਮਹਿਕਮੇ 'ਚ ਹਰ ਬੰਦੇ ਕੋਲ ਹੁੰਦਾ, ਕੰਮ ਕਰਦੇ ਇਨਸਾਨ ਨੇ, ਉਹਨਾਂ ਕੋਲ ਹੁੰਦਾ ਕੁਛ ਜਿਹੜੇ ਨਾ ਨੁਕਸਾਨ। ਉਸਤਾਦ ਜੀ ਤੁਹਾਡਾ ਪੂਰਾ ਬਿਜ਼ਨਸ ਵਾਲਾ ਸੈਟਅਪ ਜਿਹੜਾ ਉਸ ਬੰਦੇ ਦੇ, ਉਸ EMPLOYE ਦੇ ਸਿਰ ਤੇ ਚੱਲਦਾ ਹੋਵੇ ਨਾ, ਤੇ ਉਹਦੇ 'ਚ ਦੋ ਚੀਜ਼ਾਂ ਹੋਣ ਨਾ, ਕਿ ਇੱਕ ਹਸਦ ਕਰਦਾ ਹੋਵੇ, ਅੰਦਰੋਂ ਅੰਦਰੀ ਸੜਦਾ ਹੋਵੇ ਚੀਜ਼ਾਂ ਵੇਖ ਕੇ, ਮਾਲਕ ਦੇ ਕਮਰੇ ਦੀਆਂ ਚੀਜ਼ਾਂ ਵੇਖ ਕੇ, ਉਹਨੂੰ ਇੱਕ ਸਕਿੰਟ ਦੇ ਵਿੱਚ ਕੱਢ ਦਿਓ ਜਦੋਂ ਪਤਾ ਲੱਗੇ। ਤੇ ਜੇ ਇਹਨੂੰ ਰੱਬ ਕੱਢ ਦੇਵੇ ਤੇ ਫਿਰ ਦੇਗ ਬਣਦੀ ਕਿ ਨਹੀਂ? ਹਾਂਜੀ ਵਾਹ ਵਾਹ। ਕਿ ਰੱਬ ਨੂੰ ਪਤਾ ਕਿ ਵੀ ਤੈਨੂੰ ਨਹੀਂ ਪਤਾ, ਮੈਨੂੰ ਪਤਾ ਨਾ ਕਿ ਇਹ ਮੈਂ ਤੇਰੀ ਕਿੱਥੋਂ ਹਾਂ ਜਾਣਦਾ ਠੀਕ। ਇੱਕ ਉਹ ਬੰਦਾ ਜਿਹੜਾ ਹਸਦ ਤੁਹਾਡੇ ਤੋਂ ਕਰਦਾ ਹੋਵੇ, ਨਾਪ ਤੋਲ ਕਰਦਾ ਹੋਵੇ ਅੰਦਰ ਦਾ, ਉਸ ਆਫਿਸ ਦਾ ਹਿਸਾਬ ਲਾਉਂਦਾ ਹੋਵੇ, ਇਹਨੂੰ ਕਿੰਨੇ ਕੁ ਪੈਸੇ ਆਉਂਦੇ ਹੋਣੇ ਆ, ਇਹਨੂੰ ਇਦਾਂ ਆਉਂਦੇ ਹੋਣੇ ਆ, ਠੀਕ ਆ, ਮੈਂ ਇੰਜ ਕਰਦਾ ਵਾਂ, ਮੈਂ ਵੀ ਇੰਜ ਕਰਦਾ, ਮੈਂ ਵੀ ਉਹਨੂੰ ਔਖੇ ਹੋ ਲਓ ਸੌਖੇ ਹੋ ਲਓ, ਆਪਣਾ ਪੂਰਾ ਸੈਟਅਪ ਰਿਸਕ ਤੇ ਪਾਉਣਾ ਪਾ ਲਓ। ਇਹ ਜਿੰਨੀਆਂ ਸ਼ਾਵਾਂ ਨੇ ਇਹਨਾਂ ਦੇ ਦਫ਼ਤਰ। ਤੇ ਦੂਸਰਾ ਬੰਦਾ ਕਿਹੜਾ? ਦੂਸਰਾ ਉਹ ਬੰਦਾ ਜਿਹੜਾ ਹੈ ਇਧਰੋਂ ਦੂਸਰਾ ਜਿਹੜਾ ਦੂਜਾ ਕੋਲ ਤੇ ਦੂਸਰਾ ਉਹ ਇਧਰੋਂ ਦੂਸਰਾ ਜਿਹੜਾ ਉਹ ਦੂਸਰਾ ਬੰਦਾ ਉਹ ਉਸਤਾਦ ਜੀ ਜਿਹੜਾ ਤੁਹਾਡੇ ਇਥੋਂ ਗੱਲਾਂ ਬਾਤਾਂ ਕੋਈ ਰਾਜ਼, ਕੋਈ ਯਾਨੀ ਕਿ ਅੰਦਰ ਦੀ ਜਿਹੜੀ ਤੁਹਾਡੇ ਕੋਲ 100 ਮਸਲੇ ਮਸਾਇਲ, ਕਿਸੇ ਨਾ ਕਿਸੇ ਦੀ ਲੜਾਈ ਹੋ ਪਈ, ਕਿਸੇ ਨਾ ਕਿਸੇ ਦੀ ਬਹਿਸ ਹੋ ਪਈ, ਮੈਂ ਕਿਸੇ ਨੂੰ ਬੋਲ ਪਿਆ ਕੋਈ, ਉਹ ਹਰ ਬਾਹਰ ਜਾ ਕੇ ਦੱਸੋ ਅੱਜ ਉੱਥੇ ਨਾ ਮਿੱਠੇ ਨੇ ਇੱਦਾਂ ਕੀਤਾ, ਲੀਕੇਜ ਉੱਥੇ ਆਮ ਲੀਕੇਜ, ਉਹ ਉਸਤਾਦ ਜੀ ਉਹ ਨੁਕਸਾਨ ਦੇ ਬੰਦਾ ਹੈ। ਇਸ ਤੋਂ ਇਲਾਵਾ ਮੈਂ ਕਹਿੰਦਾ ਜੋ ਮਰਜ਼ੀ ਨੁਕਸਾਨ ਕਰੇ ਕੋਈ ਜਿੰਨਾ ਮਰਜ਼ੀ। ਜਾਂ ਤੀਸਰਾ ਫਿਰ ਆ ਜਾ ਕੇ ਹੁੰਦਾ ਕਿ ਜਿਹੜਾ ਕੰਮ ਵੱਲੋਂ, ਕਿਉਂਕਿ ਇਹ ਵੀ ਜ਼ਰੂਰੀ ਹੈ ਕਿ ਤੁਹਾਡਾ ਕੰਮ ਵੱਲੋਂ ਡਿਸਟਰਬ ਕਰ ਰਿਹਾ ਤੁਹਾਨੂੰ, 4 ਬੰਦਿਆਂ ਨੂੰ 5 ਬੰਦਿਆਂ ਨੂੰ, ਜਾਂ ਉਸ ਆਪਣੀ ਜਿਹਦੇ ਨਾਲ ਉਹਦਾ ਲਿੰਕ ਆ ਉਹ ਸਾਰੇ ਤੋਂ ਡਿਸਟਰਬ ਨੇ, ਉਹਦੇ 'ਚ ਇਹ ਮਾਰਜਨ ਆ ਕਿ ਤੁਸੀਂ ਉਹਨੂੰ ਸਮਝਾ ਲਓ ਮਹੀਨਾ 2 ਮਹੀਨੇ 3, ਨਹੀਂ ਤੇ ਉਹ ਫਿਰ ਉਹ ਜ਼ਾਹਰੀ ਗੱਲ ਆ ਤੁਹਾਡੇ ਵਾਰੇ ਨਹੀਂ ਹੈਗਾ ਇੱਕ ਬੰਦਾ, ਇੱਕ ਹਿਸਾਬ ਕਿਤਾਬ ਨਹੀਂ। ਤੁਸੀਂ ਉਸਤਾਦ ਜੀ ਬਾਸ ਦਾ ਕੀ ਕਹਿਣ ਲੱਗੇ ਸੀ 4 ਸਾਲ? ਬਾਸ ਦਾ ਤੁਸੀਂ ਕਹਿਣਾ ਕਿ ਬਾਸ ਨੂੰ 4 ਸਾਲ ਮੈਂ। ਉਹ ਕਹਿਣ ਲੱਗੇ ਸੀ ਕਿ ਲੇਟ ਸਵੇਰ ਦੀ ਖੈਰ ਹੁੰਦੀ ਆ ਨਹੀਂ, ਮੈਂ ਬਾਸ ਦੀ ਕਿਦੋਂ ਹੁਣ ਕਰਨੀ। ਅੱਛਾ ਉਸਤਾਦ ਜੀ ਮੈਂ ਹਾਂ ਬਾਸ ਤੋਂ ਮਰਾ ਦੇ ਕਿ ਹੁਣ ਬਾਸ ਵੇਲ ਉਹ ਨਾ ਇਦਾਂ ਦਾ ਕੋਈ ਗੱਲਬਾਤ ਸੀ ਨਾ, ਉਹਨੂੰ ਇਹ ਪਤਾ ਸੀ ਉਸਤਾਦ ਦੀ ਕੀ ਚੀਜ਼ ਆ ਰਹੀ ਆ। ਹਾਂਜੀ ਹਾਂਜੀ ਹੈ ਉਸਤਾਦ ਦਾ ਉਹ ਆਵਾਜ਼ਾਂ ਆਇਆ, ਉਸਤਾਦ ਕੋ ਆ ਵਾ, ਉਸਤਾਦ ਉਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ, ਉਹਦੇ ਹੋਰ ਰੋਲੇ ਸੀ। ਅੱਛਾ ਉਸਤਾਦ ਜੀ ਮੈਂ 2 ਗੱਲਾਂ ਪੁੱਛਣੀਆਂ ਚਾਹ ਰਿਹਾ ਮਾਦਰਤ ਨਾਲ, ਜਿਹੜੀਆਂ ਤੁਸੀਂ ਬੈਠਕ 'ਚ ਸ਼ਾਵਾਂ ਰੱਖੀਆਂ ਨੇ ਆਪਣੇ ਰੂਮ, ਬੈਠਕ ਕਿਹੜੀ ਆ ਗਈ? ਜਿਹੜੇ ਰੂਮ ਇਹਨਾਂ ਦਾ, ਹਾਂਜੀ ਹਾਂਜੀ ਅਗਰ ਇੱਕ ਬੰਦੇ ਕੋਲ ਉਹ ਚੀਜ਼ਾਂ ਆਲਰੇਡੀ ਪਹਿਲੇ ਦੀਆਂ ਪਈਆਂ ਹੋਣ ਤੇ ਤੁਹਾਨੂੰ ਬਾਅਦ ਚੋਂ ਪਤਾ ਲੱਗੇ, ਉਹਦੇ ਮੈਂ ਆਪਣੀ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਕਿ ਮਾਸ਼ਾਅੱਲਾ ਉਸਤਾਦ ਜੀ ਮੇਰੇ ਕੋਲ ਪਰਫਿਊਮ ਐਸੈਸ ਜ਼ਿਆਦਾ ਪਿਆ ਹੈ। ਬੜੇ ਹਰਾਮੀ ਹੋ ਬੇਟਾ। ਯਾਰ ਉਸਤਾਦ ਜੀ ਪਹਿਲੇ ਦਿਨ ਹੀ ਹੋ ਸਕਦੇ, ਪਹਿਲੇ ਹੀ ਤੁਹਾਡੀ ਮੋਟਰਸਾਈਕਲ। ਮੈਂ ਤੁਹਾਨੂੰ ਕਹਿ ਰਿਹਾ ਨਾ ਕਿ ਮੈਨੂੰ ਅੰਦਾਜ਼ਾ ਹੈਗਾ ਸੀ, ਹਾਂਜੀ ਲੇਕਿਨ ਪਤਾ ਮੈਨੂੰ ਹੁਣ ਕਨਫਰਮ ਹੋ ਗਿਆ, ਹੁਣ ਕਿਉਂਕਿ ਲੁਕਦਾ ਨਹੀਂ ਨਾ ਬੰਦਾ, ਹੁਣ ਕਨਫਰਮ ਹੋ ਗਿਆ ਕਿ ਯਾਰ ਉਹ ਹੈ ਸੀ ਰੌਲਾ ਅੰਦਰ ਹਸਦ। ਹਾਂਜੀ ਔਰ ਇਹ ਲੈ ਦਿੰਦਾ ਬੰਦੇ ਨੂੰ, ਵਕਤੀ ਤੌਰ ਤੇ ਲੱਗਦਾ ਹੋਏਗਾ, ਲੇਕਿਨ ਬੇਸਿਕਲੀ ਕਿਸ ਟਾਈਮ ਤੁਹਾਨੂੰ ਜਿਹੜੀ ਤਰੱਕੀ ਲੱਗ ਰਹੀ ਹੁੰਦੀ ਨਾ, ਉਹ ਤੁਹਾਨੂੰ ਪਸਤੀ ਵੱਲ ਲਿਜਾ ਰਹੀ ਹੁੰਦੀ ਹੈ, ਜ਼ਾਹਰੀ ਤੁਹਾਨੂੰ ਲੱਗ ਰਹੀ ਹੁੰਦੀ ਹੈ। ਤੇ ਉਹ ਇਹ ਨਹੀਂ, ਹਸਦ ਬਹੁਤ ਬੁਰੀ ਚੀਜ਼ ਹੈ, ਬਹੁਤ ਹੀ ਬੁਰੀ ਚੀਜ਼ ਹੈ ਉਸਤਾਦ ਜੀ, ਇਹ ਬਹੁਤ ਨੈਸ ਚੀਜ਼ ਆ ਹਸਦ। ਸਵੇਰੇ ਫਿਰ ਸ਼ਨੀਵਾਰ ਵਾਲਿਆਂ ਨੂੰ ਦਵਾ ਆਰਡਰ ਤੇ ਮਟਨ ਦੀ ਦੇਖਦਾ, ਨਹੀਂ ਮਟਨ ਤੇ ਨਹੀਂ ਮੈਂ ਕਿਹਾ, ਚਾਵਲਾਂ ਦਾ ਗਿਆ, ਉਹ ਮਟਨ ਵਿੱਚ ਚੌਲਾਂ ਦਾ ਕੁਝ ਪਾਉਣਾ ਨਹੀਂ ਚਿਕਨ ਚਿਕਨ ਚਾਵਲ, ਮਟਰ ਚਿਕਨ ਚਾਵਲ, ਸਾਜੀ ਤੈ ਵਾਲੀ ਬਿਰਿਆਨੀ, ਓਏ ਦਮ ਪੁਖਤ ਨਹੀਂ ਕੜਿੰਬਾ। ਨਹੀਂ ਉਸਤਾਦ ਜੀ ਸਿਰਫ ਚਨਿਆਂ ਵਾਲੇ ਚਾਵਲ ਨਹੀਂ ਚਿਕਨ ਵਿੱਚ ਚਨੇ ਚਿੱਟੇ ਤੇ ਚਾਵਲ, ਠੀਕ ਬੈਸਟ ਉਸਤਾਦ ਜੀ ਨਾਲ ਕਿਤੇ ਕੂੰਡਾ ਰਹਿ ਦਾ ਬਣ ਜਵੇ ਨਾ। ਹਾਂ ਉਹ ਤਾਂ ਠੀਕ ਆ। ਉਸਤਾਦ ਜੀ 7 ਤਹਿਵਾਂ ਵਾਲੀ ਜਿਹੜੀ ਹੈ ਨਾ ਚਲੋ ਬਿਰਿਆਨੀ ਜਿਹੜੀ ਵੰਡਣੀ ਕਿੱਥੇ ਆ? ਇੱਥੇ ਹੀ ਵੱਡੀ ਵੱਡਣੀ ਕਾ ਤੋਂ ਇੱਥੇ ਨਿਕਲ ਜਣੀ ਆ ਇੱਥੇ ਹੀ ਅਕਲੇਸ਼ਾ। ਗਈ। ਮੈਂ ਤੁਹਾਨੂੰ ਦੱਸਣਾ ਨਾ ਉਹਦਾ ਇੱਥੇ ਬਿਹਤਰੀਨ ਪੂਮਾ ਵੀ ਤਰੀਕਾ- ਆਊਗਾ, ਸ਼ਦਾਦ ਵੀ ਆਊਗਾ ਤੇ ਫੈਸਲ ਵੀ ਆਊਗਾ। ਤੁਸੀਂ ਦੇਖਦੇ ਹਲਕੀ ਹਵਾ ਤੇ ਕੱਢੋ। ਆਬਦਸਾਦ ਨਾ ਬਸ ਜ਼ਾਹਦ ਬਣੀ ਇੱਥੇ ਲੱਗਦੇ 2 ਭਰਾ ਫਰਨੀਚਰ ਵਾਲੇ ਵੀ ਆਉਣੇ ਸੁੱਕੇ ਸੁੱਕੇ ਚਾਪਰ ਲੈ ਕੇ ਦਮੂਈਆਂ ਜਿਹੀਆਂ ਵੀ ਆਉਣੀਆਂ ਦੇਖੇ ਤਾਂ। 2 ਭਰਾ ਫਰਨੀਚਰ ਵਾਲੇ ਆਹੋ ਲੱਗ ਪਤਾ ਜਾਊ ਇੱਥੇ ਕਿੱਥੇ ਆ ਜਾਣੇ। ਉਰਦੂ ਸਪੀਕਿੰਗ ਨਾਈ ਵੀ ਆ ਜਾਣਾ ਹੈ। ਡਿਸਪੋਜ਼ੇਬਲ ਡੱਬੇ ਮਿਲਦੇ ਨੇ ਉਸਤਾਦ ਜੀ, ਹਾਂਜੀ ਉਹ ਡੱਬੇ ਤੁਸੀਂ ਭਰ ਕੇ ਮੇਰੀ ਗੱਡੀ ਦੇ ਪਿੱਛੇ ਰਖਾ ਦੇਣਾ। ਉਹ ਬੰਦੇ ਤਾਂ ਜਾਨ ਛੁੱਟੀ ਬਹੁਤ ਨਹੀਂ ਹੋਇਆ ਉਹ ਏਦਾਂ ਰੇਸ ਨਹੀਂ ਕਰਦਾ। ਅੱਛਾ ਉਸਤਾਦ ਜੀ ਮੈਂ ਪੁੱਛਣਾ ਸੀ ਕਿ ਪਹਿਚਾਨ ਕੀ ਹੈ ਹੁੰਦੀ ਹੈ?
ਨਹੀਂ ਕੋਈ ਪਹਿਚਾਨ ਨਹੀਂ ਦੀ ਕੋਈ ਪਹਿਚਾਨ ਫਿਲਮ ਹੈ ਸੁਨੀਲ ਸ਼ੈਟੀ ਸਾਹਿਬ ਦੀ, ਐਸੇ ਐਸੇ ਗਾਣੇ ਉਹਦੇ ਦੇਖੋ ਸਹੀ। ਪਹਿਚਾਨ ਉਹ ਬੰਦਾ ਆਪ ਹੀ ਕਰਾ ਦਿੰਦਾ ਵਾ। ਉਹ ਨਹੀਂ ਯਾਰ, ਜਿਹੜਾ ਤਾਂ ਇੱਕ ਦੁਸ਼ਮਣ ਹੈ ਨਾ, ਸਾਨੂੰ ਪਤਾ ਕਿ ਯਾਰ ਅਸੀਂ ਇਹਦੇ ਤੋਂ ਬਚਣਾ ਹੈ। ਜਿਹੜਾ ਅੰਦਰ ਰਹਿ ਕੇ ਸਾਡੇ ਨਾਲ ਰਹਿ ਕੇ ਦੁਸ਼ਮਣ ਹੈ, ਉਹਦੇ ਕੋਲ ਕਿੱਦਾਂ ਬਚਣਾ? ਯਾਰ ਉਹ ਘੜੀਆਂ ਸਹੀ ਕਹਿੰਦਾ, ਸ਼ੀਸ਼ਾ ਨਹੀਂ ਮਿਲਦਾ ਜੱਕ ਚਲਾਈਦਾ, ਉਹਦੇ ਨਾਲ ਪਤਾ ਲੱਗ ਜਾਣਾ। ਮੈਨੂੰ ਵੇਖੋ ਐ ਯਾਰ ਚੱਲ ਕੇ ਯਾਰ ਲਾਈ ਜਾ। ਉਸਤਾਦ ਜੀ ਲੇਕਿਨ ਨਿਸ਼ਾਨੀਆਂ ਕੁਛ ਹੈ ਨੇ। ਹਾਂਜੀ, ਨੌ ਨਹੀਂ ਕੱਟਦਾ ਆ ਕੰਨ ਇੱਧਰ ਨੂੰ ਕਰੀ ਜ਼ਰਾ, ਐ ਨੂੰ ਕਰੀ। ਸਾਰਾ ਨਾਲ ਘੁੰਮ ਜਾਵਾ ਭਾਜੀ। ਨਹੀਂ ਮੈਨੂੰ ਪਤਾ ਕਰ ਤੂੰ ਮੈਨੂੰ ਬਗੈਰ ਤੋਂ ਕਮਨਾ ਸਾਬਤ ਕਰਨਾ ਵਾ, ਤਾਂ ਸਾਰੇ ਘੁੰਮ ਜਾਂਦਾ ਉਹ ਯਾਰ ਮੈਂ ਉਸਤਾਦ ਜੀ ਕੋ ਗੱਲ ਪੁੱਛਾਂ, ਉਸਤਾਦ ਜੀ ਬੰਦੇ ਦੀ ਪਛਾਣ ਕਿੱਦਾਂ ਕਰਨੀ? ਚਲੋ ਪਛਾਣ ਉਹਨੂੰ ਨੀਲੀ ਲਾਈਟ ਅੱਗੇ ਲੈ ਜੀ, ਇੰਜ ਕਰਕੇ ਉਹਦੀ ਤਾਰ ਹੀ ਨਜ਼ਰ ਆਉਂਦੀ। ਚੈੱਕ ਕਰਾ ਦਿਓ। ਉਹਦੀ ਤਾਰ ਹੀ ਨਜ਼ਰ ਆਉਂਦੀ। ਯਾਰ ਮਿੱਠੇ ਨਾ ਚਵਲਾ ਮਾਰ ਯਾਰ। ਅੱਛਾ ਤੁਸੀਂ ਨਹੀਂ ਮਾਰ ਰਹੇ? ਵਾਹ ਉਹ ਮੈਂ ਉਸਤਾਦ ਆਪਣੇ ਕੋ ਦਰਸ ਲੈਣ ਡਿਆ, ਮੈਂ ਉਹਨੂੰ ਪੁੱਛਣ ਡਿਆ ਕਿ ਬੰਦੇ ਦੀ ਪਛਾਣ ਕਿੱਦਾਂ ਕਰਨਾ। ਕੋਈ ਨਹੀਂ ਬੰਦੇ ਦੀ ਪਛਾਣ ਨਾ ਹੋਵੇ ਤੁਹਾਨੂੰ, ਤੇ ਤੁਹਾਨੂੰ ਤੁਹਾਡਾ ਉਸਤਾਦ ਕਹਿ ਰਿਹਾ ਹੋਵੇ ਕਿ ਨਹੀਂ ਸਹੀ ਛੱਡਦੇ, ਨਹੀਂ ਸਹੀ ਛੱਡਦੇ, ਤੇ ਇਸ ਤੋਂ ਅੱਗੇ ਵੀ ਤੂੰ ਪਛਾਣ ਨਾ ਕਰੇ ਤੇ ਫਾਇਦਾ ਕੀ? ਆਇਆ ਵੱਡੀ ਗੱਲ ਸਮਝ ਆ ਰਹੀ ਗੱਲ ਦੀ? ਸਮਝਣ ਦੀ ਗੱਲ ਹੈ ਨਾ ਉਸਤਾਦ ਹੋ ਜੀ। ਸਕਦਾ ਕਿਸ ਟਾਈਮ ਤੁਹਾਨੂੰ ਨਾ ਪਛਾਣ ਹੁੰਦੀ ਹੋਵੇ, ਤੁਹਾਡੇ ਕਿਸੇ ਵੱਡੇ ਨੂੰ ਹੋ ਗਈ ਹੋਵੇ, ਤੇ ਉਹ ਤੁਹਾਨੂੰ ਕਹਿ ਦੇਵੇ ਪੁੱਤਰ ਹੈ ਤਾਂ ਬਚ ਜਾ, ਭੱਜ ਜਾ, ਤੇ ਫਿਰ ਤੁਸੀਂ ਜਾਣ ਕੇ ਨਾ ਤੇ ਬਚੋ। ਤੁਸੀਂ ਨਾ ਬਚੋ। ਨਹੀਂ ਹਲੇ ਤੁਸੀਂ ਫਿਲਹਾਲ ਉਸਤਾਦ ਜੀ ਨੂੰ ਹਿਲਾਓ ਨਾ, ਕੋਈ ਦੇਖ ਪਾ ਬੈਠੇ ਆਪਣੇ ਆਪ ਨੂੰ ਪਰੇਸ਼ਾਨ ਨੇ। ਉਹ ਦਾਵਾ ਕਰ ਬੈਠੇ। ਤਾਵਾ ਨਹੀਂ ਉਹ ਕਰਕੇ ਦਿਖਾਣਗੇ, ਤੂੰ ਨਾ ਟੈਨਸ਼ਨ ਲੈ। ਦੇਖ ਪਾ ਸਵੇਰੇ ਗਈ ਬੈਠੀ। ਮੈਂ ਗੱਲ ਦੇਖ ਪਾ ਬੈਠੀ। ਚਲੋ ਉਸਤਾਦ ਜੀ, ਅੱਲਾਹ ਪਾਕ ਸਭ ਲਈ ਸਾਨੀ ਹੈ। ਲੇਕਿਨ ਮੈਂ ਉਹੀ ਗੱਲ ਕਰਨ ਡਿਆ ਕਿ ਤੁਸੀਂ ਸਹੀ ਹੋ ਨਾ, ਤੇ ਹਮੇਸ਼ਾ ਤੁਹਾਨੂੰ ਸਹੀ ਲੋਕ ਟੱਕਰਨਗੇ। ਸਹੀ ਗੱਲ। ਅੱਛਾ ਸਾਜੀ, ਇਹ ਵੀ ਰੌਲਾ ਵਾ, ਆਦਤ ਕੋਈ ਬਦਲੀ ਜਾਂਦੀ ਹੈ। ਆਹੋ ਜਿਹੜਾ ਹਸਦ ਆ ਨਾ, ਇਹ ਤੁਹਾਡੇ ਬਿਲਟਨ ਤੁਸੀਂ ਆਪ ਉਦਾਂ ਦੇ ਹੁੰਦੇ ਆ, ਯਾਨੀ ਇਹਨੂੰ ਤੁਸੀਂ ਇਹਨੇ ਇੰਨੇ ਕਿਤੇ ਸਰੂਰ ਮਜ਼ੇ ਦੇ ਵਿੱਚ ਹੁੰਦੇ, ਉਹਨੇ ਤੁਹਾਨੂੰ ਇਦਾਂ ਲਵੇਟਿਆ ਹੁੰਦਾ ਕਿ ਤੁਸੀਂ ਉਹ ਰਾਤ ਦਿਨ ਦੀ ਜ਼ੀਅਤ ਹੁੰਦੀ ਉਸ ਬੰਦੇ ਨੂੰ, ਹਾਂਜੀ, ਉਹ ਸਜ਼ਾ ਵਾ ਉਹਨੂੰ। ਉਹ ਗੌਰ ਨਹੀਂ ਕਰਦਾ। ਇਦਾਂ ਹੀ ਹਸਦ ਦੀ ਕੁਦਰਤ ਹੀ ਉਹਨੂੰ ਸਜ਼ਾ ਦੇ ਰਹੀ ਹੁੰਦੀ ਹੈ ਇਸ ਤਰ੍ਹਾਂ ਹੀ ਸਾਡੇ ਕਿ ਉਹ ਰਾਤ ਦਿਨ ਬੇਸਕੂਨੀ ਚ ਹੁੰਦਾ ਕਿ ਇਹਦਾ ਕਿੱਦਾਂ ਮੈਂ ਕਿੱਦਾਂ ਕਰਾਂ, ਤੇ ਉਹਨੂੰ ਇਹ ਪਛਾਣ ਨਹੀਂ ਹੁੰਦੀ ਕਿ ਮੇਰੇ ਨਾਲ ਹੋ ਕੀ ਰਿਹਾ। ਹਾਂਜੀ ਤੇ ਉਹਨੂੰ ਸਕੂਨ ਨਹੀਂ ਹੁੰਦਾ, ਉਹ ਪਾਗਲਾਂ ਵਾਂਗੂ ਕਦੀ ਇੱਧਰ ਕਰਦਾ ਫਿਰਦਾ ਸੌਦੇ, ਕਦੀ ਇੱਧਰ ਸੌਦੇ ਕਰਦਾ ਫਿਰਦਾ, ਕਦੀ ਉਹਦੇ ਜ਼ੇਨ ਚ ਹੁੰਦਾ ਮੈਂ ਉਹਨੂੰ ਰਲਾ ਲਵਾਂ, ਕਦੀ ਉਹਦੇ ਜ਼ੇਨ ਚ ਮੈਂ ਉਹਨੂੰ ਰਲਾ ਲਵਾਂ, ਕਦੀ ਜ਼ੇਨ ਚ ਹੁੰਦਾ ਮੈਂ ਲਾਹੌਰ ਚੱਲ ਜਾਵਾਂ, ਕਦੀ ਉਹ ਫੋਨ ਤੇ ਫੋਨ ਲੱਗਾ ਰਹਿੰਦਾ। ਉਹਨੂੰ ਇਹ ਨਹੀਂ ਪਤਾ ਕਿ ਮੇਰਾ ਸਕੂਨ ਹੀ ਨਹੀਂ ਰਿਹਾ ਮੈਨੂੰ। ਹਾਂ, ਤੇ ਜਿਹੜਾ ਉਸਤਾਦ ਜੀ ਇਸ ਤਰ੍ਹਾਂ ਕਰਕੇ 10 ਵਜੇ ਘਰ ਜਾਂਦਾ, 10:30 11 ਵਜੇ ਸੌਂ ਜਾਂਦਾ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਕਿਹਦੇ? ਕੋਈ ਵੀ ਉਸਤਾਦ ਜੀ ਦੇਖੋ ਤੁਸੀਂ ਉਹਦਾ ਜਵਾਬ ਮਿਲ ਗਿਆ ਭਾਜੀ। ਨਹੀਂ, ਉਹਦਾ ਕੋਈ ਜਵਾਬ ਹੀ ਨਹੀਂ ਹੈ। ਦੇਖੋ ਹਰਾਮ ਖਾਣ ਵਾਲੇ ਬੜੇ ਬੜੇ ਬੰਦੇ ਟੈਕਨੀਕਲ ਹਰਾਮ ਖਾਂਦੇ ਨੇ। ਉਸਤਾਦ ਜੀ ਤਰੀਕਾਕਾਰ ਐਸਾ ਵਾ ਕਿ ਉਹ ਮਤਲਬ ਦੇਖੋ ਫੈਸਲ ਸਾਹਿਬ, ਕਿ ਮੈਂ ਇੱਕ ਬੰਦੇ ਨੂੰ ਇੱਥੇ ਰੱਖਿਆ, ਮੈਂ ਤੁਹਾਨੂੰ ਪੈਸੇ ਦੇਣਾ ਕਿ ਭੈਣ ਤੁਸੀਂ 2 ਵਜੇ ਆਉਣਾ, ਹਾਂ 10 11 ਵਜੇ ਤੁਸੀਂ ਛੁੱਟੇ ਦੇ, ਮੈਂ ਤੁਹਾਨੂੰ ਪੈਸੇ ਦੇਤੇ, ਸਹੀ। ਤੁਹਾਡੀ ਦਿਹਾੜੀ ਮੁੱਕ ਗਈ ਇਹਨੇ, ਮਾਮੂ ਦੀ ਤੁਸੀਂ ਹੁਣ ਉਸ ਟਾਈਮ ਦੇ ਵਿੱਚ ਬਾਹਰ ਕਿਸੇ ਹੋਰ ਦਾ ਕੰਮ ਕਰੋ ਜਾ ਕੇ, ਓਏ ਹੋਏ ਆਰਾਮ ਉਹ ਹਰਾਮ ਨਹੀਂ? ਹਰਾਮ ਤੋਂ ਉੱਤੇ ਹੀ ਆ। ਬਿਲਕੁਲ ਗਲਤ ਤੇ ਤੁਹਾਨੂੰ ਕੋਈ ਬੰਦਾ ਪੁੱਛ ਲਵੇ ਤੇ ਤੁਸੀਂ ਕਹੋ ਮੇਰੀ ਤਬੀਅਤ ਨਹੀਂ ਸੀ ਸਹੀ। ਆਪਣਾ ਆਗਾ ਸਾਹਿਬ ਹੁਣ ਐਲਮ ਰੱਖਿਆ ਹੋਇਆ ਹੈ। ਨਹੀਂ ਮੈਂ ਤੁਸੀਂ ਕਿਉਂ? ਇੱਕ ਮਿੰਟ ਆ ਦੱਸਣ ਲੱਗਾ ਮੈਂ ਮੈਨੂੰ ਜਨਰਲ ਗੱਲ ਕਰ ਬੰਦੇ ਰਿਹਾ। ਨਾਲ ਕੀ ਹੋਣਾ ਚਾਹੀਦਾ? ਉਸਤਾਦ ਜੀ ਕੁਝ ਲੋਕ ਐਸੇ ਵੀ ਹੁੰਦੇ ਆ ਕਿ ਤੁਹਾਡੇ ਕੋਲ ਜਾਂ ਕਿਸੇ ਕੋਲ ਕੰਮ ਕਰ ਰਹੇ ਆ, ਉਹਨਾਂ ਨੂੰ ਇਧਰੋਂ ਵੀ ਗੇਮ ਪਾਈ ਜਾ ਰਹੇ, ਉਧਰੋਂ ਵੀ ਗੇਮ ਪਾਈ ਜਾ ਰਹੇ ਆ, ਬਿਮਾਰੀ ਦੱਸੀ ਜਾ ਰਹੇ ਦੋਨਾਂ ਸਾਈਡਾਂ ਤੇ ਕਿ ਮੈਂ ਉਧਰ ਨਹੀਂ ਆ ਰਿਹਾ, ਹਰਾਮ ਖਾ ਰਹੇ 3 4 5 ਚੈਨਲ ਲਾ ਲਓ। ਉਹ ਹਰਾਮ ਫਿਰ ਬਿਮਾਰੀ ਦੇ ਰਾਹ ਨਿਕਲਦਾ। ਅੱਜ ਦਾ ਵਾਕਿਆ ਇਹ ਆ। ਨਹੀਂ ਚੈਨਲ ਨਾ ਕਹਿ, ਅੱਛਾ ਤੂੰ ਕਿ 4 5 ਜਗ੍ਹਾ ਕੰਮ ਕਰ ਹਾਂਜੀ, ਰਹੇ, 4 5 ਜਗ੍ਹਾ ਕੰਮ ਕਰ ਰਹੇ ਮਸਲਾ ਉਹ ਪੈਸੇ ਕਿਸੇ ਹੋਰ ਕੁਝ ਟਾਈਮ ਤੇ ਲੈ ਰਹੇ, ਜੀ। ਫਿਰ ਏਦਾਂ ਹੀ ਉਸਤਾਦ ਦੀ ਤਨਖਾਹ ਦੇ ਵਿੱਚ ਇੱਕ ਤੇ ਹਰਾਮ ਫਿਰ ਕੇ ਵੀ ਕਹਿੰਦੇ ਨੇ ਕਿ ਪਤਾ ਨਹੀਂ ਕੀ ਗੱਲ ਆ, ਬੱਚਾ ਵੀ ਬਿਮਾਰ ਆ, ਬੁੱਢੀ ਵੀ ਰੁੱਸ ਕੇ ਚਲੇ, ਇਹ ਨਹੀਂ ਪਤਾ ਕਿ ਕਰ ਮੈਂ ਕੀ ਗੇਮ ਕਿੱਧਰੋਂ ਪੈ ਰਹੀ। ਅੰਦਰ ਕੀ ਜਾ ਰਿਹਾ ਵਾ? ਅੱਛਾ ਹਰਾਮ ਇਹ ਬਾਤ ਵੈਸੇ ਹੈ ਨਿਸ਼ਾਨੀਆਂ ਸਾਰੀਆਂ ਮੇਰੇ ਵਾਲੀਆਂ, ਤੁਸੀਂ ਕਹਿਣੇ ਕਿਉਂ ਡਏ? ਓਏ ਹੋਏ ਨਹੀਂ ਮਿੱਠੇ, ਉਹ ਤੇ ਜਰਨਲ ਜੀ ਗੱਲ ਕਰਨ ਦੇ ਆ। ਅੱਛਾ, ਫੇਰ ਠੀਕ ਆ। ਆਪਣੇ ਵਾਲੇ ਪੈਸੇ ਨਾ ਲੈ ਕੇ ਜਾਇਆ ਕਰੋ। ਨਹੀਂ ਮੈਂ ਤਾਂ ਨਹੀਂ ਕਹਿ ਅੱਛਾ ਰਿਹਾ। ਉਸਤਾਦ ਜੀ, ਆ ਬੱਚਿਆਂ ਨੂੰ ਹਰਾਮ ਮਾਰ ਐਸੀ ਬੁੱਢੀ ਚੀਜ਼ ਸਾਰਾ ਆ ਕਿ ਫੈਮਿਲੀ ਨੂੰ ਹੀ ਤੋੜ ਦਿੰਦੀ ਆ। ਕੀ ਕਹਿ ਰਹੇ ਤੁਸੀਂ ਬੱਚਾ ਮਾਰ ਕੇ? ਮੈਂ ਕਿਹਾ ਬੱਚਾ ਮਾਰ ਬੁੱਢੀ ਹੈ ਤਾਂ ਮੇਰਾ ਲੇਕਿਨ ਤੁਸੀਂ ਕਹਿਣੇ ਨਹੀਂ। ਉਹ ਯਾਰ ਉਹ ਜਰਨਲ ਜੀ ਗੱਲ ਕਰਨ ਦੇ ਆ ਯਾਰ। ਜਰਨਲ ਵੀ ਆਲਰੇਡੀ ਪੱਕੀ ਵੀ ਮੈਂ ਸਾਹਮਣੇ ਬੈਠਾ ਹਾਂ, ਪੀਰ ਹੋ ਗਈ। ਬੜੇ ਲੋਕ ਹੁੰਦੇ ਨੇ ਜਿਨ੍ਹਾਂ ਦੀਆਂ ਬੇਗਮਾਂ ਦਾ ਫੈਮਿਲੀ ਦਾ ਇਤਫਾਕ ਹੁੰਦਾ, ਲੇਕਿਨ ਜ਼ਿਆਦਾਤਰ ਅੱਜ ਕੱਲ ਸਭ ਕੁਝ ਮੁੱਕ ਹਰਾਮ ਫਸਲ ਦੀ ਵਜ੍ਹਾ ਤੋਂ। ਉਹ ਕਣਕ ਪਾਣੀ ਖਾਲਸ ਨਹੀਂ ਲੱਗਣ ਦੇ ਫਸਲਾਂ ਨੂੰ, ਫਸਲ ਮਾੜੀ ਆਉਣ ਡਈ ਆ। ਪਹਿਲੀਆਂ ਕਣਕਾਂ ਦੇ ਵਿੱਚ ਗਜ਼ਾਵਾਂ ਤਾਕਤਾਂ ਸੀਗੀਆਂ, ਹੁਣ ਉਹ ਹਿਸਾਬ ਜੇ ਸੀ ਕਿ ਉਹ ਮੁੱਕ ਗਈ। ਨਹੀਂ ਮਾਕਾਂ ਮੁੱਕ ਗਈਆਂ ਨਹੀਂ ਇੱਥੇ ਇਹ ਨਸਲ ਦੀ ਗੱਲ ਹੁੰਦੀ ਮਿੱਠਾ ਜੀ, ਨਸਲ। ਅੱਜ ਨਵੀਂ ਜਨਰੇਸ਼ਨ ਦੇ ਵਿੱਚ ਅਹਿਸਾਸ ਨਹੀਂ ਹੈ, ਸਬਰ ਨਹੀਂ ਹੈ, ਬਰਦਾਸ਼ਤ ਨਹੀਂ ਹੈ, ਕੂਵਤ ਮੁਦਾਫਿਅਤ ਨਹੀਂ ਹੈ। ਹਰ ਚੀਜ਼ ਅਸੀਂ ਦੇਸੀ ਖੁਰਾਕਾਂ ਛੱਡੀ ਬੈਠੇ ਆ। ਅਸੀਂ ਆਗੇ ਭਾਜੀ ਗੱਲ ਮੁੱਕ ਗਈ। ਚਲੋ ਫਿਰ ਮੈਂ 10 ਮਿੰਟ ਬਾਅਦ ਬਿਸਮਿਲ੍ਲਾ ਭਾਜੀ ਮਾਸ ਅੱਛਾ ਯਾਰ। ਨਾਰਿਸ਼ ਭਾਈ ਤੁਸੀਂ ਵੱਡੇ ਹੋ ਸਾਡੇ ਤੋਂ, ਅਸੀਂ ਤੁਹਾਡੇ ਕੋਲ ਸਿੱਖਣ ਰਹੇ ਆ। ਅੱਛਾ ਅੱਛਾ ਉਸਤਾਦ ਜੀ
ਯਾਰ ਤੁਸੀਂ ਦੇਖਣਾ ਹਰ ਪਾਸਿਓਂ ਲਹਿਦਾ ਗੱਲ ਆ ਰਹੀ ਹੈ ਇੱਕ ਸ਼ੋਅ 'ਚ। ਇਹ ਕਰਮ ਹੁੰਦਾ ਵਾ ਸਾਡਾ। ਐਦਾਂ ਹੀ ਹੈ ਨਾ। ਰਹਿਮਤ ਮੈਂ ਉਹੀ ਕਹਿਣਾ, ਬੇਤਰਤੀਬੀ। ਤੁਸੀਂ ਉਸਤਾਦ ਜੀ ਹੋ, ਤੁਹਾਡੇ ਕੋਲ ਮਸ਼ਵਰੇ ਲੈਣੇ। ਮੈਂ ਗੱਲ ਕਰ ਰਿਹਾ ਵਾਂ ਕਿ ਉਹ ਲੋਕਾਂ ਦਾ ਜ਼ਮੀਰ ਕਿਵੇਂ ਜਾਗੇਗਾ। ਲਾਓ ਕੋਈ ਹੱਲ ਹੈਗਾ ਜ਼ਮੀਰ ਜਾਗਣ ਦਾ? ਹਲਕਾ ਜਾ ਕੇ ਜ਼ਮੀਰ ਬਾਦਸ਼ਾਹ ਉੱਠੋ ਤਾਂ ਹਲੇ ਤੁਹਾਡਾ ਤੁਰੇਗਾ। ਤੁਹਾਨੂੰ ਪੂਰਾ ਪਤਾ ਹੀ ਨਹੀਂ ਕਿ ਜ਼ਮੀਰ ਕਿੱਥੇ ਤੱਕ ਮਰਿਆ ਉਸਤਾਦ ਜੀ। ਇੱਕ ਤੇ ਹੁੰਦਾ ਨਾ ਕਿ ਤੁਹਾਡੇ ਟਾਈਮ 'ਚ ਆਪ ਫੁੱਟ ਜਾਣਾ, ਹੋਰ ਕੁਝ ਨਾਲ ਇੱਕ ਬੰਦਾ ਹੋਰ ਵੀ ਨਾਲ ਲੈ ਜਾਣਾ, ਉਹਨੂੰ ਕਹਿਣਾ ਤੂੰ ਵੀ ਆਪਣਾ ਕੰਮ ਕਰ ਤੇ ਨਾਲ ਮੈਂ ਵੀ ਕਰਦਾ। ਤੂੰ ਕਰਨ ਤੇ ਲੈ ਲੈ ਇਹ ਦੋ ਜਾਣੇ ਸੱਪ ਬਣ ਕੇ ਇਦਾਂ ਹੀ ਇਦਾਂ ਵੀ ਹੁੰਦਾ। ਤੇ ਫਿਰ ਇਹ ਨਹੀਂ ਇਹਨਾਂ ਨੂੰ ਸਮਝ ਆਉਂਦੀ ਕਿ ਜੋ ਸਾਡੇ ਨਾਲ ਹੋ ਰਿਹਾ ਅਸੀਂ ਖੁਦਕੁਸ਼ੀਆਂ ਤੱਕ ਸੋਚਣ ਰਹੇ ਆ, ਇਹਦੇ ਪਿੱਛੇ ਵਜ੍ਹਾ ਕੀ ਹੈ। ਫਿਰ ਘਰਾਂ 'ਚ ਲੜਾਈਆਂ ਉਹ ਝਗੜੇ। ਭਰਾਵਾ ਜਰਨਲ ਜੀ ਗੱਲ ਕਰਨ ਦੇ ਆ ਮਿੱਠੇ। ਜਰਨਲ ਨਹੀਂ ਨਹੀਂ, ਖੁਦਕੁਸ਼ੀ ਵਾਲੀ ਗੱਲ ਮੈਂ ਪਿਛਲੇ ਹਫਤੇ ਕੀਤੀ ਹੈ। ਯਾਰ ਵੈਸੇ ਡਿਸਕਸ਼ਨ ਜਿਹੜੇ ਇਦਾਂ ਦੇ ਹੁੰਦੇ ਨਾ ਹਰਾਮ ਖਾਨ ਵਾਲੇ, ਹਾਂਜੀ ਉਹਨਾਂ ਨੂੰ ਤੂੰ ਨਵਾਂ ਏਸੀ ਦੇ ਦੇ, ਉਹਨਾਂ ਦੇ ਘਰ ਨਹੀਂ ਚੱਲਣਾ। ਉਹ ਕੂਲਿੰਗ ਹੀ ਨਹੀਂ ਕਰਨਾ ਉਹਨੇ। ਮੈਂ ਕਹਿੰਦਾ ਉਹ ਉਹਨਾਂ ਦੇ ਪੈਸੇ ਲੱਗੀ ਜਾਣਗੇ। ਇਦਾਂ ਹੀ ਜਰਨਲ ਜੀ ਗੱਲ ਆ। ਨਹੀਂ ਸਮਝ ਲੱਗਦੀ ਵੀ ਉਹ ਜਿਹੜਾ 30 35 40 ਹਜ਼ਾਰ ਆ ਉਹ 10 20 ਹਜ਼ਾਰ ਹੋਰ ਨਾਲ ਲੈ ਕੇ ਜਾ ਰਿਹਾ ਅਸਲ ਤਨਖਾਹ ਚੋਂ ਵੀ। ਇਹ ਬਾਤ ਐਦਾਂ ਹੀ ਏਦਾਂ ਹੀ। ਉਹ ਭਰਾਵਾ ਜਰਨਲ ਗੱਲ ਆ ਮਿੱਠੇ। ਉਹ ਨਹੀਂ ਮੈਂ ਹੀ ਆ, ਮੈਨੂੰ ਪਤਾ ਵਾ। ਮੈਨੂੰ ਪਤਾ ਵਾ। ਮੈਂ ਐਡਾ ਵੀ ਪਾਗਲ ਨਹੀਂ, ਮੈਂ ਸਾਹਮਣੇ ਆਏ ਸੀ, ਮੈਨੂੰ ਨਹੀਂ ਦਿੱਤਾ। ਨਹੀਂ ਏਸੀ ਤੇ ਮੈਂ ਉਹ ਤੇ ਪੁੱਤਰ ਹੈ, ਤੂੰ ਸਾਰਾ ਕੁਝ ਲੈ ਜਾ। ਤੇ ਪੁੱਤਰ ਦੇਖ ਵੀ ਪੁੱਤਰ ਹੀ ਦੇਣ ਡਏ ਆ। ਹੁਣ ਦੇਖ ਵੀ ਮੇਰੀ ਦੇਣ ਡਏ ਤੁਸੀਂ। ਨਹੀਂ ਹਾਂ। ਦੇਖ ਤੇ ਮੈਂ ਕਿਸੇ ਹੋਰ ਦੀ ਦੇ ਰਿਹਾ ਗੱਲਾਂ ਕੁਛ ਸ਼ੁਕਰਦਾ ਕਰਕੇ। ਤੇ ਮੇਰਾ ਵਿੱਚ ਮੁਰਗਾ ਪਾਉਣਾ। ਤੇਰੀ ਦੇਖ ਨਹੀਂ ਦੇਣੀ, ਤੇਰੀ ਹਾਂਡੀ ਦੇਣੀ ਹੈ। ਨਹੀਂ ਉਸਤਾਦ ਜੀ ਹਲੇ ਇਦਾਂ ਦੇ ਨਹੀਂ ਹੋਏ। ਜਦੋਂ ਉਸਤਾਦ ਜੀ ਹੋ ਗਏ ਨੇ ਇਦਾਂ ਦੇ, ਫਿਰ ਤੁਹਾਨੂੰ ਪਤਾ ਲੱਗਣਾ ਸੀ ਆਪ ਦੌੜ ਜਾਏਂਗੇ ਇੱਥੋਂ। ਉਸਤਾਦ ਜੀ ਹਾਂਡੀਆਂ ਹੁੰਡੀ ਵਾਲੇ ਰਹੇ, ਪ੍ਰੈਸ਼ਰ ਕੁੱਕਰ ਦੀ ਕਿਆ ਕਰਨ ਡਏ ਆ। ਅਦਾਰੇ ਦਾ ਮਾਲਕ ਕਵੇ ਤੁਹਾਨੂੰ ਜਿਹਦਾ ਤੁਸੀਂ ਰਿਜ਼ਕ ਨਮਕ ਖਾ ਰਹੇ ਹੋ, ਜਿਹਦਾ ਖਾਈਏ ਉਹਦਾ ਉਹਦੇ ਗਾਈਏ। ਗੁਣ ਗਾਈਏ। ਠੀਕ ਹੈ ਜੀ। ਉਹ ਤੁਹਾਨੂੰ ਕਵੇ ਕਿ 8 ਵਜੇ ਸਵੇਰ ਆਓ ਲਾਹੌਰ ਜਾਣਾ, ਤਾਂ ਤੁਸੀਂ ਸੁੱਤੇ ਹੋ, ਤਬੀਅਤ ਖਰਾਬ ਦਾ ਬਹਾਨਾ ਕੋਈ ਨਾ ਕੋਈ ਹੈ। ਵਾਹ। ਤੇ ਕੋਈ ਦੂਜਾ ਤੁਹਾਨੂੰ ਜਿਹੜਾ ਬਹੁਤ ਥੋੜੇ ਜਿਹੇ ਪੈਸੇ ਉਹਦੇ ਨਾਲ ਤੁਸੀਂ ਸਵੇਰ 6 ਵਜੇ ਉੱਠ ਕੇ ਜਾ ਕੇ 1500 ਦਾਨਿਸ਼ ਮੇਰੇ ਕੋ ਕਸਮ ਲੈ ਲਾ, ਮੈਂ ਆਪਣੇ ਪਿੰਡਾਂ 'ਚ ਬੱਚੇ ਦੀ ਜਾ ਕੇ- ਕਸਮ ਖਾ ਦਿੰਦਾ ਵਾ। ਤੇ ਡਾਕਟਰ ਆਇਆ ਸਾਹ ਤੇਰੀ ਮੈਂ ਗੱਲ ਕਰਾ ਦਿੰਦਾ, ਮੈਨੂੰ ਰਾਈਜ਼ਕ ਦੀ ਛੋਟੀ ਡ੍ਰਿਪ ਲੱਗੀ ਹੋਈ ਸੀ। ਮੇਰੇ ਅਲਸਰ ਮੈਂ ਡਿੱਗਿਆ ਕੋਲ। ਆਪਣਾ ਰਾਈਜ਼ਕ ਹਲਾਲ ਕਰੋ ਭਰਾਵਾ ਜਰਨਲ ਦੱਸਣਾ। ਜਨਰਲ ਗੱਲ ਹੀ ਸਿੱਧੀ ਗੱਲ ਆ, ਮੈਂ ਮੈਸੇਜ ਕੀਤਾ ਉਹੀ ਸੁਣਾਉਂਦੇ ਆ ਉਹ। ਆਪਣਾ ਰਾਈਜ਼ਕ ਹਲਾਲ ਕਰੋ। ਨਹੀਂ ਮਿੱਠਾ ਜੀ ਗੱਲ ਹੈ, ਮਿੱਠਾ ਜੀ ਜਿਹੜੀ ਗੱਲ ਹੈ। ਨਾਲੇ ਮੈਂ ਵਕਤ ਨੂੰ ਮਲਹੂਜ਼ੇ ਕੱਤ ਰੱਖਦਾ। ਮੈਂ ਕਦੀ ਵਕਤ ਨਾਲ ਦੋ ਨੰਬਰ ਨਹੀਂ ਕੀਤੀ। ਮੈਨੂੰ ਪਤਾ ਮਗਰ ਅੱਜ ਵਕਤ ਦੀ ਕਦਰ ਨਹੀਂ ਕੀਤੀ, ਕੱਲ ਵਕਤ ਨੇ ਮੇਰੀ ਕਦਰ ਨਹੀਂ ਕਰਨੀ। ਸਾਨੂੰ ਵਕਤ ਨੇ ਚੱਕ ਕੇ ਪਿੱਛੇ ਮਾਰਨਾ। ਅਸੀਂ ਪਿੱਛੇ ਜਾਣ ਵਾਲੇ ਬੰਦੇ ਨਹੀਂ। ਮੈਂ ਤੁਹਾਡਾ ਵਕਤ ਤੁਹਾਨੂੰ ਪਹਿਲੇ ਦਿੱਤਾ, ਤੁਹਾਨੂੰ 3-4 ਘੰਟੇ ਐਕਸਟਰਾ ਆ ਕੇ ਬਹਿਣਾ। ਉਦੋਂ ਸਾਨੂੰ ਕਿੱਥੇ ਸਾਡੇ ਝੰਡੇ ਝੂਲੇ ਕਿਤੇ ਨਹੀਂ, ਸਾਨੂੰ ਕਿਤੇ ਤੇਰੇ ਇਕੱਲੇ ਦੇ ਆਉਣ ਦਾ ਫਾਇਦਾ ਹੀ ਕੋਈ ਨਹੀਂ। ਤੁਸੀਂ ਘੰਟਿਆਂ ਦੇ ਹਿਸਾਬ ਨਾਲ ਇੱਥੇ ਕੰਮ ਨਹੀਂ ਕਰਦੇ। ਹਾਂਜੀ ਮਿੰਟਾਂ ਦੇ ਹਿਸਾਬ ਨਾਲ। ਤੁਸੀਂ ਇੱਥੇ ਸਾਰੀ ਦਿਹਾੜੀ ਕੰਮ ਹੋਵੇ ਨਾ ਹੋਵੇ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੀ ਮੈਂ ਇਦਾਂ ਤੇ ਮੈਂ ਇਦਾਂ। ਨਹੀਂ ਮੈਂ ਤੁਹਾਨੂੰ ਦੱਸਿਆ ਮੈਂ ਸੀਟੀਵੀ ਤੇ ਕੰਮ ਕਰਦਾ ਸੀ। ਚਲੋ ਤਨਖਾਹ ਮੇਰੀ ਕਿੰਨੀ 40,000। ਕਿੰਨੀ 40 ਦਾ ਸਾਨੂੰ ਕਿ ਜੇ ਨਹੀਂ ਮਾਰੀ ਤਾਂ ਆਦੇ ਕਿਹੜਾ ਨਾਲ ਸੀਗੇ। ਨਹੀਂ 40,000 ਹੀ ਸੀ ਉਦੋਂ। 40 ਸੀ ਜਦੋਂ ਤੇਰੀ ਤੂੰ 5-7 ਵੀ ਕਮਾਉਣਾ ਸੀ ਤੇ ਬਹੁਤ ਹੁੰਦਾ ਸੀ। ਸਾਜੀ ਸਟਾਕ ਮਾਰਕੀਟ 32,000 ਤੇ ਛੱਡ ਕੇ ਆਇਆ ਤੇ 1.5 ਲੱਖ ਰੁਪਏ ਸੇਲ ਸਮੋਸਿਆਂ ਦੀ ਸੀਗੀ। 32 ਬਣਾ ਹਲੇ ਕੇ 1000 ਹਲੇ ਮੈਂ ਤੁਹਾਨੂੰ ਡਾਂਸ ਅਕੈਡਮੀ ਦਾ ਦੱਸਾਂ, ਡਾਂਸ ਕਿੰਨੇ ਆਉਂਦੇ ਸੀਗੇ ਉਹ ਮੈਂ ਪਾਉਂਦਾ ਨਹੀਂ ਹੈਗਾ ਵਿੱਚ। ਬਰਕਤਾਂ ਕਿਉਂ ਨਹੀਂ ਰਹੀਆਂ? ਕਿੱਥੋਂ? ਡਾਂਸ ਅਕੈਡਮੀ ਪਾਈ ਸੀਗੀ। ਸਮੋਸੀਆਂ ਤੋਂ ਕਿੰਨੀ ਸੀ? ਉਹ ਤਾਂ ਗੱਲ ਦੇਖੀ ਤਾਂ ਵਿੱਚ ਸਮੋਸੀਆਂ 'ਚ ਕਿੰਨੀ 1.5 ਲੱਖ ਰੁਪਏ ਮਹੀਨਾ। ਕੀ ਗੱਲ ਹਿਰਨ ਵਾਲੀ ਸਮੋਸੀਆਂ ਬਣਾਉਣਾ ਸੀ? ਫਿਰ ਤੁਰਨ ਵਾਲੀਆਂ ਬੇਟੇ। ਨਹੀਂ ਡਾਂਸ ਅਕੈਡਮੀ ਦਾ ਪਤਾ ਤੁਹਾਨੂੰ ਜੀ? ਮੈਂ ਉਸਤਾਦ ਜੀ ਉੱਥੇ ਨਾ ਉਹਨੇ ਕਿਹਾ ਜੀ ਸਿਗਰਟ ਨਹੀਂ ਪੀਣਾ ਜੀ ਅੰਦਰ ਸਟੂਡੀਓ ਰੂਮ ਜਿੱਥੇ ਮੈਂ ਡਬਿੰਗ ਕਰਦਾ ਸੀ। ਤੇ ਹੁਣ ਉਹਨਾਂ ਜਦੋਂ ਮੇਰੇ ਕਮਰੇ ਚੋਂ ਨਿਕਲ ਕੇ ਬਾਹਰ ਜਾਈਦਾ ਸੀ ਨਾ, ਤੇ ਰਸਤੇ 'ਚ ਕਮਰਾ ਆਉਂਦਾ ਸੀ ਉਹਨਾਂ ਦਾ ਓਨਰ ਦਾ, ਸ਼ੀਸ਼ਾ ਲੱਗਾ ਸੀ। ਉਹ ਦੇਖਦਾ ਸੀ ਇਹ ਕੌਣ ਹੈ, ਇਹਨੂੰ ਗਿਆ ਕੌਣ ਹੈ, ਇਹਨੂੰ ਗਿਆ। ਉਹ ਦੇਖ ਰਿਹਾ ਵੀ ਕਰੈਕਟਰ ਹਰ 5 ਮਿੰਟ ਬਾਅਦ ਬਾਹਰ ਜਾ ਰਿਹਾ, 2 ਸਿਗਰਟ ਪੀ ਕੇ ਆ ਕੇ 10 ਮਿੰਟ ਕੰਮ ਕਰਕੇ ਫੇਰ ਜਾ ਕੇ 2 ਸਿਗਰਟ ਪੀ ਬਾਹਰ ਜਾ ਕੇ ਉਹ ਮੈਂ ਬਾਹਰ ਗਿਆ ਤਾਂ ਮੇਰੇ ਮਗਰ ਆ ਗਿਆ ਉੱਠ के, कहना सजाद साहब। मैं कहा जी सर, ये जो आप जिस टाइम में आप सिगरेट पीते हैं ना बाहर, ਆਏ 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 मैं इस टाइम के आपको पे करता हूँ, ਇਹ ਵਕਤ ਮੇਰਾ। मेरा वक्त। ਹਾਂ तो सर आप अपने टाइम में सिगरेट पिए, सिर्फ सिगरेट। ਅਗਰ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਸਾਹਮਣਾ ਜਿਹੜਾ ਚੈਨਲ ਆ ਉੱਥੇ ਡੱਬਿੰਗ ਕਰ ਰਿਹਾ ਤੇ ਮੈਂ ਇੱਥੋਂ ਨਿਕਲ ਕੇ ਉੱਥੇ ਵੀ ਡੱਬਿੰਗ ਕਰ ਰਿਹਾ ਤੇ ਵਾਪਸ ਆ ਕੇ ਮੈਂ ਕਹਿ ਰਿਹਾ ਸਾਹਿਤ ਤਬੀਅਤ ਨਹੀਂ ਸੀ ਸਹੀ, ਤੂੰ ਮੇਰਾ ਕੀ ਹਾਲ ਕਰਦਾ। ਬੋਤਲ ਵੱਟ ਤੇ ਪਈ ਸੀ ਰਾਜ। ਯਾਰ ਤੇ ਉਸ ਤੋਂ ਬਾਅਦ ਮੈਂ ਕਿਹਾ ਸਰ ਮੇਰੀ ਇਹ ਪ੍ਰੋਬਲਮ ਆ, ਮੈਨੂੰ ਜਾਂ ਤਾਂ ਇਜਾਜ਼ਤ ਦੇ ਦਿਓ ਕਿ ਮੈਂ ਉੱਥੇ ਬਹਿ ਕੇ ਸਿਗਰਟ ਪੀ ਲਵਾਂ, ਸਾਊਂਡ ਪ੍ਰੂਫ ਸੀ ਉੱਥੇ ਐਗਜ਼ਾਸਟ ਲਾ ਦਿਓ, ਕੋਈ ਸੈਟਅਪ ਐਸਾ ਕਰ ਦਿਓ, ਜਾਂ ਮੈਨੂੰ ਜਵਾਬ ਦੇ ਦਿਓ। ਤੁਸੀਂ ਹੱਕ ਹਲਾਲ ਖਾਧੀ, ਅੱਜ ਉਸਤਾਦ ਜੀ ਰੰਗ ਲੱਗੇ। ਉਹਨੇ ਕਿਹਾ ਜੀ ਤੈਨੂੰ ਇਜਾਜ਼ਤ ਉਹਨੇ ਪਾਈ, ਉਹਨੂੰ ਪਟਵਾ ਕੇ ਉਹਨਾਂ ਦੇ ਅੰਦਰ ਕੋਈ ਚੀਜ਼ ਲਵਾਈ, ਕੋਈ ਫਾਇਰ ਵਾਲੀ, ਜਿਹੜੀ ਫਾਇਰ ਨੂੰ ਰੋਕਣ ਵਾਲੀ, ਉਹ ਸਿਸਟਮ ਉਹਨੇ ਲਵਾਇਆ, ਐਗਜ਼ਾਸਟ ਉਹਨੇ ਲਵਾਇਆ, ਤੇ ਮੈਂ ਫਿਰ ਉੱਥੇ ਹੀ ਫੂਕ ਰਿਹਾ ਸਿਗਰਟ। ਤੇ ਫਿਰ ਉੱਥੇ ਮੈਂ ਡਬਿੰਗ ਕਿਹੜੇ ਕਲਿੱਪ, ਬਨਮਾਨਸ ਵਾਲਾ ਜਿਹੜਾ ਆਹੋ
ਤੈਨੂੰ ਪਤਾ ਉਹ ਬਨਮਾਨਸ ਵਾਲਾ ਕਲਿੱਪ ਜਿਹਦੇ ਚੋਂ ਲੈ ਕੇ ਜਾ ਰਹੇ ਬਨਮਾਨਸ ਨੂੰ ਆਹੋ ਪਿੰਜਰੇ 'ਚ ਪਿੰਜਰੇ 'ਚ ਲੈ ਕੇ ਜਾ ਰਹੇ ਆ ਤੇ ਸਟਾਰ ਦੇ ਮੁਕੇਸ਼ ਸਾਹਿਬ ਦਾ ਇੱਕ ਉਹ ਮੈਂ ਪੈਰੋਡੀ ਗਾਣਾ ਰਾਤ ਦੇ 2 ਵਜੇ ਦਾ ਟਾਈਮ ਸਾਰੀ ਦਿਹਾੜੀ ਮੈਂ ਵਿਹਲਾ ਬੈਠਾ ਰਿਹਾ ਮੈਂ ਕੋਈ ਨਹੀਂ ਅੱਛਾ ਹੌਲੀ ਹੌਲੀ ਨਾ ਉਹ ਮਾਲਕ ਸਮਝਣ ਲੱਗ ਪਿਆ ਕਿ ਯਾਰ ਇਹ ਕਰੈਕਟਰ ਨਾ ਮਜ਼ਦੂਰ ਟਾਈਪ ਨਹੀਂ ਹੋਰ ਤਬੀਅਤ ਹੈ ਤੇ 1:30 ਵਜੇ ਨਾ ਤੇ ਮੈਨੂੰ ਕਹਿੰਦਾ ਯਾਰ ਸਜਾਦ ਇੱਕ ਕਲਿੱਪ ਤੋਂ ਬਣਾਓ ਮਜ਼ੇਦਾਰ ਸਾ ਕਲਿੱਪ ਤੇ ਮੈਂ ਇੰਜ ਕਰਕੇ ਨਾ ਉਹਦੀ ਮੈਂ ਕਿਹਾ ਲਾ ਸਰ ਮੈਂ ਉਹਨੇ ਲੈ ਕੇ ਆਇਆ ਉਸੇ ਟਾਈਮ ਮੈਂ ਗਿਆ ਫਿਲਮ ਲੱਭੀ ਉਹ ਬੈਠਾ 2 ਵਜੇ ਦਾ ਟਾਈਮ ਉਹ ਬੰਦਾ ਬੈਠਾ 2 ਵਜੇ ਦਾ ਟਾਈਮ ਮੈਂ ਟਰੈਕ ਲੱਭਿਆ ਮੁਕੇਸ਼ ਸਾਹਿਬ ਦਾ ਪਹਿਲੇ ਮੈਂ ਪਿੰਜਰੇ ਵਾਲਾ ਕੀਤਾ ਸਟਾਰ ਤੋਂ ਲੈ ਕੇ ਜਾ ਰਹੇ ਨੇ ਫਿਰ ਮੈਂ ਮੁਕੇਸ਼ ਸਾਹਿਬ ਦਾ ਅੰਤਰਾ ਉੱਤੇ ਲਾਇਆ ਵਾਹ ਫਿਰ ਮੈਂ ਡੱਬਿੰਗ ਕੀਤੀ 1.5-2 ਘੰਟੇ 2.5 ਘੰਟੇ 'ਚ ਮੈਂ ਕਲਿੱਪ ਰੈਡੀ ਕਰਕੇ ਜਾ ਕੇ ਉਹਨੂੰ ਦਿਖਾਇਆ ਤੇ ਭਾਈ ਉਹ ਰਾਜ਼ੀ ਹੋ ਗਏ ਤੇ ਉਹ ਕਲਿੱਪ ਅੱਜ ਤੱਕ ਆਈਕਨ ਆ ਆਈ ਕਨ ਆਂਡੀ ਵਾਹ ਸਾਜੀ ਇੰਜ ਕੰਮ ਹੁੰਦੇ ਕ੍ਰੀਏਟਿਵ ਆਈ ਥਿੰਕ ਸਟਾਕ ਚੇਂਜ ਵਾਲਿਆਂ ਨੇ ਇਹਨੇ ਜਾ ਕੇ ਉਹਨਾਂ ਨੂੰ ਕਿਹਾ ਭਾਈ ਮੈਂ ਵੀ ਸਿਗਰਟ ਪੀਣਾ ਹੈ ਮੈਨੂੰ ਕੱਢ ਦਿਓ ਉਹਨਾਂ ਨੇ ਕੱਢਤਾ ਇਹ ਜਾ ਆਇਆ ਮੈਨੂੰ ਸਮਝ ਨਹੀਂ ਆਉਂਦੀ ਭਾਗ ਲਾ ਕਿਦਾਂ ਗਿਆ ਇਹਨਾਂ ਗੱਲਾਂ ਨੂੰ ਇਹ ਤਾਂ ਆਮ ਜੀ ਗੱਲ ਸੀਗੀ ਮੈਂ ਹੁਣ ਤੁਹਾਨੂੰ ਗੱਲ ਦੱਸਾਂ ਉਸਤਾਦ ਜੀ ਰਿਜ਼ਕ ਹਲਾਲ ਕਮਾਈ ਦਾ ਐਵੇਂ ਲਾਲੀਆਂ ਨਹੀਂ ਹੁੰਦੀਆਂ ਚੈੱਕ ਕਰਨੀ ਜਰਾ ਲਾਲੀਆਂ ਇਦਾਂ ਨਹੀਂ ਆਈਆਂ ਰੌਨਰ ਇੱਥੇ ਲਾਲੀ ਕੀਤੇ ਨਹੀਂ ਨਹੀਂ ਮਿੱਠਾ ਜੀ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਇਹਦਾ ਨਤੀਜਾ ਇਹ ਆ ਉਸਤਾਦ ਜੀ ਨਾਜ਼ਰੀਨ ਕਿ ਉਹ ਆਰਟਿਸਟ ਅਮੀਰ ਹੋਏਗਾ ਜਿਹੜਾ ਐਦਾਂ ਦੀ ਗੱਲ ਕਰੇਗਾ ਕਿ ਯਾਰ ਇਹ ਤਾਂ ਗੱਲ ਕੋਈ ਵੀ ਨਹੀਂ ਕਰਦਾ ਤੇ ਜਿਹੜੇ ਤੈਨੂੰ ਕਹੇਗਾ ਨਾ ਯਾਰ ਇਹ ਗੱਲ ਬਹੁਤ ਅੱਛੀ ਕਰਦਾ ਉਹ ਵਿਚਾਰਾ ਨਾਰਮਲ ਜਿਹਾ ਹੀ ਹੋਏਗਾ ਹਿਸਾਬ ਕਿਤਾਬ ਅਵਾਮੀ ਹਿਸਾਬ ਕਿਤਾਬ ਕਰਨਾ ਆਪਾਂ ਹੋਏ ਨਹੀਂ ਅਵਾਮੀ ਉਸਤਾਦ ਜੀ ਤੁਸੀਂ ਤਾਂ ਸਪੈਸ਼ਲੀ ਹੋਏ ਨਹੀਂ ਅਵਾਮੀ ਤੁਸੀਂ ਕੰਮ ਹੋ ਹੀ ਨਹੀਂ ਨਾ ਸਕਦੇ ਤੁਸੀਂ ਜਿਹਦੇ ਅੰਦਰ ਉਹ ਗੱਲਬਾਤ ਉਹਨੇ ਹੋਣਾ ਹੀ ਨਹੀਂ ਜ਼ੇਨ ਦੇ ਜਿਹੜਾ ਅਮੀਰ ਨਹੀਂ ਹੈਗਾ ਜ਼ੇਨ ਦੇ ਤੇ ਅਮੀਰ ਹੋਣਗਾ ਤੁਸੀਂ ਗੱਲ ਕੀ ਹੋਣੀ ਕਿਹੜੀ ਗੱਲ ਕਰਨ ਡਏ ਆ ਇੱਧਰ ਕਿਹੜੀ ਹੋਣ ਰਹੀ ਆ ਤੁਸੀਂ ਕਿਤੇ ਫੁਹਾਰੇ ਚਲੇ ਗਏ ਉਹ ਮੈਂ ਗੱਲ ਕਰ ਰਿਹਾ ਜ਼ੇਨ ਦੇ ਅਮੀਰ ਹੋ ਹਰਾਮ ਖਾਣਾ ਛੱਡੋ ਇਹ ਕਹਿਣਾ ਚਾਹੁੰਦੇ ਯਾਰ ਦਾਲ ਸਾਹਿਬ ਤੁਸੀਂ ਇਹ ਦੇਖੋ ਅਲਹਮਦੁਲਿਲਾ ਮੈਂ ਤੇ ਕਿੰਨਾ ਕਰਮ ਆ ਵੀ ਆਪਾਂ ਇੱਥੋਂ 10 ਵਜੇ ਨਿਕਲੀਦਾ 11 ਵਜੇ ਘਰ ਜਾ ਕੇ ਸੋਹਣੀ ਨਿੱਕਰ ਪਾ ਕੇ ਨਹਾ ਨੂੰ ਜੀ ਉਹ ਇਦਾਂ ਹੀ ਨਾ ਕਿਉਂਕਿ ਤੁਸੀਂ ਉਹ ਤੁਹਾਡਾ ਹੱਕ ਹੀ ਬਣਦਾ ਕਿ ਤੁਸੀਂ 10 ਵਜੇ ਨਿਕਲੋ ਤੇ ਉਸ ਤੋਂ ਬਾਅਦ 1 ਵਜੇ ਬਾਕੀਆਂ ਦੇ ਕੰਮ ਕਰਕੇ ਘਰ ਜਾਓ ਲੇਕਿਨ ਉਹ ਤੁਸੀਂ ਪਹਿਲੇ ਕਰ ਲੈਂਦੇ ਨਾ ਸ਼ਰੌਨਰ ਰਾਤ ਦੇ 3 ਵਜੇ ਤੱਕ ਉਹ ਜਿਹੜੇ ਕੀਤੇ ਆ ਹਾਂ ਉਸਤਾਦ ਜੀ ਮੈਂ ਕਰਦਾ ਵਾ ਮੈਂ ਅਲਹਮਦੁਲਿਲਾ ਇੱਕ ਦਾ ਟਾਈਮ ਉਧਰ ਦਾ ਟਾਈਮ ਇੱਧਰ ਕਦੀ ਨਹੀਂ ਕੀਤਾ ਟੋਪੀ ਘਮਾ ਰਿਹਾ ਤੂੰ ਟੋਪੀ ਨਹੀਂ ਘੁੰਮਣ ਹੀ ਨਹੀਂ ਦੇ ਰਹੇ ਉੱਥੇ ਟੋਪੀ ਫੜੀ ਹੈ ਵੀ ਇਹ ਨਹੀਂ ਗੱਲ ਨੂੰ ਸਮਝੀ ਨਾ ਹੁੰਦਾ ਮੈਂ ਕਦੀ ਅਜੇ ਤੱਕ ਗੈਰ ਮੁਤਫਕਾ ਗੱਲ ਨਹੀਂ ਕੀਤੀ ਗੱਲ ਉਹ ਕੀਤੀ ਜਿਹੜੀ ਐਂ ਕਰਕੇ ਸਭ ਦੇ ਸਾਂਝੀ ਹੋਵੇ ਮਿੱਠਾ ਮਿਲਦੇ ਮਿੱਠਾ ਮਿਲੀਆਂ ਹੋਈਆਂ ਵਾ ਕੀ ਬਾਤ ਅੱਲਾਹ ਹਦਾਇਤ ਦੇਵੇ ਉਸਤਾਦ ਜੀ ਮੈਨੂੰ ਨਹੀਂ ਗੇੜਾ ਕਰਾਉਣਾ ਹਾਂਜੀ ਅੱਲਾਹ ਹਦਾਇਤ ਦੇਵੇ ਮੈਂ ਕੀ ਹੋਇਆ ਮੈਨੂੰ ਕੀ ਹੋ ਗਿਆ ਮੈਂ ਕਿਹਾ ਮੈਨੂੰ ਨਹੀਂ ਗੇੜਾ ਕਰਾਉਣਾ ਆਇਆ ਯਾਰ ਗੇੜਾ ਕਿਵੇਂ ਕਰਾਈ ਹਾਂਜੀ ਇਹ ਗੇੜਾ ਤਾਂ ਨਹੀਂ ਨਾ ਹੁੰਦਾ ਕਿ ਮੈਂ 24 ਨੂੰ ਮੁਜ਼ਾਕਰਾ ਤੇ ਜਾਣਾ ਵਾ ਤੁਸੀਂ 26 ਨੂੰ ਵੀ ਘਰ ਹੋ ਇਹ ਗੇੜਾ ਨਹੀਂ ਹੁੰਦਾ ਜੀ ਤੁਸੀਂ ਆ ਗਏ ਜੁਮੇ ਵਾਲੇ ਦਿਨ ਮੈਨੂੰ ਇੱਕ ਵਾਰੀ ਪਤਾ ਲੱਗਾ ਕਿ ਇਹ ਜ਼ੇਨ ਦੇ ਵਿੱਚ ਗੱਲ ਚੱਲਣ ਡਈ ਹੈ ਹੁਣ ਜਦੋਂ ਮੈਸੇਜ ਆਉਂਦਾ ਮੈਂ ਮੈਸੇਜ ਦਿਖਾਉਂਦਾ ਕਿ ਇਹ ਵੇਖ ਲਓ ਜੀ ਰਿਕਾਰਡਿੰਗ ਇੰਨੇ ਵਜੇ ਤੋਂ ਲੈ ਕੇ ਨਹੀਂ ਮੇਰੇ ਤੇ ਨਹੀਂ ਚੱਲਣ ਦਈ ਮੈਂ ਤੈਨੂੰ ਕਿਹਨੇ ਕਿਹਾ ਮੈਂ ਆਪਣੀ ਗੱਲ ਕਰਨ ਡਿਆ ਅੱਛਾ ਤੇਰੇ ਆਪਣੇ ਚੱਲਣ ਦਈ ਮੇਰੇ ਨਹੀਂ ਚੱਲਣ ਡਈ ਚੋਰ ਕੀ ਦਾੜੀ ਮੇ ਤਿੰਗ ਸਾਰਿਆਂ ਦੇ ਦਿਮਾਗ 'ਚ ਗੱਲ ਚੱਲਣ ਡਈ ਸੀ ਕਿ ਇਹ ਉਹ ਕਿ ਅੱਛਾ ਹੁਣ ਵੀ ਮੈਂ ਕਿਹਾ ਮੈਂ 24 ਨੂੰ ਜਾਣਾ ਤੇ ਮੈਂ 28 ਨੂੰ ਆਣਾ ਚਲੋ ਅੱਲਾ ਮੈਂ 28 ਨੂੰ ਆਇਆ ਮੈਂ ਫੈਸਲਾਬਾਦ ਮੈਂ ਗੱਲ ਕਰ ਰਿਹਾ ਸੀ ਵੀ ਸਕੂਨੇ ਕਲਬ ਕਿਦਾਂ ਮੁਯਸਰ ਹੁੰਦਾ ਬੰਦੇ ਨੂੰ ਤੁਸੀਂ ਆਰਾਮ ਛੱਡੋ ਹਾਂਜੀ ਆਰਾਮ ਛੱਡੋ ਥੋੜਾ ਛੱਡ ਦੋ ਇੱਕ ਮਿੰਟ ਆ ਜਾਣਾ ਥੋੜਾ ਢਾਲੀ ਛੱਡ ਦੇਣਾ ਤਾਂ ਮਸਾਲਾ ਪਾ ਲਿਓ ਸਕੂਨੇ ਕਲਬ ਜਿਹੜਾ ਵਾ ਤੁਸੀਂ ਇਹ ਦੇਖੋ ਕੱਟ ਲਾ ਲਈ 1 ਮਿੰਟ ਚਲੋ ਜੀ ਛੱਡੋ ਨਹੀਂ ਤੂੰ ਆ ਮਾੜੇ ਮਾੜੇ ਲੋਕਾਂ ਵਿੱਚ ਕਾਹਦੋਂ ਦਿੰਦਾ ਮੇਰੀ ਗੱਲ ਆਪਾਂ ਅਗਲੀ ਪਾਣੀ ਪਈ ਓਏ ਚੋਰੀ ਬਸ਼ੀਰ ਦਾ ਮੁੰਡਾ ਵਾ ਕੀ ਹੋ ਗਿਆ ਅੱਛਾ ਤੂੰ ਸਮਝਾਓ ਤਾਂ ਸਹੀ ਮੇਰੀ ਗੱਲ ਸੁਣ ਪੁੱਤ ਉਹ ਗੱਲ ਬੋਲਣ ਆਇਆ ਕਰੋ ਉਹ ਕੱਲਾ ਹੀ ਬੋਲਣ ਬਾਅਦ ਚ ਬੋਲਣੀ ਜਦੋਂ ਕਿਸੇ ਗੱਲ ਦਾ ਪਤਾ ਲੱਗੂਗਾ ਨਾ ਵੀ ਲਿੰਕ ਕਿੱਦਾਂ ਤੋੜਨਾ ਕਿੱਥੋਂ ਜਾਣਾ ਉਹਨੇ ਹੁਣ ਗੱਲ ਮੁਕਾਈ ਹੈ ਕਿ ਮਿੱਠਾ ਹਰਾਮ ਖਾਣੇ ਆਹੋ ਹਰਾਮ ਖਾਣ ਡਿਆ ਤੇ ਹਾਂ ਹੋਰ ਉਹ ਤੂੰ ਸਾਲੇ ਉਹਦੀ ਇੱਕੋ ਆ ਆ ਦੇ ਲੋ ਸਾਡੀ ਤੂੰ ਹਰ ਤੁਹਾਨੂੰ ਤੀਸਰੀ ਗਾਲ ਤੋਂ ਰੋਕ ਲੋ ਉਹ ਗੱਲ ਗਾਲ ਦੇ ਨਾਲ ਉਹ ਕਰਦਾ ਪੁੱਤੇ ਰਿਸ਼ਤਾ ਹੈ ਗਾਲ ਕਿਹੜਾ ਰਿਸ਼ਤਾ ਹੈ ਕਿਹੜਾ ਸਾਲਿਆ ਇਹ ਸਾਲਾ ਤੂੰ ਮੈਨੂੰ ਕਹਿ ਲੈ ਪੁੱਤ ਕਿਹੜਾ ਰੌਲਾ ਕਿਆ ਨਹੀਂ ਇਦਾਂ ਹੁੰਦਾ ਹੀ ਨਹੀਂ ਮੈਂ ਇੱਜ਼ਤ ਮੈਂ ਕਰਦਾ ਸਾਡੀ ਤੁਹਾਡੇ ਮੂੰਹ ਨੂੰ ਰਿਸਪੈਕਟ ਕਰਦਾ ਯਾਰ ਪੁੱਤ ਉਹਨੇ ਕਹਿ ਤਾ ਤੂੰ ਪਤਾ ਕੀ ਗੱਲ ਮੈਂ ਜੇ ਤੈਨੂੰ ਕਹਿਣਾ ਤੂੰ ਕਹਿ ਲੈ ਤੂੰ ਕਹਿ ਲੈ ਤੇਰੇ ਤੋਂ ਪੂਰਾ ਮਹੱਲਾ ਕਹਿੰਦਾ ਤੂੰ ਗਿਜਿਆ ਥੈਂਕ ਯੂ ਤੂੰ ਗਿਜਿਆ ਤੇ ਨਾ ਪਿਆ ਹੋਇਆ ਵਾ ਸਾਲਾ ਇਹ ਨਵੀਂ ਗੱਲ ਘਰ ਅੰਮੀ ਵੀ ਕਹਿੰਦੀ ਉਹ ਸਾਲਿਆ ਉੱਠ ਗਿਆ ਹੁਣ ਆਹ ਜੱਬੂ ਵੀ ਕਹਿੰਦਾ ਮੇਰਾ ਸਾਲਾ ਕਿੱਥੇ ਗਿਆ ਸਵੇਰ ਦਾ ਨਜ਼ਰ ਹੀ ਨਹੀਂ ਆਉਂਦਾ ਸਾਰੇ ਇਹ ਕਹਿ ਸਾਰੇ ਹੀ ਕਹਿੰਦੇ ਬੱਚੇ ਵੀ ਕਹਿ ਰਹੇ ਇਹਦੇ ਆਪਣੇ ਉਹ ਮੇਰੇ ਸ਼ਰਾਰਤੀ ਸਾਲੇ ਮਾਪੇ ਉਹ ਭਾਈ ਸ਼ਰਾਰਤੀ ਅੱਛਾ ਜਿਹੜੇ ਕੁਆਰੇ ਉਹ ਵੀ ਕਹਿ ਰਹੇ ਮੇਰਾ ਸਾਲਾ ਉਹ ਵੀ ਕਹਿ ਰਹੇ ਮੇਰਾ ਸਾਲਾ ਇਹ ਮੈਂ ਚਿੱਲੋ ਉਰਫਾ ਸ਼ਰਾਰਤੀ ਨਾਲ ਲਿਖਿਆ ਮਿੱਠਾ ਸਾਲਾ ਉਰਫਾ ਮੇਰੇ ਪੁੱਤੇ ਤੇ ਗੁੱਸੇ ਵਾਲੀ ਗੱਲ ਹੀ ਨਹੀਂ ਹੁੰਦੀ ਅਗਰ ਲੜਾਈ ਗਾਲ ਹੁੰਦੀ ਮੈਂ ਤੇਰਾ ਸਿਰ ਨਾ ਖੋਲ ਦਿੰਦਾ ਅੱਜ ਤੁਹਾਨੂੰ ਰਾਤ ਜੱਟ ਨਹੀਂ ਆ ਗਏ ਮਿੱਠਾ ਸਾਲਾ ਪੂਰੀ ਆ ਮਿੱਠਾ ਸਾਲਾ ਪੂਰੀ ਹੁਣ ਮੈਂ ਪਰਸੋਂ ਨੂੰ ਬਹਿਨੋਈ ਬਣਨਾ ਵਾ ਹੁਣੇ ਕਹਿਣਾ ਸ਼ੁਰੂ ਕਰਤੇ
ਸੀਟ ਨਾ ਵਾਲੀ ਜਾਵੇ। ਨਹੀਂ ਆ ਤੇ ਹੁਣ ਤੂੰ ਕਵਰ ਆਹ ਕਰ ਵੇਖ ਲਿਆ। ਅਗਲੇ ਨੇ ਸਾਫਾ ਰੱਖਿਆ ਵਾ। ਇਹ ਸਾਫਾ ਇਹ ਪੜਨ ਨੂੰ ਝੂਠਾ ਆ ਮਾਨਸਾ ਬਣਿਆ ਵਾ। ਸਾਫਾ ਰੱਖ ਕੇ ਨੂੰ ਸਾਰੇ ਜਿੱਤਾਂ ਮਿਲ ਜਾਣੀਆਂ। ਮੈਂ ਤੇਰੇ ਦੰਦੀ ਫੜ ਕੇ ਤੇ ਮੈਂ ਜ਼ਹਿਰ ਚੜਾ ਕੰਮ ਦੇਣੀ। ਕਰ ਕਾਮੇਡੀ ਕਰ ਮੈਂ ਬਿਟਾ ਕਹਿੰਦਾ ਮੈਂ ਤੇਰੇ ਤੰਦੀ ਵੱਢ ਕੇ ਤੇਰੇ ਜ਼ਹਿਰ ਚੜਾ ਦੇਣੀ ਲੈ ਐਡਾ ਆ ਤੂੰ ਦੇਖੋ ਬਗਿਆੜੀ ਹਲ ਹੁਣ ਜ਼ਹਿਰ ਬੈਠਾ ਚੜਾ ਦੇਣੀ। ਉਹ ਤੂੰ ਕਲੋਜ਼ ਹੋ ਕੇ ਤੇ ਬੈਠ ਤੈਨੂੰ ਆਕੜ ਕਾਦੀ ਜ਼ਰੂਰਤ ਕਵਰ ਕਰਦਾ ਕਿਹੜੀ ਆਕੜ ਕੀ ਟਾਈ ਲਾ ਕੇ ਆ ਗਈ ਵੱਡੀ ਹੈਡ ਲਈ ਆ ਸਿਰ ਤੇ ਗਲਾਸ ਗੱਲ ਸੁਣੀ ਦੀ ਹੁੰਦੀ ਲਾ ਕੇ ਬੈਠਾ ਗੱਲ ਸੁਣੀ ਦੀ ਆ ਸਾਨੂੰ ਵੀ ਸੁਣ ਦਈਦੀ ਹੈ। ਹਾਂ, ਕੀ ਕਹਿਣਾ ਸੁਣਾਈ ਤੁਸੀਂ ਹਾਂ ਦੱਸੀ ਜਰਾ। ਹਾਂ ਵੀ ਕਿਤੇ ਰਾਹ ਦੀ ਕਾਪੀ ਕਰਨ ਲੱਗਾ ਤਾਂ ਬੈਠਾ ਦੇਖ ਤੇਰਾ ਜਨਾਜ਼ਾ ਮੈਂ ਫੇਸ ਨਹੀਂ ਕਾਮੇਡੀ ਵਾਲਾ ਦੇਖੀ ਚੈੱਕ ਕਰੀ ਆ ਮੈਨੂੰ ਜਿਵੇਂ ਇਹਨੇ ਹੁਣੇ ਕਹਿ ਦੇਣਾ ਮੇਰੇ ਲੋਕ ਹਸਪਤਾਲ ਤਮੀਜ਼ ਕਰਾ ਦਿਓ ਅੱਲਾਹ ਕਰੋੜ ਰੁਪਈਆ। ਨਹੀਂ ਮਿੱਠਾ ਜੀ ਉਹਦਾ ਟੌਨ ਬੜਾ ਅੱਛਾ ਟੌਨ ਬੋਲਣ ਦੇ ਵਿੱਚ ਉਹਦਾ ਕਾਮੇਡੀ ਨਹੀਂ ਆਹੋ ਜੀ ਸਾਰੇ ਟੌਨ ਹੀ ਚੰਗੇ ਆ। ਕਪਲ ਸ਼ਰਮਾ ਰਾਤ ਦੇ ਫੋਨ ਕਰ ਥੱਕ ਗਿਆ ਹਨਾ ਵੀ ਮੇਰਾ ਓਏ ਫੋਨ ਕਿੰਨੀ ਨਹੀਂ ਕੁ ਦੇਰ ਇਹਨਾਂ ਗੱਲਾਂ ਦਾ ਖਾਏਗਾ ਉਹ ਕਿੰਨੀ ਕੁ ਦੇਰ ਖਾ ਲਿਆ ਕੀ ਗੱਲ 20 ਸਾਲ ਹੋ ਗਏ ਮੈਨੂੰ ਯਾਰ ਮਿੱਠੇ ਇੱਕ ਪਰਸੋਂ ਤਾਂ ਮੈਂ ਆਇਆ ਵਾਂ ਕਿੰਨੀ ਕੁ ਸ਼ੁਕਰ ਦੇਰ ਕਰ ਤੂੰ ਇੱਥੇ ਆ ਕੇ ਬੈਠਾ ਮੈਂ ਤੈਨੂੰ ਮਾਲ ਕਰਕੇ ਬਿਠਾ ਲਿਆ ਨਹੀਂ ਤੇ ਜਿਹਨੇ ਤੂੰ ਔਰਤਾਂ ਕੋ ਠੁੱਡੇ ਖਾਦੇ ਥੀਏਟਰ 'ਚ ਤੇਰੇ ਤੇ ਹਲੇ ਵੀ ਨਿਸ਼ਾਨ ਬਣੇ ਸ਼ੀਸ਼ਾ ਪੜਦਾ ਪੈਰ ਤੇਰੇ ਲੱਕ ਤੋਂ ਪਛਾਣ ਸਕਦੇ ਨੀਰਾ ਚੌਧਰੀ ਦਾ ਪੈਰ ਤੇਰੇ ਲੱਕ ਤੋਂ ਪਛਾਣ ਸਕਦੇ ਕਿਤੇ ਠੱਪਾ ਲਾ ਤੇਰੇ ਘਰ ਜੁੱਤੀਆਂ ਪਈਆਂ ਨੀਰਾ ਚੌਧਰੀ ਜੁੱਤੀ ਇੱਕ ਇੱਕ ਪੈਰ ਪਿਆ ਪਤਾ ਨਾ ਬਗਮੀਆਂ ਵੱਜੀਆਂ ਵਾ ਦੱਸ ਯਾਰ ਠੀਕ ਉਹੀ ਗੱਲਾਂ ਕਰਨ ਲੱਗ ਗਿਆ ਨਾ ਜਿਹੜੀ ਯਾਰ ਕਿਸੇ ਦੇ ਮਹਿੰਦੀ ਤੇ ਵਿਆਹ ਤੇ ਸਾਊਂਡ ਲੱਗਾ ਹੋਵੇ ਇਦਾਂ ਦਾ ਬੰਦਾ ਪਿੱਛੇ ਖਲੋ ਕੇ ਜਾਊਗਾ ਓਏ ਆ ਹਾਰੇ ਬਟ ਤੋਂ ਇੱਕੋ ਤਾਂ ਨਹੀਂ ਪਤਾ ਨਾ ਮੇਰਾ ਸਾਊਂਡ ਦਾ ਕੰਮ ਠੀਕ ਹੈ ਹੁਣ ਕਹਿ ਗੱਲ ਕਰਨ ਵਾਲੀ ਸਮੋਸੀਆਂ ਉਹ ਨਹੀਂ ਸਮੋਸੇ ਰਹਿ ਗਈ ਹੈ ਜਿੱਦਾਂ ਤੇਰੇ ਕੋਲ ਤੇ ਹੁਣ ਸੌਣ ਤੋਂ ਇਲਾਵਾ ਹੋਰ ਕੋਈ ਗੱਲ ਹੀ ਨਹੀਂ ਹੈਗੀ ਮੈਂ ਤਾਂ ਤੈਨੂੰ ਮੈਂ ਤੂੰ ਇਸ ਤੋਂ ਇਲਾਵਾ ਗਿਆ ਕਿਤੇ ਨਹੀਂ ਤੂੰ ਕਿਤੇ ਵੱਡੇ ਕਿੰਨੇ ਚੈਨਲ ਚੱਲਣ ਡਿਆ ਤੂੰ ਵਿਹਲਾ ਵਾ ਫਿਰ ਉੱਥੇ ਆ ਗਏ ਕਿੱਥੇ ਵੇਲਾ ਜੇ ਤੂੰ ਐਡਾ ਅੱਲਾ ਦੀ ਭਾਗਾ ਰਹਿਮਤ ਵਾਂਗ ਜਾ ਕੇ ਸ਼ੁਕਰ ਕੰਮ ਕਰਕੇ ਦਿਖਾਇਆ ਮੈਂ ਠੀਕ ਕਰ ਸਭ ਤੋਂ ਰਿਹਾ ਲਾਉਂਦੇ ਲੋਕੀ 2.5 ਲੱਖ ਵੀ ਦੇਣੇ ਤੇ ਅਸੀਂ ਦਰ ਨਹੀਂ ਛੱਡਣੇ ਮੁਰਸ਼ਦ ਦਾ ਦਰ ਨਹੀਂ ਛੱਡਣਾ ਮੈਂ ਨਹੀਂ ਵਾ ਮੁਰਸ਼ਦ ਮੇਰੇ ਤੋਂ ਵੀ ਨਹੀਂ ਵਾ ਕੀ ਬਾਤ ਹੈ ਮਿੱਠੇ ਤੇਰੀ ਬਿਮਾਰ ਦੀ ਅੱਛਾ ਭਾਜੀ ਤੁਸੀਂ ਆਪਸ ਦੀ ਲੜਾਈ ਦੇ ਵਿੱਚ ਮੈਨੂੰ ਕਿਉਂ ਹਿਸਾਬ ਕਿਤਾਬ ਕਰਦੇ ਫਿਰ ਤੁਸੀਂ ਮੁਰਸ਼ਦ ਤੇਰੇ ਤੋਂ ਉਸਤਾਦ ਜੀ ਨਹੀਂ ਹੁਣ ਮੈਨੂੰ 60000 ਤੇ ਮੁੰਡਾ ਤੇਰੇ ਨੂੰ ਤੇਜ਼ ਲੱਭਣ ਦਿਆ ਤਰਲੇ ਕਰਨ ਦੇ ਮੈਂ ਤੇ ਇਹਨੂੰ ਕਿਹਾ ਕਿ ਵੀ ਮੈਂ ਮਿੱਠੇ ਜਗ੍ਹਾ ਤੈਨੂੰ ਭਾਲ ਪਾ ਸਹੀ ਗੱਲ ਨਹੀਂ ਉਸਤਾਦ ਜੀ ਮੈਂ ਤਾਂ ਨਹੀਂ ਬੇਟਾ ਜੀ ਇਹਦੀ ਗੱਲ ਪਤਾ ਕੀ ਗੱਲ ਆ ਬੇਸਿਕ ਕਾਮੇਡੀਅਨ ਚ ਤੇ ਭੌਂਕੇ ਚ ਫਰਕ ਆ ਕਾਮੇਡੀਅਨ ਜਿਹੜਾ ਨਾ ਔਖਾ ਲੱਭਦਾ ਭੌਂਕਾ ਤਾਂ ਮੈਂ 30000 ਤੇ ਲਿਆ ਵਾਂ ਨਹੀਂ ਉਸਤਾਦ ਜੀ ਅਗਰ ਤੁਸੀਂ ਸਾਨੂੰ ਭੌਂਕਾ ਅੱਛਾ ਤੁਸੀਂ ਸਾਨੂੰ ਭੌਂਕਾ ਬਣਾਉਣ ਵਾਲਾ ਕੌਣ ਆ ਤੁਸੀਂ ਭੌਂਕਾ ਬਣਾਇਆ ਭੌਂਕਾ ਇਹਨਾਂ ਨਹੀਂ ਬਣਾਇਆ ਉਹਨੇ ਭੌਂਕਾ ਬਣਾਇਆ ਆਪ ਹਰਾਮ ਖਾਣ ਵਾਲੇ ਬਣ ਗਏ ਯਾਰ ਇੱਧਰ ਅੱਲਾ ਜਾਣਦਾ ਜਨਮਨ ਮਜ਼ਾਕ ਤੋਂ ਤੈਨੂੰ ਪਤਾ ਵਾ ਹਰਾਮ ਚੋਂ ਵੀ ਖਾਈ ਪੀ ਜਾਂਦਾ ਵਾ ਨਿਆਣੇ ਕੋਈ ਵੀ ਚੀਜ਼ ਖੋ ਕੇ ਖਾਈ ਪੀ ਜਾਂਦਾ ਵਾ ਬਹੁਤ ਸ਼ੌਰਟ ਗੱਲ ਕਰੀਦੀ ਹੁੰਦੀ ਆ ਸ਼ੌਰਟ ਗੱਲ ਕੀ ਤੁਹਾਨੂੰ ਆਈ ਬਿਮਾਰੀ ਤੁਸੀਂ 1.5 ਫੁੱਟੀ ਗੱਲ ਕਰਦੇ ਅਗਲੇ ਦੀ ਗੱਲ ਲੈਂਦੇ ਨਹੀਂ ਨਾ ਭਾਗ ਵੀ ਤਤੇ ਲੱਗੇ ਦੇ ਚਾਕੂ ਜਿਹਾ ਬੰਦ ਕੀਤਾ ਥੱਲੋਂ ਕਿਹੜਾ ਚਾਕੂ ਜੇ ਬੰਦ ਕਰਤਾ ਭਾਜੀ ਹਾਂ ਤੇ ਬੇਹੋਸ਼ ਹੋਣ ਡਿਆ ਯਾਰ ਬ੍ਰੇਕ ਹੈ ਕੀ ਹੈ ਕਿਤੇ ਘੁੰਮ ਕੇ ਉਤਰਿਆ ਗੱਡੀ ਬ੍ਰੇਕ 'ਚ ਵੀ ਨਹੀਂ ਸਾਹ ਲੈਂਦਾ ਪਿਆ ਯਾਰ ਤੂੰ ਸਾਹ ਲੈ ਲੈ ਉਸਤਾਦ ਨੇ ਬ੍ਰੇਕ ਕੀਤੀ ਆ 5 ਮਿੰਟ ਮੁਹੱਲੇ ਚੋਂ ਵੀ ਖਾਈ ਪੀ ਜਾਂਦਾ ਨਿਆਣਿਆਂ ਕੋ ਸ਼ੈਵਾਂ ਖੋ ਖਾਈ ਜਾਂਦਾ ਵਾ ਸੱਸ ਕੋਲੋਂ ਉਧਾਰੇ ਲਏ ਹੋਏ ਆ ਹਰਾਮ ਖਾ ਖਾ ਕੇ ਮਰਨ ਵਾਲਾ ਹੋਇਆ ਪਿਆ ਵਾ ਸੱਸ ਵੀ ਧਾਰੇ ਲਏ ਆ ਉਸਤਾਦ ਜੀ ਸੱਸ ਕੋਲੋਂ ਵੀ ਉਧਾਰ ਲਏ ਹੋਏ ਮੈਂ ਆ ਉਹਨੂੰ ਇੰਨਾ ਕਿਹਾ ਸੀ ਮੈਂ 1700 ਰੁਪਿਆ ਦੇਣਾ ਵਾ ਮੈਂ ਉਹਨੂੰ ਇੰਨਾ ਕਿਹਾ ਸੱਸ ਨੂੰ ਮੈਂ ਰੋਣਾ ਤੁਸੀਂ ਮੇਰੇ ਨਾਲ ਲੜੂਗਾ ਉਹੀ ਗੱਲ ਹੋਈ ਉਹ ਵੀ ਕੁਝ ਵੀ ਰਹਿ ਨਹੀਂ ਕੀ ਗੱਲ ਨਹੀਂ ਇੱਧਰ ਉਧਰ 4-5 ਪਾਸੇ ਲਾਡ ਆ ਰਹੇ ਆ। ਕਰੀ ਜਾਣਦੇ ਆ ਸਦਕੇ ਜਾਵਾਂਗੇ ਤੇ ਪਾਰਕ 'ਚ ਬੈਠੇ ਆ ਯਾਰ ਉਹ ਅੱਜ ਪਰਦਾ ਕਰਦੀ ਹਲਕਾ ਜਿਹਾ ਥੱਕਿਆ ਰਾਤ ਰਾਤਮਾ ਉਹ ਯਾਰ ਏਸੀ ਦਾ ਕਰਕੇ ਜ਼ਰਾ ਰੈਸਟ ਕਰ ਰਿਹਾ ਮੈਂ ਨਵਾਂ ਪਰਚਾ ਨਾ ਕਰਾ ਓ ਯਾਰ ਚਾਹ ਬਣਾ ਦੇ ਤੈਨੂੰ ਸਾੜ ਜਿਹਾ ਨਹੀਂ ਫੀਲ ਹੋਣੀ ਓਏ ਮੇਰਾ ਉਂਗਲਾ ਤੇ ਦੋ ਕੱਪ ਚਾਹ ਬਣਾ ਦੇ ਨਹੀਂ ਤੂੰ ਕੈਮਰੇ ਤੋਂ ਜੱਕ ਤਾਂ ਮੈਂ ਤਾਂ ਆ ਕੇ ਡਿੱਗਿਆ ਵਾਂ ਕਿਤੇ ਪੀਂਘ 'ਚ ਉਤਰਿਆ ਵਾਂ ਟੀਮ ਚੌਂਤਰਿਆ ਉਹ ਚੁੱਪ ਕਰ ਜਾ ਏ ਕਿਸੇ ਲੱਗਾ ਮੇਰੇ ਮੂੰਹ ਸੁਣਨ ਨਹੀਂ ਕੀ ਉਹ ਹੋਇਆ ਚੁੱਪ ਕਰ ਇਹਨੂੰ ਚੁੱਪ ਕਰਾ ਲੈ ਯਾਰ ਸਾਹ ਲਈ ਜਾ, ਮੇਰੇ ਦਵਾ ਬ੍ਰੇਕ break ਲੱਗੀ ਆ ਅੱਛਾ ਡਿੱਗਿਆ ਕਿੱਦਾਂ ਵਾ ਤੇਰੀ ਉਲਟੀ ਨਾ ਰੁਕਣ ਡਈ ਯਾਰ ਮਿੱਠੇ ਯਾਰ ਬੱਸ ਕਰਕੇ ਯਾਰ ਪਿਸ਼ਾਬੀ ਖਾਣਾ ਕਰਕੇ ਹਟੇ ਓਏ ਅੱਡੀ ਕੀ ਆ ਵੀ ਇਹ ਤਾਂ ਡਿੱਗਣ ਕਾ ਤੋਂ ਵੀ ਸਾਹ ਨਹੀਂ ਲੈ ਸਕਦਾ 5 ਮਿੰਟ ਬੈਠੇ ਸਾਰੇ ਸਕੂਨ ਨਾਲ ਨਹੀਂ, ਤੂੰ ਨਵੀਂ ਤਾਂ ਗੱਲ ਸੋਚ ਅਗਲੀ ਯਾਰ ਭਾਈ ਬ੍ਰੇਕ ਸਲਮਾਨ ਤੂੰ ਕੈਮਰੇ ਤੇ ਖਲੋਤਾ ਸੀ ਤੂੰ ਨੀਚੇ ਤਾਂ ਚਲਾ ਕੇ ਆਵੇਂ ਡਿੱਗਣ ਦੀ ਕੀਤੀ ਹੈ ਫਟਾਫਟ ਯਾਰ ਗਰਮੀ ਹੈ ਇੱਧਰ ਆ ਕੇ ਤੇਰਾ ਬੈਠਾ ਕੀ ਹੋ ਗਿਆ ਮਿੱਠੇ ਦੀ ਹਿੰਮਤ ਹੈ ਉਸਤਾਦ ਜੀ ਰੰਗ ਵੀ ਖਾਈ ਫ੍ਰੀ ਕਰ ਲਿਆ ਤੂੰ ਤਲਾਕ ਦੀ ਕਸਮ ਵਾਲੀ ਗੱਲ ਆ ਗਿਆ ਉਹਨੇ ਸਾਡੇ ਨਾਲ ਕਦੇ ਬਦਤਮੀਜ਼ੀ ਨਹੀਂ ਕੀਤੀ ਫੈਸ਼ਨ ਸਾਹਿਬ ਨੂੰ ਪਤਾ ਲੇਕਿਨ ਮੇਰੀ ਉਹਨਾਂ ਦੇ ਮਿੱਠੇ ਨਾਲ ਦੀ ਹਿੰਮਤ ਆ ਕਿ ਤੂੰ ਤਲਾਕ ਦੀ ਉਸਤਾਦ ਜੀ ਦੀ ਵਜ੍ਹਾ ਤੋਂ ਨਹੀਂ ਤੇਰੀ ਵਜ੍ਹਾ ਤੋਂ ਸਿਰਫ ਉਸਤਾਦ ਜੀ ਤੇਰੀ ਵਜ੍ਹਾ ਤੋਂ ਇਹਨਾਂ ਲੋਕਾਂ ਨੂੰ ਅਸੀਂ ਮੂੰਹ ਨਾ ਲੱਗੇ ਉਹ ਤੇ ਤੈਨੂੰ ਕੌਣ ਮੰਨਦਾ ਮੈਂ ਤੈਨੂੰ ਆਪਣੀ ਜੇਬ ਬ੍ਰੇਕ ਦਾ ਮਤਲਬ ਹੁੰਦਾ ਕਿ 5 ਮਿੰਟ ਜਰਾ ਇੱਕ ਤੇ ਕੈਮਰੇ ਥੋੜਾ ਹੀਟ ਅਪ ਤੋਂ ਘਟ ਜਾਣ ਤੇ ਦੂਜਾ ਅਸੀਂ ਥੋੜਾ ਸਕੂਨ ਲੈ ਲਈਏ ਉਸਤਾਦ ਜੀ ਉਹ ਮੈਨੂੰ ਲੱਗਦਾ ਵਾ ਕਿ ਬ੍ਰੇਕ 'ਚ ਅਸੀਂ ਬਹੁਤਾ ਖੱਪਦੇ ਹਾਂ ਜਦੋਂ ਸ਼ੋਅ ਸ਼ੁਰੂ ਹੁੰਦਾ ਉਸ ਥੋੜੇ ਰਿਲੈਕਸ ਹੋ ਜਾਂਦੇ ਓਏ ਤੈਨੂੰ ਤੇ ਮੈਂ 50 ਦਾ ਨੋਟ ਦਿਖਾ ਦਵਾਂ ਤੂੰ ਸ਼ਨਾਖਤੀ ਕਾਰਡ ਦੀ ਦੂਜੀ ਲਾਈਨ 'ਚ ਮੇਰਾ ਨਾਮ ਲਿਖਾ ਲਵੇ ਓਹੋ ਹਾਂ ਵਜ਼ੀਰ ਸਾਜਿਦ ਹੁਸੈਨ ਲਾ ਕੇ ਪਤਾ ਜਾਓ ਤੈਨੂੰ ਸਿਰਫ 50 ਦਾ ਹਿਸਾਬ ਕਿਤਾਬ ਆ 50 ਰੁਪਏ ਸਿਰਫ ਇਦਾਂ ਕਰ ਲੂਗਾ ਇਦਾਂ ਤਾਂ ਹੀ ਆ ਤੁਸੀਂ 20 ਦੇ ਦਿਓ ਭਾਵੇਂ ਲੈ ਇਹਨੇ ਕਰ ਲੈਣਾ ਵਾ ਇਹਦੇ ਦੋ ਭਰਾਵਾਂ ਨੇ ਆਈ ਕੀਤਾ ਨਾ ਉਸਤਾਦ ਜੀ ਨਹੀਂ 20 ਦੇ ਦੇਵੇ ਤੇ ਫਿਰ ਅੱਗੇ ਉਰਫ ਲਿਖ ਲੇਗਾ ਨਾ ਉਰਫ ਉਰਫ ਬਿਠਾ ਹੋ ਗਿਆ ਬੰਦ ਘੜੀ ਲਾ ਕੇ ਤੂੰ ਐਵੇਂ ਲੈ ਰੋਲੈਕਸ ਦੀ ਆ ਘੜੀ ਤੂੰ ਗੱਲ ਵੀ ਇਦਾਂ ਕਰ ਉਸਤਾਦ ਜੀ ਮੇਰੀ ਸੁਣੋ ਗੱਲ ਮੈਂ ਤੁਹਾਨੂੰ ਕਿਹਾ ਸੀ ਜਿਹੜੀ ਗੱਲ ਦਾ ਕੋਈ ਫੌਕ ਹੀ ਨਾ ਪਵੇ ਤੂੰ ਐਂ ਹੀ ਕਰੀ ਜਾ ਯਾਰ ਹਰਾਮ ਵੀ ਖਾਈ ਜਾਂਦਾ ਝੂਠ ਵੀ ਬੋਲੀ ਜਾਂਦਾ ਉਸਤਾਦ ਜੀ ਰੋਲੈਕਸ
और रिलैक्स कली रिलैक्स घड़ी है जो चलनी नहीं रिलैक्स है रोलैक्स नहीं है ਰਿਲੈਕਸ ਹੋਈ ਆ। हाँ रिलैक्स ਇਹਨੂੰ ਤਾਂ ਠਾ ਯਾਰ। तेन किते पहुंचे कराउंडा ਅੱਛਾ ਯਾਰ ਤੂੰ ਇੱਕ ਮਿੰਟ ਵੈਸੇ ਚੁੱਪ ਰਹਿ ਕੇ ਵੇਖ। यार ਤੂੰ ਮੈਨੂੰ 1 ਮਿੰਟ ਚੁੱਪ ਕਰਾ ਦੇ, ਤੈਨੂੰ ਜੋ ਕੇ ਦੇਣਾ। अच्छा तो अपने आप को सलाबी का नहीं बेटा तेन हल्के किसान नहीं पैर ਤੂੰ 1 ਮਿੰਟ ਚੁੱਪ ਕਰਾ ਕੇ ਦੱਸ ਦੇਣਾ। ਬੜੇ ਨਾ ਯਾਰ कहती सारी बात ਉਹਨੂੰ ਬਾਗ ਰੱਖ। ਚਲੋ ਓਏ ਨਾ ਕਿਸੇ ਹੋਰ ਜਗ੍ਹਾ ਲਫ਼ਜ਼ ਨਿਕਲਣ ਲੱਗ ਪੈਣੇ ਨਾ ਕਰ। ਉਸਤਾਦ ਜੀ ਦਾ ਵਾਲ ਦੇਖੋ ਇੰਜ ਕਰਨਾ ਚਾਹੁੰਦੀ ਕਿ ਕਿ ਉਸਤਾਦ ਜੀ ਦਾ ਵਾਲ ਦੇਖੋ ਜੁੱਤੀਆਂ ਲਾਉਣਾ ਕਾਰਪੈਟ ਨਹੀਂ ਹੁੰਦਾ ਕਰਾ ਲਾ ਤੂੰ ਚੁੱਪ ਕਰਾ ਲਾ। ਉਸਤਾਦ ਜੀ ਉਹ ਸੁਲਮਾਨ ਦਾ ਭਾਈ ਉਹਦੀ ਆਵਾਜ਼ ਵੀ ਸੁਰੀਲੀ ਹੈ। ਬਹੁਤ ਸਰੀਲੀ ਆ ਬਹੁਤ ਸੁਰੀਲੀ ਨਹੀਂ ਸਾਜੀ ਉਹਨੂੰ ਵੀ ਚਾਂਸ ਮਿਲਣਾ ਚਾਹੀਦਾ। ਚਲੋ ਯਾਰ ਉਹਨੂੰ ਬੁਲਾ ਯਾਰ। ਉਸਤਾਦ ਜੀ ਕਿਤੇ ਇਹਦੇ ਭਰਾ ਨੂੰ ਛੋੜੋ ਮਿਲੋ ਤੁਸੀਂ ਉਹਦੀ ਬੈਟਕ ਚ ਐਂਟਰੀ ਇਦਾਂ ਹੁੰਦੀ ਤੁਸੀਂ ਡਰ ਜਾਣਾ ਤੁਸੀਂ ਕਹਿਣਾ ਲੱਗਦਾ ਇਹਦੇ ਘਰੋਂ ਲੁੱਟੇ ਗਏ ਐਸ ਕਰਦੇ ਸਲਾਮ ਅਲੈਕੁਮ ਹੈ ਕੀ ਉਹ ਤੁਸੀਂ ਇਹਦੀ ਬੈਟਕ ਚ ਬੜਾ ਨਾ ਤੇ ਭਰਾ ਨੇ ਜਦੋਂ ਤੁਹਾਨੂੰ ਐ ਲੱਗਣਾ ਤੇ ਘਰੋਂ ਲੁੱਟੇ ਗਏ ਤੁਸੀਂ ਕੀ ਤੁਸੀਂ ਹੈਂਡਸ ਅਪ ਹੋਗਾ ਕੋ ਸਲਾਮ ਅਲੈਕੁਮ ਉਹਨੇ ਮੈਨੂੰ ਕਿਹਾ ਸਲਾਮ ਅਲੈਕੁਮ ਮੈਂ ਕਿਹਾ ਹਾਂਜੀ ਹਾਂ ਅਲੈਕੁਮ ਸਲਾਮ ਮੈਂ ਕਿਹਾ ਕੌਣ ਕਿਹੜਾ ਭਾਈ ਹੈ ਜਦੋਂ ਮੈਂ ਪਹਿਲੀ ਵਾਰੀ ਗਿਆ ਮੈਂ ਕਿਹਾ ਭਾਈ ਹੈ ਕਹਿੰਦਾ ਤਾਂ ਵੋਕਲ ਬੜਾ ਪਿਆਰਾ ਤੇ ਇੰਜ ਬੜਾ ਪਿਆਰਾ ਮੈਂ ਕਹਿੰਦਾ ਵੋਕਲ ਵਾਕਈ ਬੜਾ ਪਿਆਰਾ ਵਾ ਮੈਂ ਡਰ ਗਿਆ ਹਾਂ ਚਲੋ ਯਾਰ ਇਮਰਾਨ ਖਾਨ ਜਾ ਕੇ ਕਰਕੇ ਇਹ ਵੀਡੀਓ ਅਗਲੇ ਚਲੋ ਆ ਦੇ ਅਗਲੀ ਗੱਲ ਆ ਲਾਏ ਨਹੀਂ ਮੈਂ ਉਹ ਹੀ ਵੇਖਣ ਡਿਆ ਸੀਗਾ ਕਿ ਨਹੀਂ ਸਾਜੀ ਤੇ ਉਹ ਆਪ ਲਾ ਕੇ ਦਿੰਦੇ ਆ। ਤੇ ਲਾਏ ਨਹੀਂ ਨੇ। ਉਹ ਜਦੋਂ ਉਹ ਇੰਜ ਨਹੀਂ ਲੱਥਣਾ ਇਹਨੇ ਮਸ਼ੀਨ ਤੋਂ ਇਲਾਵਾ ਨਹੀਂ ਲੱਥਣਾ। ਇਹਨੇ ਮਸ਼ੀਨ ਤੋਂ ਉਸਤਾਦ ਜੀ ਫੜ ਜਾਣਾ ਹਾਂਜੀ ਉਹ ਇਹ ਤੁਸੀਂ- ਧਿਆਨ ਇਦਾਂ ਫਟ ਜਾਣ ਉਹ ਤਾਂ ਮਸ਼ੀਨ ਹੁੰਦੀ ਸਹੀ। ਪਤਾ ਕੀ ਆ ਜਿਹੜੀ Tag. ਚੋਰੀ ਸ਼ਰਟ ਲੈ ਆਈ ਜਾਵੇ ਉਹਨੂੰ ਇਹ ਲੱਗਾ ਹੁੰਦਾ ਵਾ ਜਿਹਦੀ ਪੇਮੈਂਟ ਨਾ ਹੋਈ ਹੋਵੇ। ਹਾਂ ਵੈਸੇ ਬਿਲ ਟਾਈਮ ਤੇ ਲਾਂਦੇ ਆ। ਜਿਹੜੀ ਗੁੰਮੇ ਦਾ ਬਾਗ ਨਿਕਲੀ ਹੋਵੇ ਨਾ ਉਹ ਸਾਰੀ ਹੋਰ ਬਾਗ ਦੁਬਈ ਚ ਇਹਦਾ ਬਿੱਲ ਨਹੀਂ ਹੋਇਆ ਲੱਗਦਾ। ਅੱਛਾ ਉਸਤਾਦ ਜੀ ਇੱਕ ਮਿੰਟ ਜ਼ਰਾ ਫੜ ਕੇ ਦੇਖੋ ਜ਼ਰਾ ਆ ਕਿੰਨਾ ਗਿੱਲਾ ਸਾਫਾ ਸਾਫਾ ਦਾ ਕੋਈ ਕਿੰਨਾ ਗਿੱਲਾ ਇੰਨਾ ਗਿੱਲਾ ਕਿੰਨਾ ਗੋਸ਼ਤ ਤੇ ਪਾਉਣਾ ਹੈ ਉਹਨੇ ਗਿੱਲੇ ਹੀ ਮੈਨੂੰ ਦੇ ਦਿੱਤਾ। ਸਾਜੀ ਇਹ ਹੋਰ ਕੋਈ ਹਿਸਾਬ ਨਾਲ ਲੱਥਾ। ਸਾਜੀ ਹਾਂ ਕੰਮ ਨਾ ਕਰਿਓ ਮੰਦੇ ਦੇ ਮੁੰਡਾ 200 ਉਸਨੇ ਇਹੀ ਲਾਉਂਦਾ ਉਹਨੇ ਕੋਰਸ ਕੀਤਾ ਉਹਨੇ ਕਿ ਮੈਂ ਆਹੀ ਲਾਉਣੀਆਂ ਵਾ ਯਾਰ ਉਸਤਾਦ ਸਾਡਾ ਸੋਹਣਾ ਵਾ ਯਾਰ। ਮਾਸ਼ਾਅੱਲਾ। ਇਹ ਕਿਦਾਂ ਲੱਗੀ ਯਾਰ। ਆਹੋ ਇਹ ਟਿਕ ਕਰਦੇ ਆ। ਹਾਂਜੀ ਹਾਂ ਜੀ ਉਸਤਾਦ ਜੀ ਉਹ ਮੈਗਨੇਟ ਲੱਗਾ ਹੁੰਦਾ ਉਹ ਚਲੋ ਯਾਰ ਚਲੋ। ਏਸੀ ਦੀ ਕੋਈ ਚੱਸ ਨਹੀਂ ਆ ਰਹੀ ਉਸਤਾਦ ਜੀ ਮਹੱਲੇ ਵਕੂ ਵੀ ਹਰ ਸ਼ੈ ਓਕੇ ਬਾਹਰ ਮੌਸਮ ਵੀ ਅਟਕ ਚੱਸ ਨਹੀਂ ਆ ਰਹੀ ਭੈਣੇ ਸੀ ਦੀ। ਸਾਜੀ ਮਾਹੌਲ ਬਣਿਆ ਹੁਣ ਤੂੰ ਕੀ ਕਰਨਾ ਵਾ ਤੇਰੇ ਮਾਸ਼ਾਅੱਲਾ ਉਸਤਾਦ ਜੀ ਬਾਹਰ ਜਾਣਾ ਸੀਗਾ ਮੇਦੇ ਚੋਂ ਹੀ ਇੰਨੀ ਗਰਮੀ ਨਿਕਲ ਆਈ ਉਹ ਹੀ ਨਹੀਂ ਤੇਰੀ ਮੁੱਕਣ ਦਈ। ਜਹਾਜ਼ 'ਚ ਬੈਠਾ ਹੁੰਦਾ ਲੋਕੀ ਕਹਿੰਦੇ ਭਾਈ ਸਾਡੀ ਸੀਟ ਉਰੇ ਕਰੋ ਇਧਰੋਂ ਸੇਕ ਬਹੁਤ ਆ ਰਿਹਾ। ਇਹਦੇ ਨਾਲ ਤੇ ਲੋਕੀ ਪਲਾਸ ਡੱਬੇ ਨੂੰ ਪਾ ਕੇ ਤੁਰੇ ਆ। ਇਹਨੂੰ ਕਿ ਤੈਨੂੰ ਬਰਫ਼ ਵਗਾਟੀ ਮਾਰੇ ਗੱਲ ਕਰਨ ਵਾਲੀ ਪੱਟੀਆਂ ਸਿੱਟੇ ਅੰਦਰੋਂ ਤੇਰੇ ਤੇ ਬਰਫ਼ ਦੀਆਂ। ਮੈਂ ਤੈਨੂੰ ਗੱਲ ਦੱਸਾਂ ਸਿਰਫ ਤੇ ਬਜ਼ੂਰੀ ਤੁਸੀਂ 1.5 ਗਲਾਸ ਸਵੇਰੇ ਨਿਹਾਰ ਕਲੇਜੇ ਪੀਣਾ ਵਾ बजूरी था कि हम दोनों तवाफ़े महफ़िल अफ़्यार हो जाते। ਨਹੀਂ ਉਹ ਨਹੀਂ ਆ ਜ਼ਰੂਰੀ ਆ 1.5 ਗਲਾਸ ਤੁਸੀਂ ਸ਼ਰਬਤ ਦੇ ਬਜ਼ੂਰੀ ਦਾ ਪੀਣਾ डेढ़ ਦਾ ਕੀ ਲੌਜੀਕ ਆ ਇੱਕ ਜਾਂ ਅੱਧਾ। ਹਾਂ, ਅੱਧਾ ਜਿਹੜਾ ਤੁਸੀਂ ਸੰਦਲ ਦਾ ਪੀਣਾ 2 ਗਲਾਸ ਤੁਸੀਂ ਪੂਰੇ ਕਰਨੇ ਆ ਅੱਛਾ ਦੋ ਹੋ ਗਏ। ਦੁਪਹਿਰ ਨੂੰ ਤੁਸੀਂ ਨਮਕੀਨ ਸ਼ਿਕੰਜੀ ਲੈਣੀ ਆ ਅੱਛਾ ਤੇ ਸ਼ਾਮ ਨੂੰ ਜਿਹੜਾ ਤੁਸੀਂ ਸ਼ੱਕਰ ਕੋਲਾ ਪੀਣਾ 1.5 ਗਲਾਸ ਤੇ ਉਹ ਗੋਡਿਆਂ 'ਚ ਬਹਿ ਜਾਣ ਸਾਰਾ ਠੰਡ। ਕਿਉਂ ਤੈਨੂੰ ਪਤਾ ਹੀ ਨਹੀਂ। ਸਾਰੀਆਂ ਖੁਰਾਕਾਂ ਛੱਡਦੇ ਹੋ ਰਾਤ ਨੂੰ ਨਾ ਇੱਕ ਮੂਲੀ ਛਿਲਣੀ ਲੈ ਉਹਨੂੰ ਤਾਰ ਨਾਲ ਟੰਗ ਦੇਣਾ ਤੁਸੀਂ ਨਹੀਂ। ਸਾਜੀ ਜਿਹੜੀ ਮਾਂ ਹੁੰਦੀ ਨਾ ਮਾਂ ਮੈਨੂੰ ਮੇਰੀ ਮਾਂ ਯਾਦ ਆ ਗਈ ਜਿਹੜੀ ਮਾਂ ਹੁੰਦੀ ਨਾ ਉਹਨੂੰ ਆਪਣੇ ਪੁੱਤਰ ਦਾ ਧੀ ਦਾ ਸਾਰਾ ਪਤਾ ਹੁੰਦਾ ਇਹਨੂੰ ਕਿਹੜੀ ਚੀਜ਼ ਮਾਫਕ ਆ ਹਾਂਜੀ, ਕਿਹੜੀ ਨਹੀਂ ਮਾਫਕ ਇਹਨੇ ਕਿਹੜੀ ਖਾਵੇ ਤੇ ਠੀਕ ਰਹਿਣਾ ਕਿਹੜੀ ਖਾਵੇ ਤੇ ਇਹਨੇ ਫੜੇ ਜਾਣਾ। ਹਾਂਜੀ ਮਾਂ ਨੂੰ ਸਾਰਾ ਪਤਾ। ਸਾਰਾ ਪਤਾ ਹੁੰਦਾ ਤੇ ਹੁਣ ਆ ਜਿਹੜੇ ਤੂੰ ਦੱਸਣ ਡਿਆ ਨਾ ਸਵੇਰ ਨੂੰ ਆ ਤੇ ਰਾਤ ਨੂੰ ਆ ਤੇ ਦੁਪਹਿਰ ਨੂੰ ਤੁਹਾਨੂੰ ਮੈਂ ਮੂਲੀ ਵਾਲਾ ਨਹੀਂ ਵਾਕਿਆ ਸੁਣਿਆ। ਹਾਂਜੀ ਮੈਨੂੰ ਕਿਸੇ ਨੇ ਕਹਿਤਾ ਰੋਜ਼ ਦੁਪਹਿਰ ਨੂੰ ਤੂੰ ਮੂਲੀ ਖਾਣੀ। ਮੈਂ ਪਹਿਲੇ ਅੰਮੀ ਦੇ ਸਾਹਮਣੇ ਕਹਦੀ ਮਾਂ ਮੇਰੀ ਕਹਿੰਦੀ ਹਟ ਜਾ ਤੈਨੂੰ ਨਹੀਂ ਮਾਫਕ ਤੇਰਾ ਉਹ ਹਾਲ ਹੋਣਾ। ਮੈਂ ਕਿਹਾ ਮਾਂ ਜੀ ਉਹ ਉਦੋਂ ਨਿੱਕੇ ਸਾਂ ਸੀ ਹੁਣ ਜਵਾਨ ਹੋ ਗਏ ਆ। ਇੱਕ ਮੂਲੀ ਦੂਜੀ ਮੂਲੀ ਤੀਜੀ ਮੂਲੀ ਠੰਡੀ ਬਹੁਤ ਹੁੰਦੀ ਹੈ ਹੱਡੀਆਂ ਜੋੜਾਂ 'ਚ ਬਹਿ ਜਾਂਦੀ। ਹਾਂਜੀ ਹਾਂਜੀ ਉਸਤਾਦ ਜੀ ਕੋ 15 ਦਿਨ ਮੁੜ ਕੇ ਮੈਂ ਚੁੱਪ ਦਾ ਤੇ ਮਾਂ ਮੇਰੀ ਸਿਰਫ ਆ ਕੇ ਹਰ 15 ਮਿੰਟ ਬਾਅਦ ਮੈਨੂੰ ਮਿਹਣੇ ਮਾਰ ਕੇ ਜਾਂਦੀ ਸੀ। ਤੈਨੂੰ ਕਿਹਾ ਸੀ ਪਤਾ ਤੈਨੂੰ। ਲੇਕਿਨ ਉਸਤਾਦ ਜੀ ਸਭ ਤੋਂ ਜ਼ਿਆਦਾ ਮਾਦਰਤ ਨਾਲ ਤੁਹਾਡੀ ਵੀ ਗੱਲ ਸੁਣੀ ਤੁਹਾਡੀ ਵੀ ਸੁਣੀ ਲੇਕਿਨ ਗਰਮੀ ਦਾ ਜਿਹੜਾ ਟੋਟਕਾ ਹੈ ਨਾ ਤੁਹਾਨੂੰ ਗਰਮੀ ਲੱਗਦੀ ਹੈ ਸਵੇਰੇ ਤੁਸੀਂ ਜਦੋਂ ਘਰੋਂ ਨਿਕਲਣਾ ਛੋਟਾ ਜਿਹਾ ਪਿਆਜ਼ ਲੈ ਕੇ ਜੇਬ ਚ ਪਾ ਲਓ ਨਿਕਲੋ ਤਾਂ ਫੈਸਲ ਸਾਹਿਬ ਆ ਸੁਣੋ ਜਿਹਦਾ ਮਿਹਦਾ ਤੇ ਬਾਡੀ ਪਾਵਰ ਚ ਨਾ ਉਹਨੂੰ ਗਰਮੀ ਲੱਗਦੀ ਜਿੰਨਾ ਸਰਦੀ ਜੋ ਕਰਨਾ ਕਰ ਲੋ ਜਾਓ ਮੈਂ ਇੱਥੇ ਮੈਂ ਤੁਹਾਨੂੰ ਕਹਿਣ ਡਿਆ ਵਾ ਤੁਸੀਂ ਗੱਲ ਕਰਤੇ ਬਾਜ਼ਾਰ ਉਹ ਵੱਡੀ ਭਾਈਜਾਨ ਮੈਂ ਤੁਹਾਨੂੰ ਦੱਸਦਾ ਮੈਂ ਮੈਨੂੰ ਪਤਾ ਹੀ ਨਹੀਂ ਸੀ ਹੁੰਦਾ ਗਰਮੀ ਹੁੰਦੀ ਜਾਂ ਕਿਸੇ ਨੇ ਵੀ ਜਦੋਂ ਕੋਈ 18 20 ਸਾਲ 22 ਸਾਲ ਉਮਰ ਆ ਔਰ ਬੰਦਾ ਫਿੱਟ ਆ ਤੁਹਾਨੂੰ ਪਤਾ ਹੁੰਦਾ ਗਰਮੀ ਕੀ ਹੈ। ਕੋਈ ਠੰਡ ਨਹੀਂ ਨਹੀਂ ਉਸਤਾਦ ਜੀ ਮੌਸਮਾਂ ਦੀ ਸ਼ਿੱਦਤ ਨਹੀਂ ਜਵਾਨੀ ਭਾਈਜਾਨ ਗਰਮੀ ਚ ਕੰਮ ਸਰਦੀ ਚ ਕੰਮ ਇਦਾਂ ਹੀ ਧੁੰਦ ਪੈ ਰਹੀ ਬਨੈਣ ਪਾ ਕੇ ਫਿਰ ਰਹੇ
ਇਹਦੇ ਨਾਲ ਬੜਾ ਤੱਲਾ। ਫਿਰ ਜਦੋਂ ਤੁਸੀਂ ਦੇਖੋ ਨਾ ਹੁਣ ਕੰਮ 30-35 ਤੋਂ ਟੱਪ ਗਿਆ, ਉਦੋਂ ਫਿਰ ਤੁਸੀਂ ਉਹ ਤੁਹਾਨੂੰ ਫਿਰ ਫੀਲ ਹੋਣਾ ਚਾਹੀਦਾ ਬੇਸਿਕਲੀ ਤੁਹਾਡੀ ਬੋਡੀ ਕਮਜ਼ੋਰ ਹੋ ਜਾਂਦੀ ਹੈ। ਗਜਾਵਾਂ ਨਹੀਂ ਹੈਗੀਆਂ ਜੀ। ਗਜ਼ਾਵਾਂ ਹੈ ਵਾ, ਤੁਹਾਡੇ ਕੋਲ ਨਹੀਂ ਹੈ, ਤੁਹਾਡੇ ਭੁੱਖਾਂ ਪਈਆਂ ਸਾਡੇ ਵੱਲੋਂ ਸ਼ੁਕਰ ਹੈ ਮੈਂ ਜਨਮ ਕਹਿਣੇ ਸਾਡੇ ਇਤਫਾਕ ਬੜਾ ਵਾ, ਸਾਡੇ ਭੈਣ ਭਰਾਵਾਂ 'ਚ ਇਤਫਾਕ ਹੈ, ਸਾਡੇ ਘਰੋਂ ਕਦੇ ਨਹੀਂ ਪਿਆਰ ਮੁਹੱਬਤ ਖਲੂਸ ਜਿਹਦਾ ਦਸਤਰਖਾਨ ਵਸੀ ਉਹਦਾ ਰਿਜ਼ਕ 'ਚ ਕਮੀ ਨਹੀਂ। ਤੁਹਾਡੇ ਭੁੱਖਾਂ ਪਈਆਂ ਹੋਈਆਂ ਵਾ ਤੁਹਾਨੂੰ। ਇੱਕ ਤੁਹਾਡੇ ਭਰਾ ਦੇ ਇਤਫਾਕ ਆ, ਮੇਰੇ ਭਰਾ ਦਾ ਖੰਜਰ ਮਾਰੇ ਮੈਂ ਤਾਂ ਸਰਾਣਾ ਰੱਖਿਆ ਨਹੀਂ ਕੋਈ ਗੱਲ ਨਹੀਂ ਮਿੱਠੇ ਜੀ ਏਡੀ ਛੱਡਦੇ ਅਸੀਂ ਐਵੇਂ ਹਰ ਗੱਲ ਦਾ ਵੀ ਜਵਾਬ ਦੇ ਦੇਈਦਾ। ਅੱਜ ਤੋਂ 2 ਸਾਲ ਪਿੱਛੇ ਜਾਓ ਤੁਸੀਂ, ਠੀਕ ਹੈ? ਜਨਵਰੀ ਦੀ ਸਾਡੀ ਵੀਡੀਓ ਪਈ ਹੈ, ਮੇਰੀ ਜਨਵਰੀ ਦੀ ਵੀਡੀਓ ਪਈ ਹੈ। ਮੈਂ ਸਿਰ ਤੇ ਰੱਖ ਕੇ ਬਲਾਗ ਖਲੋਤਾ ਵਾਂ ਤੇ ਪੂਰੇ 2.5 ਘੰਟੇ ਖਲੋਤਾ ਵਾਂ ਤੇ ਅੱਲਾ ਜਨਤਾ ਜੀ ਘਰ ਦੇ ਅੱਛੂ ਖਾਨ ਸਾਹਿਬ ਦੇਖ ਕੇ ਨੱਸ ਗਏ, ਸਾਰੇ ਦੇਖ ਕੇ ਨੱਸ ਗਏ ਕਿ ਮੈਨੂੰ ਸਰਦੀ 'ਚ ਮੈਂ ਇੰਜੋਏ ਕਰਦਾ, ਮੈਂ ਬਰਫ਼ ਆਪਣੇ ਉੱਤੇ ਲੈਣਾ। ਬੰਦੇ ਕਿਹੜੇ ਗਵਾਹੀ ਵਾਸਤੇ? ਅਛੂ ਖਾਨ ਸਾਹਿਬ। ਅਛੂ ਖਾਨ ਸਾਹਿਬ ਜਿਹੜੇ ਅੱਲਾ ਨੂੰ ਪਿਆਰੇ ਹੋ ਗਏ। ਹਾਂ, ਜਿਹੜੇ ਪਹਾੜ ਦੇ ਕੇ ਬਰਫ਼ ਫੇਸਬੁੱਕ ਤੇ ਕਰ ਦੇਵੇ ਵੀਡੀਓ ਪਈ ਹੈ, ਕਈਆਂ ਨੇ ਵੇਖੀ ਹੈ ਵੀਡੀਓ ਪਈ ਹੈ। ਫਿਰ ਲਾਈਕ ਕਮੈਂਟਸ ਤੇ ਕੋਈ ਨਹੀਂ ਹੈ, ਨਾਮ ਹੀ ਹੋਣ ਯਾਰ ਹੋ ਸਕਦਾ ਵਾ ਉਸਤਾਦ ਜੀ ਪੋਲਰ ਬੀਅਰ ਬਰਫ਼ 'ਚ ਹੀ ਖੁਸ਼ ਰਹਿੰਦਾ ਵਾ। ਠੀਕ ਹੈ ਹਾਂਜੀ ਉਸਤਾਦ ਜੀ, ਮੈਂ ਬਰਫ਼ ਆਪਣੇ ਉੱਤੇ ਲੈ ਕੇ ਸੁੱਤਾ ਵਾਂ, ਇਹ ਕਿਹੜੀ ਗੱਲ ਹੈ? ਮੈਨੂੰ ਨਹੀਂ ਡਰ ਲੱਗਦਾ। ਕਿਉਂ ਟੋਟਕਾ? ਤੁਸੀਂ ਗਰਮੀ ਲੱਗ ਰਹੀ, ਐਡਾ ਜਿਹਾ ਬਰਫ਼ ਪਿਆਜ਼ ਲੈ ਕੇ ਜੇਬ 'ਚ ਰੱਖੋ, ਤੁਹਾਨੂੰ ਸਾਰੀ ਦਿਹਾੜੀ ਗਰਮੀ ਨਹੀਂ ਲੱਗੇਗੀ। ਇਹ ਟੋਟਕਾ ਜੀ ਭਾਜੀ ਪਾਂਡਾ ਖਾ ਲਓ ਪਕਾ ਕੇ ਤਾਂ ਉਹ ਨਹੀਂ ਲੱਗੇਗੀ ਓਏ ਭਾਂਡਾ ਨਹੀਂ ਖਾਈਦਾ, ਉਹ ਸਰਦੀਆਂ 'ਚ ਖਾਈਦਾ। ਪੈਂਗੁਇਨ ਜਿਹੜੇ ਹੁੰਦੇ ਉਹ ਤਲ ਕੇ ਖਾ ਲਓ, ਤੁਹਾਨੂੰ ਗਰਮੀ ਨਹੀਂ ਲੱਗੇਗੀ ਯਾਰ। ਮੈਂ ਰਹਿੰਦੇ ਹੀ ਬਰਫ਼ 'ਚ। ਮੈਂ ਕਿੰਨੇ ਦਿਨ ਬਾਅਦ ਆਇਆ, ਕਿੰਨੇ ਦਿਨ ਬਾਅਦ ਆਇਆ ਮਾਜ਼ਰਤ ਨਾਲ। ਮੈਂ ਆਪਣੇ ਉਸਤਾਦ ਨਾਲ ਕੋਈ ਦਿਲ ਦੀਆਂ ਗੱਲਾਂ ਕਰਨੀਆਂ ਚਾਹ ਰਹੇ ਹਾਂ, ਕੋਈ ਹੋਰ ਹੁੰਦਾ ਕੋਲ ਬੈਠ ਅੱਗੋਂ ਸ਼ੋਅ ਦਾ ਲਿੰਕ ਕੀ ਹੈ, ਕਿੱਧਰ ਟੁਰੇ ਤੂੰ, ਉਧਰੋਂ ਟੁਰਿਆ, ਉਧਰੋਂ ਟੁਰਿਆ, ਉਧਰੋਂ ਟੁਰਿਆ। ਉਸਤਾਦ ਜੀ ਆਪਣੀ ਤਰ੍ਹਾਂ ਤੁਹਾਨੂੰ ਕਿਤੇ ਹੋਸ਼ ਹੈ ਵੀ ਤੁਸੀਂ ਖਰਾਬ ਕੀਤਾ ਵਾ ਸਾਰਾ। ਮੈਂ ਨਹੀਂ ਖਰਾਬ ਕਰਦਾ, ਮੈਂ ਬਣਾਉਣ ਵਾਲਿਆਂ 'ਚੋਂ ਖਰਾਬ ਨਹੀਂ ਕਰਦਾ, ਖਰਾਬ ਸਿਰਫ ਤੇਰੇ ਖਾਨ। ਮੈਂ ਤਾਂ ਸਿਰਫ ਬਜ਼ੂਰੀ ਦਾ ਗਲਾਸ ਕਹਿ ਬੈਠਾ ਵਾਂ, ਹੁਣ ਬਰਫ਼ ਤੋਂ ਗੱਲ ਖਾਣ ਦਾ। ਬਜ਼ੂਰੀ ਦਾ ਸ਼ਰਬਤ ਕਿੰਨੇ ਦਾ? ਤੂੰ ਯਾਰ ਭਾਈ ਸ਼ਰਬਤ ਕਿੰਨੇ ਦਾ? ਤੈਨੂੰ ਪਤਾ ਵਾ ਬੋਤਲ ਕਿੰਨੇ ਦੀ ਆ? ਕਿੰਨੇ ਦੀ ਆ? ਕਿਹੜੀ? ਬਜ਼ੂਰੀ ਦੀ। ਉਹ ਬਜ਼ੂਰੀ ਨਹੀਂ, ਬਜ਼ੂਰੀ ਹਾਂਜੀ। 300 ਰੁਪਈਆਂ ਦੀ ਬੋਤਲ ਆ। ਪਤਾ ਨਹੀਂ ਕਿਹੜੇ ਸੰਤ ਸਦਕੇ ਜਾਵਾਂ, ਜਿੱਥੇ ਉਹ ਰਹਿੰਦਾ ਉੱਥੇ ਇੰਨੇ ਯਾਰ ਮਾਲਕ ਚੁੱਪ ਕਰਾਤੇ ਯਾਰ। ਮਿਹਰਬਾਨੀ, ਮੈਨੂੰ ਮੇਰੇ ਉਸਤਾਦਾਂ ਨਾਲ ਗੱਲ ਕਰ ਲੈਣ। ਕਰੋ ਜੀ ਕਰੋ। ਕਰ ਲਓ ਉਸਤਾਦਾਂ ਦਾ। ਮੈਂ ਜ਼ਿੰਦਗੀ ਸ਼ੁਰੂ ਤੋਂ ਜੀਣਾ ਚਾਹੁੰਦਾ ਹਾਂ ਉਸਤਾਦ ਜੀ, ਮੈਂ ਸ਼ੁਰੂ ਤੋਂ ਸ਼ੁਰੂ ਹੋਣਾ ਚਾਹੁੰਦਾ ਹਾਂ। ਫੇਰ ਇਹ ਮਕਾ ਕੇ ਜੀ ਨਾ, ਇਹ ਪਹਿਲੇ ਵਾਈਂਡ ਅਪ ਕਰ। ਮੈਂ ਨਹੀਂ ਵਾਈਂਡ ਅਪ ਕਰਨਾ। ਵਾਈਂਡ ਅਪ ਕਰ, ਤੈਨੂੰ ਚੁੱਕ ਕੇ ਅਸੀਂ ਨਥੀ ਕਰਾਈਏ, ਉਸ ਤੋਂ ਬਾਅਦ ਜੀ। ਹਾਂ ਇੰਜ ਵਿੱਚ ਐਰਰ ਆ ਜਾਣਾ। ਨਹੀਂ ਐਰਰ ਆ ਫਿਰ ਜਾਣਾ। ਇਸ ਤੋਂ ਅੱਗੇ ਨਹੀਂ ਚੱਲਣੀ, ਉਹ ਇੱਥੇ ਹੀ ਹੋ ਜਾਣੀ ਆ। ਫਿਰ ਵਿੱਚ ਤੈਨੂੰ ਝਟਕੇ ਲੱਗਣੇ ਇਸ ਜ਼ਿੰਦਗੀ ਦੇ ਵੀ। ਚਮਕਾ ਵਿੱਚ ਖਾਬ 'ਚ ਸੋਚੇਗਾ ਕਿ ਉੱਠ ਕੇ ਕਹੇਗਾ ਮੈਂ ਪਤਾ ਨਹੀਂ ਤਰਮੀਨ ਟੋਣ ਵਾਲੀ ਸਾਈਡ ਤੇ ਮੈਂ ਜਾ ਰਿਹਾ ਰੋਜ਼। ਹਾਂ ਉਹੀ ਮੈਨੂੰ ਖਿਆਲ ਆ ਰਹੇ। ਹੈਂਗ ਹੋ ਜਾ ਕਰਨਾ ਇਹਨੇ। ਹਾਂ ਤੁਰੇ ਜਾਂਦੇ ਆ। ਨਾਸਰ ਸਾਹਿਬ ਦਾ ਨਾ ਇੱਕ ਸ਼ੇਰ ਮੈਂ ਸੁਣਾ ਦਵਾਂ ਤੁਹਾਨੂੰ। ਨਾਸਰ ਸਾਹਿਬ ਦਾ ਇੱਕ ਸ਼ੇਰ ਯਾਦ ਆ ਗਿਆ ਕਿ आओ करें मौत से आगाज़ सफर नासिर। ਓਏ ਦੇਖ ਨਾ ਇਹਨਾਂ ਨੂੰ ਦਾਤ ਦੇਣ ਦਾ ਪਤਾ ਨਾ, ਕੋਈ ਗੱਲ ਨਾ ਕੋਈ ਬਾਤ। ਠੀਕ ਹੈ ਆਏ ਤਾਂ ਹੁਣ ਸ਼ੇਰ ਵੀ ਤੇਰੀ ਮਰਜ਼ੀ ਦਾ ਸੁਣੀਏ, ਦਾਦ ਵੀ ਤੇਰੀ ਮਰਜ਼ੀ ਦੀ ਦਈਏ, ਹਰ ਸ਼ੈ ਤੂੰ ਆਪਣੀ ਮਰਜ਼ੀ ਦੀ ਕਰ ਲਾ। ਮੇਰਾ ਸ਼ੋਅ ਹੈ ਉਸਤਾਦ ਜੀ, ਘਰ ਲੈ ਜਾ ਸ਼ੋਅ ਨੂੰ। ਮੇਰੇ ਉਸਤਾਦਾਂ ਦਾ ਸ਼ੋਅ, ਮੇਰਾ ਸ਼ੋਅ, ਇੱਕ ਹੀ ਗੱਲ ਹੈ, ਪੁੱਠੀ ਗੱਲ ਨਾ। आओ ਕਰ ਲੈ ਜਾ ਸ਼ੋਅ। आओ करें मौत से आगाज़ सफर नासिर। ਅੱਛਾ जिंदगी ਅੱਛਾ ਭਾਈ ਨਾਸਰ ਹੀ ਬਣ ਗਿਆ। ਅਜੀ ਇਹ ਦੇਖ ਲੈਣਾ ਉਹਨੇ ਜਿਹੜੇ ਐਕਸਪ੍ਰੈਸ਼ਨ ਉਹਨਾਂ ਕੋ ਅੱਗੋਂ ਇੰਨੇ ਮਾੜੇ ਐਕਸਪ੍ਰੈਸ਼ਨ ਨਾਲ ਸਿਰਫ ਵਾਹ ਕਹਿਣਾ ਤੇ ਅਗਲਾ ਕਵੇ ਯਾਰ ਇਹ ਕਿਹੜਾ ਮੈਂ ਸੁਣਾਉਣਾ ਹੀ ਨਹੀਂ। ਆਹੋ जी भाई कनौर के शेफ आपको शेर सुनाएंगे। ਅੱਛਾ आओ करें मौत से आगाज़ सफर नासिर। हाय हाय हाय। ਆਹੋ ਇਹਦੇ ਨਾਲ ਸੂਰੀ ਨਹੀਂ ਉਹਦੇ ਨਾਲ ਹੈ ਬਸੂਰਾ ਨਾ। ਆਹੋ ਹਾਲਾਂਕਿ ਮੈਂ ਕਿਹਾ ਆਹੋ ਬਣਦਾ ਹੀ ਨਹੀਂ। उस्ताद जी कसम ली, आओ करे जिंदगी ये शोहर से नाजायज तल्लुक की मैं खुदा जानदा उस्ताद जी, मैं अंदरों टुटिया होया, मैं जैनमन कह रहा ਤੁਸੀਂ ਕਿੰਨਾ ਮੈਚ ਕਰ ਲਾ ਕੇ ਖਾਓ। ओए लैंड बाल ਓਹੋ ਉਹ ਮੈਂ ਬਿਠਾ। ਇਧਰੋਂ ਵੀ ਇਹ ਤੋਪਾ ਟੁੱਟ ਗਿਆ ਪਿੱਛੋਂ ਜੀ, ਕਨੈਕਸ਼ਨ ਹੱਲ ਹੋ ਗਿਆ। ब्रेकर ਦਾ ਮਸਲਾ ਬਣ ਗਿਆ। ਮੋਟਰ ਤੇ ਕਮ ਤੋਂ ਕਮ 40,000 ਰੁਪਏ ਲੱਗਣਾ ਜੀ ਇਹਨਾਂ ਦੇ ਇੰਚ ਰੱਖਣ, ਕਿਉਂਕਿ ਸਿਰਫ ਇਹਨਾਂ ਨੇ ਉੱਥੇ ਤਰਪਾਲ ਨਹੀਂ ਪਾਈ ਤੇ ਉਹ ਪਾਣੀ ਪੈਂਦਾ ਤੇ ਸਾਰਾ ਬੇੜਾ ਗਰਕ ਹੋ ਜਾਣਾ। ਪੰਪ ਫਟਾਕਾ ਮਾਰ ਗਿਆ ਉਸਤਾਦ ਜੀ, ਪੰਪ ਡਬਲ ਪੈਲਰ ਦਾ ਸੀਗਾ, ਹੋਰ ਵੀ ਜ਼ਾਇਆ ਹੋ ਗਿਆ ਪੰਪ। ਪਿੱਛੇ ਜੇ ਤੇ ਪੈਸੇ ਲਾਏ 6000 ਰੁਪਏ। ਹੁਣ ਅੱਗੇ ਜੇ ਫੇਲ ਹੋਣੇ ਪੈਣੇ। ਇੱਕ ਵਾਰੀ ਜਦੋਂ ਚੀਜ਼ ਖੁੱਲ ਜਾਂਦੀ ਨਾ ਫਿਰ ਉਸਤਾਦ ਜੀ ਠੀਕ ਨਹੀਂ ਹੁੰਦੀ। ਲੈਟ ਗਈ ਹੈ, ਲਾਈਟ ਨਹੀਂ ਗਈ, ਉਹ ਪੰਪ ਹੱਲ ਉਹ ਲੈਟ ਗਈ ਆ ਓਏ ਕਿਸੇ ਪੰਪ ਤੇ ਸਿਰਫ ਤਰਪਾਲ ਪਾਣੀ ਸੀ, ਉਹ ਪਾਣੀ ਪਿਆ ਸਾਰਾ ਸੜ ਗਿਆ। ਫੈਸਲਾ ਵਾਲਿਆਂ ਦਾ ਪੰਪ ਕਮ ਤੋਂ ਕਮ 40,000 ਰੁਪਏ ਦਾ ਜੀ। ਜ਼ਿਆਦਾ ਮਹਿੰਗਾ ਹੋ ਗਿਆ ਵਾ, ਅੰਦਰੋਂ ਸਿਲਵਰ ਪਿੱਤਲ ਨਿਕਲਣ ਡਿਆ ਵਾ, ਮਹਿੰਗਾ ਵਾ। 60,000 ਦਾ ਪੰਪ ਹੈ, ਤੁਹਾਨੂੰ ਕਰਨੀ ਫਟੀਕ। ਭਾਈ ਫੈਸਲ ਮੈਂ ਕੱਲ ਇੱਕ ਗੁਜ਼ਾਰਿਸ਼ ਕੀਤੀ ਸੀ ਉਸਤਾਦ ਜੀ ਨੂੰ ਕਿ ਉਸਤਾਦ ਜੀ ਅਸੀਂ ਤੁਹਾਨੂੰ ਉਸਤਾਦ ਜੀ ਨਹੀਂ ਕਿਹਾ ਕਰਨਾ, ਬਾਬੂ ਜੀ ਬਾਊ ਜੀ ਕਿਹਾ ਕਰਨਾ। ਉਹਦੀ ਵਜ੍ਹਾ
ਉਸਤਾਦ ਜੀ ਹੁਣ ਨਵਾਂ ਨਾਮ ਦੇਣਾ ਤੁਹਾਨੂੰ ਬਾਊ ਜੀ। ਬਾਊ ਜੀ ਮੈਂ ਇੱਕ ਅਰਜ਼ ਕਰਾਂ। ਹਾਏ। ਜਿੰਨੇ ਉਸਤਾਦ ਜੀ ਕਹਿ ਕੇ ਨਹੀਂ ਗੱਲ ਮੰਨੀ ਉਹਨੇ ਬਾਊ ਜੀ ਕਹਿ ਕੇ ਤੇ ਬੇੜਾ ਹੀ ਕਰ ਕੋਈ ਗੱਲ ਆਪਣੇ ਲਈ ਰਾਹ ਖੋਲੇ। ਬਾਊ ਜੀ ਤੇ ਤੁਸੀਂ ਦਿਲ ਕਰੇ ਮੈਨੂੰ ਘਸੀੜਦੇ ਫਿਰ। ਨਹੀਂ ਤੁਹਾਨੂੰ ਬਾਊ ਨਹੀਂ acceptable ਭਾਈ ਹੈ। ਇਹ ਉਸਤਾਦ ਜੀ ਦਾ ਮੈਂ ਹਿਸਾਬ ਦੇ ਰਿਹਾ। ਬਾਊ ਜੀ ਤੁਸੀਂ ਆਖਣਾ ਓਏ ਬਾਊ ਜੀ ਆ ਪੰਪ ਤੇ ਲੈ ਕੇ ਆ ਬੰਦਾ ਕੋਈ। ਬਾਊ ਜੀ ਸਿਗਰਟ ਤਾਂ ਵੜ ਗਈ। ਆਹੋ ਮੈਂ ਆਹਾ ਜਗਮਗ ਜਗਮਗ ਜਗਮਗ। आओ करें मौत से आगाज़ सफर। ਅੱਛਾ ਚੱਲ ਤੂੰ ਕਹਿ ਨਾ ਯਾਰ, ਚੱਲ ਤੂੰ ਕਹਿ, ਆਓ ਜੀ। ਤੂੰ ਮੇਰੀ ਦਾਤ ਦਾ ਮਜ਼ਾ ਲੈਣਾ। ਚੱਲ ਉਸਤਾਦ ਜੀ ਤੁਸੀਂ ਪੁੱਠੀ ਸਿੱਧੀ ਦੱਸ ਉੱਠੀ ਨਹੀਂ, ਮੈਂ ਸਿਰਫ ਵੇਖੀ ਤੈਨੂੰ, ਮੈਨੂੰ ਤੈਨੂੰ ਮਜ਼ਾ ਆਏਗਾ। ਚੱਲ ਨਹੀਂ ਉਸਤਾਦ ਜੀ ਗੁੱਸਾ ਚੜਦਾ ਅਗਲੇ ਦਾ। ਅੱਛਾ ਚੱਲ ਚੱਲ ਸੁਣਾ। ਆਓ ਕਰੇ ਅਫਗਾ ਆਓ ਕਰੇ आओ करें मौत से आगाज़ सफर नासिर। ਓਏ ਐ ਮੈਂ ਕੋ ਅੱਛਾ ਸੀ। ਹਨਾ ਆ ਸਹੀ ਸੀ। ਇੱਕਦਮ ਐਕਸਾਈਟਡ। ਚੱਲ आओ करें मौत से आगाज़ सफर नासिर। ਬਾਬਾ ਯਾਰ ਚਟੈਲ ਆ। ऐदा नहीं ਹੁੰਦਾ ਉਸਤਾਦ ਜੀ ਕਿਉਂਕਿ ਇਧਰਲਾ ਦੁਬਾਰਾ ਤਰ੍ਹਾਂ ਫੇਰ ਕਰ। ਕਰੈਕਟਰ ਟੁੱਟਿਆ ਉਧਰੋਂ। ਚੱਲ आओ करें मौत से आगाज़ सफर नासिर। ਓਏ ਵਾਹ ਰੇ ਯਾਰ ਦਾ ਐਦ ਵਾ। ਇਹ ਕਿਹੜੀ ਦਾ ਇਤਿਹਾਦ ਨਹੀਂ, ਇਹ ਇੱਕ ਮਿੰਟ ਐਂਜੋ। आओ करें मौत से आगाज़ सफर नासिर। ਯਾਰ ਯਾਰ ਕੈਸੀ ਸੀ। ਇਹ ਅਸੀਂ ਤਾਂ ਸਾਰੀ ਰਾਤ ਨਹੀਂ ਕਹਿਣ ਦੇਣਾ ਉਸਤਾਦ ਜੀ। ਮੈਂ ਤੂੰ ਨਾ ਮੇਰੇ ਤੇ ਧਿਆਨ ਕਰ, ਤੂੰ ਅੱਗੇ ਲੈਣ ਕੇ ਦੇ। आओ करें मौत से आगाज़ सफर नासिर। ਮੇਰੀ ਤਾਂ ਹੁਣ ਇਧਰ ਹੋਇਆ ਵਾ। आओ करे मौत से आगाज़ सफर नासिर। ਮੈਂ ਭਾਈ ਸ਼ਾਇਰ ਆਪਣੀ ਗੱਦੀ ਆਪਣੇ ਹਿਸਾਬ ਨਾਲ। आओ करें आगाज से मौत सफर नासर। ਨਹੀਂ ਨਹੀਂ आओ करें मौत से आगाज़ सफर नासिर। नासर आगे जिंदगी होगी तो मरने का डर सा होगा। मैं यार शुरू तो जिंदगी जीना चाहना यार। ਚਿੱਟੇ ਫੀਤੇ ਤੋਂ ਹੈਂ? ਡਾਂਸਰ ਵੀ ਆ ਕੇ ਇਹੀ ਕਹਿੰਦੇ ਸ਼ੁਰੂ ਤੋਂ ਕਰਦੇ, ਉਹ ਹੀ ਤੁਸੀਂ ਸਾਫ਼ ਕਰ ਰਹੇ ਹੋ। मैं टूट गया यार। ਤੁਹਾਨੂੰ ਨਾ ਇੱਕ ਪਾਸੋਂ ਪਿੰਸਲ ਪਾ ਕੇ ਅੰਦਰ ਇੱਥੇ ਨਾ ਸ਼ੀਸ਼ਾ ਰੱਖ ਲਾ, ਮੇਜ਼ ਬਣ ਜਾਣਾ। ਮੈਂ ਕਿਹਾ ਇੱਥੇ ਸ਼ੀਸ਼ਾ ਰੱਖ ਲਾ, ਮੇਜ਼ ਬਣ ਜਾਣਾ। ਡਾਈਨਿੰਗ ਟੇਬਲ। ਨਾ ਰੋ ਕੋਈ ਮਸਲਾ ਨਹੀਂ। ਸ਼ੇਰ ਜ਼ਾਇਆ ਚਲਾ ਗਿਆ, ਕੋਈ ਰਵਾ ਨਹੀਂ। ਲਾਜ਼ਮੀ ਨਹੀਂ ਹਰ ਸ਼ੇਰ ਵਾਇਰਲ ਹੋਵੇ। ਇਹ ਚ ਬਾਪ ਨਹੀਂ ਸੀ ਹੈ। कुछ नहीं होता बेटे। ਬਾਪੂ ਆਓ ਲੋ ਜੀ ਨਾਜ਼ਰੀਨ, ਖਿਆਲ ਰੱਖੋ ਆਪਣਾ। ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਮਾਮੋ ਦਿਆ ਹਾਂਜੀ ਭਾਜੀ, ਮਾਮਾ ਹੋ ਗਿਆ। ਮਿਠਾਈ ਜਰਾ ਘਟੋ ਥੋੜਾ। ਸਾਜੀਓ ਵੇਖੋ ਤਾਂ ਆਪੇ ਤਾਂ ਗ੍ਰਿਲ ਚਲ ਜਾਂਦੀ, ਆਪੇ ਠਾਂ ਗ੍ਰਿਲ ਆਈ। ਇਹ ਆਟੋ ਨਾ, ਆਟੋ ਆ। ਆਟੋ ਨਹੀਂ ਆ ਪੈਂਦਾ ਵਾ, ਇੰਜ ਖਿੱਚਣਾ ਪੈਂਦਾ ਵਾ। ਹਾਂ ਆਟੋ ਮੈਨੂੰ ਕਰਕੇ ਦਿਖਾਓ ਰਿਮੋਟ ਤੋਂ, ਜੇ ਹੋ ਜਾਵੇ ਤੇ ਉਹ ਸਾਨੂੰ ਤੁਸੀਂ ਇਹਦੇ ਨਾਲ ਕਰ ਕਰਕੇ ਉਹਦਾ ਬੇੜਾ ਖਰਾਬ ਕਰ ਦਿੱਤਾ। ਕਰਤੀ ਹੈ ਇਹਨਾਂ ਨੇ। ਮੈਂ ਇਹਨਾਂ ਨੂੰ 1000 ਵਾਰੀ ਕਿਹਾ ਕਿ ਯਾਰ ਇਹਦੇ ਨਾਲ ਨਹੀਂ, ਇਹਦੇ ਬਟਨ ਤੋਂ ਕਰੋ। ਨਹੀਂ ਨਹੀਂ ਇੰਜ ਪਾ ਤੁਸੀਂ ਕੇ ਸਾਰੇ ਇਹਨੂੰ ਇੱਕ ਸੇਫਟੀ ਲੈ ਕੇ ਦੇ ਯਾਰ ਇਹਨੂੰ। ਹੁਣ ਕਿੰਨੀਆਂ ਕੁ ਲੈ ਕੌਣ ਤੁਸੀਂ? ਲੋਕ ਨੇ ਯਾਰ, ਇਹ ਘੰਟੇ ਬਾਅਦ ਦਾੜੀ ਨਿਕਲ ਆਉਂਦੀ ਆ। ਹੈ ਘੰਟੇ ਬਾਅਦ ਦਾੜੀ ਨਿਕਲ ਆਉਂਦੀ ਆ। ਇੱਕ ਪਿੱਛੋਂ ਇੰਜ ਕਰਕੇ ਵਾਲ ਛੱਡ ਰਹੇ ਆ ਇਹਦੇ ਅੰਦਰ। ਸਾਜੀ ਮੇਰੀ ਤੇਜ਼ ਰਫ਼ਤਾਰ ਦਾੜੀ ਆ, ਜਲਦੀ ਵੱਜ ਜਾਂਦੀ। ਮੈਂ ਸ਼ੇਵ ਕਰਕੇ ਆਇਆ, 70 ਸੀਸੀ। ਉਹ ਇੰਜ ਉਹ ਨਿਕਲਦੀ ਆ। ਤੇਰੇ ਨਾਲ ਤੇਜ਼ ਰਫ਼ਤਾਰ ਢਾੜੀ ਆ। ਸਾਜੀ ਮੇਰੇ ਗੱਲਾਂ ਤੇ ਲੱਗੇ ਹੋ ਕੇ ਦੇਖੋ। ਉਹ ਯਾਰ ਸਾਰੇ ਦੇ ਇਦਾਂ ਹੀ ਨਿਕਲਦੀ ਆ, ਲੇਕਿਨ ਇਹ ਆ ਕਿ ਤੁਸੀਂ ਕਰੋ ਤੇ ਫੇਰ ਆ ਨਾ। ਅੱਜ ਕੀਤੀ ਉਸਤਾਦ ਜੀ, ਨਹੀਂ ਕੀਤੀ ਅੱਜ ਹਲਕੀ ਜੀ ਕੀਤੀ ਸੀ ਮੈਂ। ਨਾਲੇ ਆਪਣੀ ਲੁੱਕ ਦਾ ਕੋਈ ਖਿਆਲ ਕਰੋ, ਕੋਈ ਮੋਇਸਚਰਾਈਜ਼ਰ ਲਾਓ ਯਾਰ, ਕੋਈ ਆਪਣੇ ਲੁੱਕ ਪਰਸਨੈਲਿਟੀ ਇਹ ਬੜੀ ਅਕਾਊਂਟ ਹੁੰਦੀ ਹੈ ਆ ਦੇਖ ਲਾ ਕੇ ਚੈੱਕ ਕਰ। ਜਨਮ ਦਾ मैं तो फेशियल करा के बैठना डेली। ਆਪਣੀ ਉਹ ਕੇਅਰ ਜਿਹੜੀ ਕਰਿਆ। ਬਾਸਕਟ ਦਾ ਐ ਪੈਰ ਨਾਲ ਬਟਨ ਨੱਪੋ ਤੇ ਖੁੱਲਦੀ ਨਾ, ਉਹਦੇ ਵਰਗਾ ਤੇਰਾ ਮੂੰਹ ਆ। ਉਸਤਾਦ ਜੀ ਇਹ ਸਹੀ ਗੱਲ ਕਿਸੇ ਨੇ ਕਿਨੇ ਫਰਾਜ਼ ਸਾਹਿਬ ਦਾ ਨਾ ਡੂਡ ਜਿਹੜੇ ਹੋਏ। ਹੁਣ की ਕਿਹੜਾ ਕਿਹੜਾ ਫਰਾਜ਼ ਸਾਹਿਬ ਦੇ ਦੱਸ ਕਿਹੜਾ ਹੈ? नहीं यार, ओ यार काम दी गल भी सुन लिया करो जरा। केड़ा सच ढूंढ उजड़े हुए लोगों में वफा के मोती। ओए मजा मजा दाकी कितना ढूंढ उजड़े हुए लोगों में वफा के मोती। हाँ मैं तेरे को नहीं करता, मैनू मजा आ गया। ਅੱਛਾ ਉਸਤਾਦ ਜੀ, ਸ਼ੇਰ ਇੱਕ ਮਿਸਾਲ ਆ, ਕੋਈ ਬੰਦਾ ਬੇਸੁਰਾ ਸੁਣਾਵੇਗਾ। ਲੋਕੀ ਕਹਿੰਦੇ ਨੇ ढूंढ उजड़े हुए लोगों में वफा के मोती। ਇਹਨੂੰ ਬਸੁਰਾ ਸੁਣਾਣਾ। ढूंढ उजड़े हुए लोगों में वफा के मोती। ਅਸੈਂਬਲੀ ਟੈਬ। ਬੱਚੇ ਸੁਣਾਉਂਦੇ ਤੇ
ਆਹੋ ਆ ਨਾ वो नहीं ढूंढ उजड़े हुए लोगों में वफा के मोती ढूंढ उजड़े हुए लोगों में वफा के मोती ਮੋਤੀ ये खजाने तुझे शायद खराबों में मिले ਜੀ आज ये मैं शेर नहीं करता ये शेर तो ही फिट हो रही ये खजाने आपको खराबों से ही मिले ਹਾਂ ਇਹ ਮੈਂ ਖਰਾਬੋਂ ਸੇ। ਇਹ ਮੈਂ ਇਸ ਤੋਂ ਕਹਿ ਰਿਹਾ ਸਾਂ ਨਾਲ ਵਾਈਂਡ ਅਪ ਕਰਦੇ ਕਿ ਉਸਤਾਦ ਜੀ ਜਿਹੜੇ ਤੁਹਾਨੂੰ ਚਮਕਦਾਰ ਟੈਪ ਹੈ ਨਵੇਂ ਘੜੀਆਂ ਸੂਟ ਪਾਲਿਸ਼ ਮੂੰਹ ਉਹ ਇੱਥੋਂ ਫਿੱਕੇ ਹੁੰਦੇ ਆ ਤੇ ਇੱਥੋਂ ਮੈਂ ਜਿਹੜੇ ਇੱਥੋਂ ਪੱਕੇ ਨੇ ਨਾ ਗੱਲ ਕਰਨ ਵਾਲੇ ਅੱਛੇ ਆਰਟਿਸਟ ਜਿਹੜੇ ਵੇ ਉਹ ਵਿਚਾਰੇ ਤੁਹਾਨੂੰ ਮੈਲੇ ਕੇ ਝਾਲੇ ਹੀ ਮਿਲਣਗੇ ਆਹੋ ਸੌਣ ਵਾਲੇ ਟੋਏ ਪਾ ਕੇ ਲੇਕਿਨ ਮੈਲੇ ਕੇ ਝਾਲੇ ਤੋਂ ਮਰਾਦ ਇੱਕ ਨਾਰਮਲ ਸ਼ਰਟ ਪਾਈ ਜਿਵੇਂ ਮਿੱਠਾ ਵਾ ਲੇਕਿਨ ਜਿਹੜੇ ਜਿਨ੍ਹਾਂ ਦੇ ਬੇੜੇ ਗਰਕ ਹੋਏ ਉਹ ਟੈਪ ਹੈ ਉਹ ਇਹ ਉਹਨਾਂ ਦੀ ਨਹੀਂ ਮੈਂ ਗੱਲ ਕਰ ਆਹੋ ਠੀਕ ਆ ਜੀ ਆਪਣਾ ਖਿਆਲ ਰੱਖੋ ਫਿਰ ਕੱਲ ਨੂੰ ਮੁਲਾਕ ਕੀ ਨਹੀਂ ਇੰਜ ਕੀ ਕਰ ਰਹੇ ਹੋ ਮੈਂ ਪੱਕਾ ਪੂਰਾ ਬਣਾਇਆ ਫਿੱਟ ਕਰਕੇ ਸਾਰੀ ਆ ਪੂਰਾ ਹਾਂ ਠੀਕ ਡਾਈ ਚੈੱਕ ਕਰੋ ਤੁਸੀਂ ਤੇਰਾ ਦਿਲ ਬੜਾ ਕਮਜ਼ੋਰ ਆ ਓਕੇ ਓਕੇ ਗੱਲ ਸਲਾਹ ਕਰ ਓਕੇ ਓਕੇ ਜੀ ਓਕੇ ਭਾਜੀ ਲਵ ਯੂ